ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 8 ਅਪ੍ਰੈਲ ਦਿਨ ਹੈਗਾ ਜੀ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕਿਆਣਾ 415-909-0503। ਮਨਜੀਤ ਸਿੰਘ, ਅਵਤਾਰ ਸਿੰਘ ਮੰਜ਼ਲ, ਗਲੋਵਿਸ, ਸਤਨਾਮ ਸਿੰਘ, ਹਰਜੀਤ ਸਿੰਘ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਮਰਾ, ਟੈਕਸਸ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ, ਧਰਮ ਸਿੰਘ, ਫਾਉਲਰ, ਸਰਬਜੀਤ ਸਿੰਘ, ਰੈਂਡਨ ਗੈਸ ਐਂਡ ਫੂਡ, ਐਲਕੋ, ਨਵਾਡਾ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ, ਕਰਨੈਲ ਸਿੰਘ, ਰੰਧਾਵਾ, ਟਰਲੌਕ ਤੇ ਜਸਪਾਲ ਸਿੰਘ, ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਆਪਾਂ ਕਰਦੇ ਹਾਂ। ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਅਟਾਰਨੀ ਟਰਕਿਆਣਾ ਜੀ, ਜੇ ਕਿਸੇ ਕੇਸ ਦੇ ਬਾਰੇ ਇਸ ਹਫਤੇ ਦੇ ਵਿੱਚ ਕੋਈ ਐਕਸਾਈਟਿੰਗ ਕੇਸ, ਜੇ ਉਸ ਦੇ ਬਾਰੇ ਕੋਈ ਜਾਣਕਾਰੀ ਜਾਂ ਗੱਲਬਾਤ ਕਰਨੀ ਹੈ। ਜੀ ਬਿਲਕੁਲ। ਸਾਡਾ ਕੱਲ ਇੱਕ ਕੇਸ ਸੀਗਾ, ਦਲਿਤ ਅਸਾਈਲਮ ਕੇਸ ਸੀਗਾ, ਲਵ ਮੈਰਿਜ ਵਾਲਾ। ਠੀਕ ਹੈ। ਤੇ LA ਕੋਰਟ ਦੇ ਵਿੱਚ ਸੀਗਾ। ਤੇ ਉੱਦਾਂ ਦਾ ਵਾਲੇ ਕੋਰਟਸ ਦਾ ਥੋੜਾ ਜਿਹਾ ਪਤਾ ਨਹੀਂ ਹੁੰਦਾ ਕਿ ਕਿੱਧਰ ਨੂੰ ਗੱਲ ਜਾਣੀ ਆ, ਪੀਡੀ ਦੇਣੀ ਉਹਨਾਂ ਨੇ ਕੀ ਕਰਨਾ। ਤੇ ਕਈ ਵਾਰੀ ਨਹੀਂ ਵੀ ਪੀਡੀ ਦਿੰਦੇ, ਨਹੀਂ ਧੱਕਾ ਕਰਦੇ, ਕੇਸ ਅੱਗੇ ਚੱਲ ਜਾਂਦਾ। ਸੋ ਲਵ ਮੈਰਿਜ ਦਾ ਕੇਸ ਸੀਗਾ। ਤੇ ਮਤਲਬ ਉਹਨੂੰ ਹੁਣ ਦੱਸਣ ਦਾ ਜਿਹੜਾ ਪੁਆਇੰਟ ਹੈਗਾ ਉਹ ਰੇਡੀਓ ਤੇ ਇਹ ਆ ਕਿ ਇਹ ਮੈਂ ਨੋਟਿਸ ਕੀਤਾ ਕਿ ਜਿੱਦਾਂ ਹੁਣ ਇਹ ਦਲਿਤ ਵਾਲੇ ਕੇਸ ਆ, ਅਨਟੱਚੇਬਿਲਿਟੀ ਵਾਲੇ ਕੇਸ ਆ, ਜਾਤ ਪਾਤ ਵਾਲੇ ਕੇਸ ਆ, ਜਿਹੜੇ ਲਵ ਮੈਰਿਜ ਵਾਲੇ, ਇੰਟਰ ਰਿਲੀਜੀਅਸ ਵੈਡਿੰਗ ਵਾਲੇ ਜਿਹੜੇ ਕੇਸ ਆ, ਇਹਨਾਂ ਨੂੰ ਜੱਜ ਜਿਹੜਾ ਥੋੜਾ ਫੇਵਰੇਬਲੀ ਦੇਖਦੇ ਆ, ਕਿਉਂਕਿ ਉਹਦਾ ਜਿਹੜਾ ਲਿਟਰੇਚਰ ਆ ਕਿ ਜੇ ਤੁਸੀਂ ਖਬਰਾਂ ਜਿਹੜੀਆਂ ਇੰਡੀਆ ਦੇ ਵਿੱਚੋਂ ਦੀ ਆ ਰਹੀਆਂ ਜਾਂ ਹੁੰਦਾ ਡਾਕੂਮੈਂਟਡ, ਉਹ ਕਾਫੀ, ਜਿੱਦਾਂ ਮੈਂ ਨੋਟਿਸ ਕੀਤਾ ਕਿ ਜੱਜ ਆਲਰੇਡੀ ਕਾਫੀ ਕਨਵਿੰਸਡ ਹੁੰਦੇ ਆ ਉਹ ਵਾਲੇ ਮੁੱਦੇ ਤੋਂ, ਦਲਿਤ ਵਾਲੇ। ਤੇ ਉਹ ਜਿਹੜਾ ਹੁਣ ਤੁਸੀਂ ਹਰੇਕ ਮਹੀਨੇ, ਹਰੇਕ ਹਫਤੇ ਕੋਈ ਨਾ ਕੋਈ ਖਬਰਾਂ ਦੀ ਉਹਦੇ ਵਿੱਚ ਘਾਟ ਨਹੀਂ, ਕੰਟਰੀ ਕੰਡੀਸ਼ਨਸ ਦੀ ਉਹਦੇ ਵਿੱਚ ਕੋਈ ਘਾਟ ਨਹੀਂ। ਤੇ ਜਿਹੜੇ ਸਰਕਾਰ ਦੇ ਕੋਲ ਆਰਗੂਮੈਂਟ ਸੀਗੀ, ਸਰਕਾਰ ਨੇ ਇੱਕ ਆਰਗੂਮੈਂਟ ਪੇਸ਼ ਕੀਤੀ ਸੀਗੀ ਕਿ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਲਵ ਮੈਰਿਜ ਦਾ ਪ੍ਰੋਟੈਕਸ਼ਨ ਆਰਡਰ ਵਗੈਰਾ ਦਿੰਦੇ ਸੀਗੇ ਹਾਈ ਕੋਰਟ, ਇੱਕ ਉਹਨਾਂ ਦੀ ਆਰਗੂਮੈਂਟ ਸੀਗੀ ਕਿ ਲਾਅ ਤੁਹਾਨੂੰ ਅਲਾਅ ਕਰਦਾ ਕਿ ਤੁਸੀਂ ਵਿਆਹ ਕਰ ਸਕਦੇ ਆ, ਪਰ ਉਹਦੇ ਬਾਵਜੂਦ ਵੀ ਜਿਹੜਾ ਮੇਨ ਮੁੱਦਾ ਹੁੰਦਾ ਕਿ ਗਵਰਨਮੈਂਟ ਜਿਹੜੀ ਹੈਗੀ ਆ ਅਨਏਬਲ ਔਰ ਅਨਵਿਲਿੰਗ ਟੂ ਕੰਟਰੋਲ, ਕਿ ਭਾਵੇਂ ਲਾਅ ਬਣਿਆ ਵੀ ਆ, ਹਾਈ ਕੋਰਟ ਨੇ ਬਣਾਇਆ ਵੀ ਆ, ਪਰ ਜਿਹੜੇ ਲੋਕੀ ਆ ਜਾਤ ਪਾਤ ਚੋਂ ਬਾਹਰ ਨਹੀਂ ਨਿਕਲ ਸਕਦੇ। ਤੇ ਕਈ ਵਾਰੀ ਜਿਹੜਾ ਪਰਿਵਾਰ ਆ ਉਹ ਆਪਸ 'ਚ ਆਪਣੇ ਜਿਹੜੇ ਜਵਾਕਾਂ ਨੂੰ ਮਰਾਉਣ ਤੇ ਜਿਹੜੇ ਪਹੁੰਚ ਜਾਂਦੇ ਆ, ਉਹਦੀਆਂ ਖਬਰਾਂ ਜਿਹੜੀਆਂ ਕੰਟਰੀ ਕੰਡੀਸ਼ਨ ਆਰਟੀਕਲ ਬਹੁਤ ਜ਼ਿਆਦਾ ਅਵੇਲੇਬਲ ਆ। ਤੇ ਹਰੇਕ ਸਟੇਟ ਦੇ ਵਿੱਚ ਹੀ, ਪੰਜਾਬ, ਹਰਿਆਣਾ, ਕੀ ਪੂਰਾ ਮਤਲਬ ਆਲ ਓਵਰ ਇੰਡੀਆ ਤੋਂ ਤੁਹਾਨੂੰ ਖਬਰਾਂ ਜਿਹੜੀਆਂ ਉਹ ਮਿਲ ਜਾਣੀਆਂ। ਤੇ ਉਹਦੇ ਵਿੱਚ ਇੱਕ ਹੋਰ ਬੜੀ ਕ੍ਰੀਏਟਿਵ ਆਰਗੂਮੈਂਟ ਸੀਗੀ ਕਿ ਉਹ ਤੁਹਾਡਾ ਨਾਂ ਜਿਹੜਾ ਕਿੱਦਾਂ ਪਛਾਣਦੇ ਆ, ਰਾਈਟਸ, ਉਹਦੇ ਵਿੱਚ ਕਿ ਤੁਹਾਡੇ ਘਰਦਿਆਂ ਦਾ ਲਾਸਟ ਨੇਮ ਕੀ ਆ ਜਾਂ ਤੁਹਾਡਾ ਲਾਸਟ ਨੇਮ ਕੀ ਆ, ਕਿ ਲਾਸਟ ਨੇਮ ਤੋਂ ਪਛਾਣਿਆ ਜਾਂਦਾ ਬੰਦਾ। ਤੇ ਜੇ ਸਰਕਾਰੀ ਵਕੀਲ ਪੁੱਛਦਾ ਕਿ ਤੁਹਾਨੂੰ ਨਾਂ ਡਿਸਕਲੋਜ਼ ਕਿਉਂ ਕਰਨ ਦੀ ਲੋੜ ਆ, ਤੇ ਹੁਣ ਬੰਦੇ ਦੀ ਆਰਗੂਮੈਂਟ ਫਿਰ ਇਹੀ ਰਹਿੰਦੀ ਆ ਕਿ ਮੈਂ ਹੁਣ ਝੂਠ 'ਚ ਤਾਂ ਕੋਈ ਹੋਰ ਕਾਸਟ ਆਪਣੀ ਬਣਾ ਨਹੀਂ ਸਕਦਾ, ਜੋ ਮੇਰੀ ਕਾਸਟ ਮੈਨੂੰ ਐਜ਼ ਅ ਬਚਪਨ ਤੋਂ ਜਾਂ ਮੇਰੇ ਫੈਮਿਲੀ ਨੇਮ ਆ ਉਹੀ ਚੱਲਦਾ। ਤੇ ਜੇ ਕੋਈ ਉੱਥੇ ਕਾਸਟ ਬਦਲਦਾ ਵੀ ਆ, ਉਹਨੂੰ ਓਬਵੀਅਸਲੀ ਸਮਾਜ ਕਹੂਗਾ ਕਿ ਤੂੰ ਕਾਸਟ ਆਪਣੀ ਚੇਂਜ ਕਿਉਂ ਕੀਤੀ ਆ, ਕਿ ਸਮਾਜ ਇਸ ਹਿਸਾਬ ਨਾਲ ਸੈੱਟ ਆ ਕਿ ਤੁਹਾਨੂੰ ਆਪਣੀ ਜਿਹੜੀ ਨਾਮ ਆ, ਲਾਸਟ ਨੇਮ ਆ, ਉਹ ਹਰ ਫਾਰਮ ਤੇ ਆਇਡੈਂਟੀਫਾਈ ਕਰਨਾ ਪੈਂਦਾ। ਈਵਨ ਅਮਰੀਕਾ 'ਚ ਵੀ ਤੁਸੀਂ ਜੱਜ ਨੂੰ ਪੇਸ਼ ਕਰ ਸਕਦੇ ਹੋ ਕਿ ਤੁਹਾਡੇ ਜਿਹੜੇ ਖੁਦ ਦੀਆਂ ਐਪਲੀਕੇਸ਼ਨਾਂ ਵਾ ਉਹਦੇ ਵਿੱਚ ਹੀ ਤੁਸੀਂ ਬਿਨਾਂ ਲਾਸਟ ਨੇਮ ਤੋਂ ਜਾਂਦੇ ਨਹੀਂ ਹੋ। ਜਦੋਂ ਬੰਦੇ ਦਾ ਹੁੰਦਾ ਨਹੀਂ, ਤੁਸੀਂ ਆਪੇ ਚੱਕ ਕੇ ਡਬਲ ਨਾਮ ਰਾਹੁਲ ਅਮਿਤ ਕਰ ਦਿੰਦੇ ਆ। ਤੇ ਜਿਹੜੇ ਹੁਣ ਲਾਸਟ ਨੇਮ ਆ ਉਹ ਹਾਇਰਾਰਕੀ ਦੇ ਨਾਲ ਸੈੱਟ ਆ, ਉਹ ਜਿਹੜੇ ਕੰਟਰੀ ਕੰਡੀਸ਼ਨਸ ਰਾਹੀਂ, ਡਾਕੂਮੈਂਟ ਰਾਹੀਂ ਜੱਜਾਂ ਨੂੰ ਐਕਸਪਲੇਨ ਕੀਤਾ ਜਾ ਸਕਦਾ ਕਿ ਕਿੱਦਾਂ ਜਿਹੜੀ ਸੁਸਾਇਟੀ ਚੱਲਦੀ ਆ, ਕਿ
ਬਾਹਮਣ ਕਿਹੜੀਆਂ ਕਾਸਟਾਂ ਦੀਆਂ, ਖੱਤਰੀ ਕਿਹੜੀ ਆਉਂਦੀ, ਵੈਸ਼ਿਆ 'ਚ ਕਿਹੜੇ, ਸ਼ੂਦਰ 'ਚ ਕਿਹੜੇ ਆਉਂਦੇ ਆ। ਅਤੇ ਉਹ ਜੱਜਾਂ ਨੂੰ ਕਾਫੀ ਮੈਂ ਦੇਖਿਆ ਇੰਟਰਸਟਿੰਗ ਲੱਗਦਾ ਆਲਰੇਡੀ, ਜਿਹੜੇ ਕਾਫੀ ਦਿਲਚਸਪੀ ਲੈ ਕੇ ਜਿਹੜੇ ਉਹ ਕਰਦੇ ਆ। ਅਤੇ ਉਹਨਾਂ ਦੇ ਵਿੱਚ ਹੁਣ ਇਹ ਆ ਕਿ ਲੋਕਾਂ ਦਾ ਜੇ ਹੁਣ ਵਿਆਹ ਵੀ ਹੋਇਆ ਵਾ ਰਾਈਟ, ਅਤੇ ਜਿਹਨਾਂ ਦਾ ਇੰਟਰ ਰਿਲੀਜੀਅਸ ਮੈਰਿਜ ਆ, ਕਿ ਮੰਨ ਲਓ ਹਿੰਦੂ ਸਿੱਖ ਨੇ ਵਿਆਹ ਕਰਾਇਆ, ਜਿਹੜਾ ਵੀ ਸਿਨੈਰੀਓ ਤੁਸੀਂ ਲੈ ਲਓ, ਅਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਡਾਕੂਮੈਂਟ ਵੀ ਉਹ ਵੀ ਐਡ ਕਰਦੇ ਆ, ਬਰਥ ਸਰਟੀਫਿਕੇਟ ਤੋਂ ਵੀ ਨਾਮ ਅਲੱਗ-ਅਲੱਗ ਆ, ਰਿਲੀਜਨ ਅਲੱਗ-ਅਲੱਗ ਆ। ਸੋ ਜਿਹੜੀ ਅਥੈਂਟਿਸਿਟੀ ਆ ਉਹਦੀ, ਜਿਹੜੀ ਕੋਰਟ ਦੇ ਵਿੱਚ ਜ਼ਿਆਦਾ ਵੇਟੇਜ ਆ, ਕਿਉਂਕਿ ਉਹ ਸਾਬਿਤ ਕਰਨਾ ਔਖਾ ਕੰਮ ਨਹੀਂ ਹੈਗਾ ਕਿ ਦੋਨੋਂ ਡਿਫਰੈਂਟ ਧਰਮਾਂ ਨੂੰ ਬਿਲੋਂਗ ਕਰਦੇ ਆ, ਅਤੇ ਕੰਟਰੀ ਕੰਡੀਸ਼ਨ ਫੇਵਰ 'ਚ ਜਾਂਦੀਆਂ। ਤਾਂ ਕਰਕੇ ਜਿਹੜੇ ਇਹ ਵਾਲੇ ਕੇਸ ਆ ਉਹਨਾਂ ਦੀ ਅਪਰੂਵਲ ਰੇਟਿੰਗ ਜਿਹੜੀ ਹੈਗੀ ਆ ਉਹ ਕਾਫੀ ਹਾਈ ਆ, ਜੇ ਚੰਗੇ ਤਰੀਕੇ ਨਾਲ ਜੇ ਪ੍ਰਜੈਂਟ ਕੀਤਾ ਜਾਵੇ। ਜੀ ਜੀ, ਸੋ ਬਿਲਕੁਲ ਕਾਫੀ ਕੁਛ ਜਿਹੜਾ ਆ ਅਜਿਹੇ ਜਿਹੜੇ ਕੇਸਿਸ ਆ, ਕੁਛ ਥੋੜ੍ਹੇ ਡਿਫਰੈਂਟ ਸਿਨਾਰੀਓਜ਼ ਦੇ ਵਿੱਚ ਜਿਹੜੇ ਉਹ ਚੱਲਦੇ ਆ। ਸੋ ਇਹ ਜਿਹੜੀ ਜ਼ਰੂਰ ਹੁੰਦੀ ਹੈ ਚੀਜ਼, ਕਾਫੀ ਵਾਰੀ ਅਟਾਰਨੀ ਟਰਕਿਆਨਾ ਜੀ ਨੇ ਫੋਕਸ ਵੀ ਕੀਤਾ ਆ ਵੀ ਤੁਸੀਂ ਇੱਕੋ ਹੀ ਜਿਹੜੀ ਆ ਉਹ ਲਾਈਨ ਦੇ ਉੱਤੇ ਨਾ ਚੱਲੋ। ਜਦੋਂ ਤੁਸੀਂ ਵਕੀਲ ਦੇ ਕੋਲ ਜਾਂਦੇ ਹੋ, ਉਹਨਾਂ ਨੂੰ ਸਾਰੀ ਸਟੋਰੀ ਦੱਸੋ, ਸਿਰ ਉਹ ਤੁਹਾਨੂੰ ਸਲਾਹ ਦੇ ਕੇ ਦੱਸਣਗੇ ਵੀ ਤੁਹਾਡਾ ਕਿਹੜੇ ਚੀਜ਼ ਦੇ ਵਿੱਚ ਬੈਸਟ ਜਿਹੜਾ ਕੇਸ ਸਿਨਾਰੀਓ ਜਿਹੜਾ ਉਹ ਬਣ ਸਕਦਾ, ਕਿਹਦੇ ਵਿੱਚ ਪ੍ਰੋਬੇਬਿਲਿਟੀ ਵੱਧ ਆ, ਕਿਉਂਕਿ ਉਹ ਅੰਡਰ ਅੰਬਰੇਲਾ ਕਈ ਚੀਜ਼ਾਂ ਜਿਹੜੀਆਂ 2-3 ਆ ਜਾਂਦੀਆਂ। ਸੋ ਦੇਖਣਾ ਜਿਹੜਾ ਉਹ ਜ਼ਰੂਰੀ ਹੁੰਦਾ, ਉੱਥੇ ਸਲਾਹ ਲੈਣੀ ਜਿਹੜੀ ਉਹ ਜ਼ਰੂਰੀ ਹੁੰਦੀ ਆ। ਅਤੇ ਅਟਾਰਨੀ ਟਰਕਿਆਨਾ ਜੀ, ਆਪਾਂ ਅਗਲੀਆਂ ਜਿਹੜੀਆਂ ਹੁਣ ਖਬਰਾਂ ਦੇ ਵੱਲ ਨੂੰ ਜਿਹੜਾ ਕੁਛ ਕਰਦੇ ਹਾਂ, ਕੁਛ ਅਹਿਮ ਖਬਰਾਂ ਜੋ ਚੱਲ ਰਹੀਆਂ ਉਸ ਨੂੰ ਲੈ ਕੇ USCIS ਅਕਸਰ ਆਪਣੀਆਂ ਗਾਈਡੈਂਸ ਅਪਡੇਟਸ ਜਿਹੜੀਆਂ ਉਹ ਕਰਦੀਆਂ ਰਹਿੰਦੀ ਆ। ਹੁਣ ਨੈਚੁਰਲਾਈਜੇਸ਼ਨ ਸੈਰੇਮਨੀ ਵੈਨਿਊਜ਼ ਨੂੰ ਲੈ ਕੇ ਉਹਨਾਂ ਨੇ ਗਾਈਡੈਂਸ ਅਪਡੇਟ ਕੀਤੀ। ਕੀ ਹੈ ਜੀ ਇਹ ਪੂਰਾ ਮਸਲਾ? ਸੋ ਇਹਨਾਂ ਨੇ ਹੁਣ ਕੀ ਕਰ ਰਹੇ ਆ ਕਿ ਨੈਚੁਰਲਾਈਜੇਸ਼ਨ ਸੈਰੇਮਨੀ ਜਿਹੜੀ ਕਾਫੀ ਛੇਤੀ ਉਹ ਆਪਣੀਆਂ ਮਤਲਬ ਸਾਰਾ ਜਿਹੜਾ ਸਿਸਟਮ ਉਹਨੂੰ ਐਕਸਪੀਡਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੈਂ ਖੁਦ ਐਕਚੁਅਲੀ ਆਪਣੀ ਦਸੰਬਰ ਦੇ ਵਿੱਚ ਨੈਚੁਰਲਾਈਜੇਸ਼ਨ ਐਪਲੀਕੇਸ਼ਨ ਭਰੀ ਸੀਗੀ, ਅਤੇ ਮੈਨੂੰ ਅਪ੍ਰੈਲ ਦੇ ਵਿੱਚ ਉਹਨਾਂ ਨੇ ਹੁਣ ਜਿਹੜੀ ਇੰਟਰਵਿਊ ਵੀ ਦੇ ਦਿੱਤੀ ਹੈ। ਅਤੇ ਮੈਨੂੰ ਸੀਗਾ 1.5 ਸਾਲ ਲਾਊਗੇ। ਫਿੰਗਰਪ੍ਰਿੰਟ ਦਾ ਨੋਟਿਸ ਆ ਗਿਆ ਪਹਿਲਾਂ, ਕਿ ਪੁਰਾਣੇ ਵਾਲੇ ਚੱਕ ਲਏ ਆ। ਅਤੇ ਹੁਣ ਆਪਾਂ ਅੱਗੇ ਕੀ ਦੇਖ ਰਹੇ ਹਾਂ ਕਿ ਇਹਨਾਂ ਨੇ ਜਿਹੜੀ ਸਹੁੰ ਚੱਕ ਸਮਾਰੋਹ ਸੀਗੇ ਉਹਦੇ ਵਿੱਚ ਲੋਕਾਂ ਨੂੰ ਬੜੀ ਪ੍ਰੋਬਲਮ ਹੁੰਦੀ ਸੀ। ਓਬਵੀਅਸਲੀ ਹੁਣ ਇਲੈਕਸ਼ਨ ਦਾ ਵੀ ਟਾਈਮ ਆ, ਤੁਸੀਂ ਦੇਖੋਗੇ ਕਿ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੇ ਸਿਟੀਜ਼ਨ ਜਿਹੜੇ ਬਣਾਉਣੇ ਆ ਰਾਈਟ, ਅਤੇ ਵੋਟਿੰਗ ਜਿਹੜੀ ਆ ਉਹ ਇਨਕਰੀਜ਼ ਹੁੰਦੀ ਆ। ਅਤੇ ਜਿਹੜਾ USCIS ਉਹਨੇ ਪਹਿਲਾਂ ਤਾਂ ਜਿਹੜੇ ਵੈਨਿਊ ਸੀਗੇ ਹੈ ਨਾ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਦੇ ਦਿੰਦੇ ਆ ਕਿ ਤੁਹਾਡਾ ਜਿਹੜਾ ਇੱਕ ਸਰਕਾਰੀ ਮਹਿਕਮਾ ਵਾ ਉਹ USCIS ਜਿਹੜੀ ਉਹ ਤੁਹਾਡੀ ਆਹੀ ਫਾਰਮੈਲਿਟੀਜ਼ ਵਗੈਰਾ ਫੋਰਮ ਜਿਹੜੇ ਸਾਰੇ ਅਪਰੂਵ ਕਰਦੀ ਆ। ਪਰ ਜਿਹੜਾ ਸੈਰਮਨੀ ਹੁੰਦੀ ਆ ਜਦੋਂ ਬੰਦਾ ਸਿਟੀਜ਼ਨ ਬਣਦਾ ਵਾ, ਉਹ ਸਿਟੀਜ਼ਨ ਹੁਣ ਕੋਵਿਡ ਦੇ ਵਿੱਚ ਤਾਂ ਕਾਫੀ ਉਹਨਾਂ ਨੇ ਐਕਸਪੀਰੀਟ ਕਿ ਪਾਰਕਿੰਗ ਲੋਟ 'ਚ ਹੀ ਸਹੁੰ ਚੱਕ ਸਮਾਰੋਹ ਵਗੈਰਾ ਹੋਣ ਲੱਗ ਪਏ ਸੀਗੇ। ਪਰ ਇਹਨੂੰ ਇਹ ਕਾਫੀ ਜਿਹੜਾ ਵੱਡੀ ਚੀਜ਼ ਮੰਨਦੇ ਆ, ਜਿੱਦਾਂ ਇੱਥੇ ਗ੍ਰੈਜੂਏਸ਼ਨ ਵਗੈਰਾ, ਵਿਆਹ ਸ਼ਾਦੀ ਵਗੈਰਾ ਉਸ ਲੈਵਲ ਦੇ ਵਿੱਚ ਹੀ ਨੈਚੁਰਲਾਈਜੇਸ਼ਨ ਦਾ ਵੀ ਆਉਂਦਾ। ਅਤੇ ਨੈਚੁਰਲਾਈਜੇਸ਼ਨ ਦੀ ਜਿਹੜੀ ਉੱਦਾਂ ਸੈਰਮਨੀ ਹੁੰਦੀ ਹੈ, ਜੇ ਫੁੱਲ ਫਲੈਜ ਕਿਸੇ ਨੇ ਅਟੈਂਡ ਕੀਤੀ ਆ ਤਾਂ ਹੁਣ ਸੈਨੋਜ਼ੇ ਜਾਂ ਜਿੱਥੇ ਵੀ ਕਈ ਉਹਨਾਂ ਦੀਆਂ ਬਹੁਤ ਵੱਡੀਆਂ ਸੈਰਮਨੀ ਹੁੰਦੀਆਂ, ਹਜ਼ਾਰਾਂ ਦੇ ਵਿੱਚ ਲੋਕੀ ਜਿੱਦਾਂ ਆਉਂਦੇ ਆ, ਬੜਾ ਇਕੱਠ ਹੁੰਦਾ ਜਿੱਦਾਂ। ਅਤੇ ਉਹਦੇ ਵਿੱਚ ਕਾਫੀ ਜਿੱਦਾਂ ਅਮੈਰੀਕਨ ਚੀਜ਼ਾਂ ਜਿਹੜੀਆਂ ਸਟੈਂਡਰਡਾਈਜ਼ ਤੁਸੀਂ ਦੇਖੋਗੇ ਕਿ ਨੈਸ਼ਨਲ ਐਂਥਮ ਜਿਹੜਾ ਅਮਰੀਕਾ ਦਾ ਪਲੇ ਕਰਦੇ ਆ, ਫੇਸਿਸ ਆਫ ਅਮਰੀਕਾ, ਉਹਦੀ ਵੀਡੀਓ ਦਿਖਾਉਂਦੇ ਕਿ ਇਮੀਗ੍ਰੈਂਟ ਕਿੱਦਾਂ ਆਏ ਸੀਗੇ। ਓਪਨਿੰਗ ਸੈਰਮਨੀ ਦਿੰਦੇ, ਕੋਈ ਨਾ ਕੋਈ ਸਪੀਕਰ ਆਇਆ ਹੁੰਦਾ ਹਾਈ ਲੈਵਲ ਦਾ। ਅਤੇ ਜਿੰਨੀਆਂ ਕੰਟਰੀਆਂ ਦੇ ਲੋਕਾਂ ਨੇ ਸਿਟੀਜ਼ਨ ਸਹੁੰ ਚੱਕ ਸਮਾਰੋਹ, ਸਾਰਿਆਂ ਨੂੰ ਕਾਲ ਕਰਦੇ ਆ ਕਿ ਇੰਡੀਆ ਤੋਂ ਆ, ਨਾਈਜੀਰੀਆ ਤੋਂ ਆ। ਅਤੇ ਫਿਰ ਉਹਨਾਂ ਨੂੰ ਜਿਹੜੀ ਸਹੁੰ ਚੁਕਾਉਂਦੇ ਆ, ਅਤੇ ਜਿਹੜੇ ਵੀ ਗੈਸਟ ਸਪੀਕਰ ਵਗੈਰਾ ਹੁੰਦੇ ਆ, ਲੀਡਰਸ ਵਗੈਰਾ ਹੁੰਦੇ ਆ, ਉਹ ਆਪਣੇ ਕੀ ਨੋਟ ਰਿਮਾਰਕਸ ਵਗੈਰਾ ਪੇਸ਼ ਕਰਦੇ ਆ। ਅਤੇ ਇੱਕ ਉਹ ਵੀਡੀਓ ਰਿਕਾਰਡਿੰਗ ਦੇ ਵਿੱਚ ਜਿਹੜਾ US ਦਾ ਪ੍ਰੈਜ਼ੀਡੈਂਟ ਆ ਜਾਂ ਸੈਕਟਰੀ ਆ ਜਾਂ USCIS ਦਾ ਡਾਇਰੈਕਟਰ ਆ, ਉਹ ਆਪਣੀ ਕੰਗਰੈਚੁਲੇਟਰੀ ਰਿਮਾਰਕ ਵੀ ਪੇਸ਼ ਕਰਦਾ। ਮਤਲਬ ਕਿ ਐਡੇ ਲੈਵਲ ਦੀ ਚੀਜ਼ ਆ ਕਿ ਜਿਹੜਾ ਪ੍ਰੈਜ਼ੀਡੈਂਟ ਉਹਦੀ ਵੀ ਇੱਕ ਛੋਟੀ ਵੀਡੀਓ ਪਲੇ ਕਰਦੇ ਉੱਥੇ, ਕਿ ਉਹ ਧੰਨਵਾਦ ਕਰਦਾ ਜਿਹੜੇ ਇਮੀਗ੍ਰੈਂਟ ਆਏ ਆ। ਅਤੇ ਪਲੈਜ ਆਫ ਅਲੀਜੈਂਸ ਜਿਹੜੀ ਕਿ ਸਹੁੰ ਕਿ ਅਮਰੀਕਾ ਦੇ ਨਾਲ ਲਾਇਲਟੀ, ਉਹਨੂੰ ਸਾਰੇ ਜਣੇ ਰਿਸਾਈਡ ਕਰਦੇ ਆ। ਅਤੇ ਫਿਰ ਤੁਹਾਨੂੰ ਆਹੀ ਜਿਹੜੀ ਸਾਰੀ ਸੈਰਮਨੀ ਵਗੈਰਾ ਕਰਕੇ ਮਿਊਜ਼ਿਕ ਵੀ ਕਈ ਵਾਰੀ ਪਲੇ ਹੋ ਰਿਹਾ ਹੁੰਦਾ, ਅਤੇ ਸਿਟੀਜ਼ਨਸ਼ਿਪ ਸਰਟੀਫਿਕੇਟ ਜਿਹੜੀ ਦੇ ਦਿੰਦੇ ਆ। ਘੰਟੇ 2 ਘੰਟੇ ਦਾ ਜਿਹੜਾ ਇਵੈਂਟ ਇਹ ਜਿਹੜਾ ਚੱਲਦਾ। ਸੋ ਹੁਣ ਇਹ ਤਾਂ ਸੀਗਾ ਨੋਰਮਲ ਟਰਡੀਸ਼ਨਲ। ਅਤੇ ਹੁਣ ਇਹਨਾਂ ਨੇ ਜਿਹੜੇ ਉਹਦੇ ਵਿੱਚ ਪਹਿਲਾਂ ਰੱਖੇ ਸੀਗੇ ਕਿ ਕਿੱਥੇ ਇਹ ਸੈਰਮਨੀਆਂ ਜਿਹੜੀਆਂ ਹੋਣੀਆਂ, ਤਕਰੀਬਨ ਇਹ ਜਿਹੜੇ USCIS ਆਫਿਸ ਜਿਹੜੇ ਸੀਗੇ, ਜਾਂ ਫੈਡਰਲ ਸਟੇਟ ਜਾਂ ਗਵਰਨਮੈਂਟ ਬਿਲਡਿੰਗ ਸੀਗੀ ਉਹ 'ਚ ਹੁੰਦੀ ਸੀਗੀ, ਜਾਂ ਫੈਡਰਲ ਕੋਰਟ ਦੇ ਵਿੱਚ। ਮਿਲਟਰੀ ਦੇ ਜਿਹੜੇ ਵੈਨਿਊ ਹੁੰਦੇ ਸੀਗੇ ਆਰਮੀ ਵਾਲੇ, ਉਹਨਾਂ ਦੇ ਵਿੱਚ ਵੀ ਇਹ ਸੈਰਮਨੀਆਂ ਰੱਖੀਆਂ ਜਾ ਸਕਦੀਆਂ ਸੀਗੀਆਂ। ਕਈ ਵਾਰੀ ਇਹ ਛੋਟੇ ਜਿਹੜੇ ਸਪੋਰਟਿੰਗ ਇਵੈਂਟ ਸੈਂਟਰ ਹੈਗੇ, ਪਾਰਕਸ ਵਗੈਰਾ ਹੈਗੀਆਂ, ਜਾਂ US ਨੈਸ਼ਨਲ ਪਾਰਕ ਦੇ ਵਿੱਚ ਵੀ ਕਈ ਵਾਰੀ
ਤੇ ਹੋਰ ਜਿਹੜੇ ਪਬਲਿਕ ਪਾਰਕ ਉਹਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਆਪਾਂ ਬਹੁਤ ਕਾਮਨ ਦੇਖਦੇ ਹਾਂ, ਮਿਊਜ਼ੀਅਮ ਦੇ ਵਿੱਚ ਵੀ ਇਹ ਦੇਖਦੇ ਹਾਂ, ਕਈ ਵਾਰੀ ਫੇਅਰ ਜਾਂ ਫੈਸਟੀਵਲ ਜਾਂ ਪਬਲਿਕ ਸਕੂਲ ਦੇ ਵਿੱਚ ਵੀ, ਯੂਨੀਵਰਸਿਟੀ ਦੇ ਵਿੱਚ ਵੀ ਇਹ ਸਹੁੰ ਚੱਕ ਸਮਾਰੋਹ ਜਿਹੜੇ ਆ ਹੁੰਦੇ ਸੀਗੇ। ਤੇ ਹੁਣ ਇਹਨਾਂ ਨੇ ਓਬਵੀਅਸਲੀ ਕਿ ਇਹਨੂੰ ਹੋਰ ਕਿੱਦਾਂ ਐਕਸਪੈਂਡ ਕਰਨਾ, ਕਿ ਲੋਕਾਂ ਨੂੰ ਕਿੱਦਾਂ ਛੇਤੀ ਜਿਹੜਾ ਉਹ ਆ ਜਿਹੜਾ ਸਿਟੀਜ਼ਨ ਕਿੱਦਾਂ ਛੇਤੀ ਕਰਿਆ, ਜੈਸੇ ਕਿ ਇੱਥੇ ਆਪਾਂ ਨੂੰ ਸਾਲ 2 ਸਾਲ ਫੈਸਿਲਿਟੀਆਂ ਕਰਕੇ, ਕੋਵਿਡ ਕਰਕੇ ਜਿੱਦਾਂ ਇਹਨਾਂ ਨੂੰ ਵੇਟ ਕਰਨੀ ਪੈ ਗਈ ਸੀ ਕਿ ਉਹ ਦੁਬਾਰਾ ਸਿਨੈਰੀਓ ਨਾ ਆਵੇ, ਤਾਂ ਇਹਨਾਂ ਨੇ ਇਨਵਾਈਟ ਕੀਤਾ ਕਿ ਜਿਹੜੇ ਲੋਕੀ ਆ ਉਹ ਆਪਣੀਆਂ ਫੈਸਿਲਿਟੀਆਂ ਜਿਹੜੀਆਂ ਉਹ ਆਫਰ ਕਰ ਸਕਦੇ ਆ ਇਮੀਗ੍ਰੇਸ਼ਨ ਨੂੰ, ਕਿ ਸਾਡੇ ਤੁਸੀਂ ਜਿਹੜਾ ਸਹੁੰ ਚੱਕ ਸਮਾਰੋਹ ਕਰ ਸਕਦੇ ਆ। ਪਰ ਇਹਨਾਂ ਦੀਆਂ ਸ਼ਰਤਾਂ ਹੈਗੀਆਂ। ਹੁਣ ਇਹਨੂੰ ਦੱਸਣ ਦਾ ਮਕਸਦ ਕੀ ਹੈ, ਕਿ ਦੱਸਣ ਦਾ ਮਕਸਦ ਇਹੀ ਹੈ ਕਿ ਖਬਰਾਂ ਥੋੜ੍ਹੀਆਂ ਅੱਜ ਲਾਈਟਰ ਨੋਟ ਤੇ ਹੀ ਆ, ਤੇ ਕਿ ਅਮਰੀਕਾ ਜਿਹੜਾ ਉਹਦੇ ਵਿੱਚ ਜਦੋਂ ਤੁਸੀਂ ਇੱਕ ਲਾਅ ਦਾ ਸਿਸਟਮ ਲੋਕਾਂ ਦੇ ਉੱਤੇ ਲਾਗੂ ਕਰਦੇ ਆ, ਤਾਂ ਉਹ ਨਾ ਸਿਰਫ ਉਹ ਨਿਊਟਰਲ ਹੋਣਾ ਚਾਹੀਦਾ, ਪਰ ਉਹ ਨਿਊਟਰਲ ਦਿਖਣਾ ਵੀ ਚਾਹੀਦਾ ਵਾ। ਤੇ ਉਹ ਕਹਿੰਦੇ ਕਿ ਇਹ ਜਿਹੜੇ ਸਾਨੂੰ ਤੁਸੀਂ ਸਮਾਰੋਹ ਦੀਆਂ ਜਿਹੜੀ ਆਪਣੀ ਫੈਸਿਲਿਟੀਆਂ ਜੇ ਤੁਸੀਂ ਆਫਰ ਕਰਨੀਆਂ, ਤੇ ਉਹਦੇ ਵਿੱਚ ਕਿਹੜੀਆਂ ਫੈਸਿਲਿਟੀਆਂ ਤੁਸੀਂ ਕਿਹੜੇ ਲੋਕੀ ਆ ਜਿਹੜੇ ਨਹੀਂ ਉਹਨਾਂ ਨੂੰ ਉਹ ਐਕਸੈਪਟ ਕਰੂਗੇ, ਕਿ ਧਾਰਮਿਕ ਜਿਹੜੇ ਸਥਾਨ, ਕਿ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹ ਰਿਲੀਜਨ ਨੂੰ ਵਿੱਚ ਲੈ ਕੇ ਨਹੀਂ ਆਉਣਾ ਚਾਹੁੰਦੇ, ਨਿਊਟਰਲ ਰੱਖਣਾ ਚਾਹੁੰਦੇ ਆ, ਕਿ ਚਰਚ, ਗੁਰਦੁਆਰੇ, ਟੈਂਪਲ ਉਹ ਆਪਣੀ ਫੈਸਿਲਿਟੀਆਂ ਨਹੀਂ ਡੋਨੇਟ ਕਰ ਸਕਦੇ, ਕਿਉਂਕਿ ਉਹ ਇੰਟਰਫੇਰੈਂਸ ਹੋ ਜੂਗੀ, ਕਿਉਂਕਿ ਲੋਕਾਂ ਦਾ ਕਈਆਂ ਦਾ ਓਪੀਨੀਅਨ ਉਹ ਧਰਮ ਨੂੰ ਨਹੀਂ ਵੀ ਮੰਨਦੇ ਆ। ਇਹਦੇ ਨਾਲ ਕੋਈ ਵੀ ਵੈਨਿਊ ਜਿਹੜਾ ਇਦਾਂ ਦਾ ਕਿ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ, ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ, ਕਿਸੇ ਕਿਸਮ ਦੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ, ਉਹਨੂੰ ਵੀ ਉਹ ਐਕਸੈਪਟ ਨਹੀਂ ਕਰੂਗੇ। ਕੋਈ ਵੀ ਇਦਾਂ ਦੀ ਫੈਸਿਲਿਟੀ ਜਿਹਦਾ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਨਾਲ ਕਨੈਕਸ਼ਨ ਆ, ਜਾਂ ਕਿਸੇ ਵੀ ਕਿਸਮ ਦੀ ਉਹ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਉਹ ਇਹਦੇ ਵਿੱਚ ਨਹੀਂ ਆਉਂਦੀਆਂ। ਤੇ ਬੇਸਿਕਲੀ ਉਹ ਸਾਰਾ ਜਿਹੜਾ ਇਹ ਹੈਗਾ ਨਿਊਟਰਲ ਰੱਖਣਾ ਚਾਹੁੰਦੇ ਆ। ਤੇ ਕੋਈ ਵੀ ਐਸੀ ਸੰਸਥਾ ਜਿਹਦੇ ਵਿੱਚ ਕਿ ਲਾਅ ਐਨਫੋਰਸਮੈਂਟ ਨਾਲ ਜਾਂ ਸਰਕਾਰ ਦੇ ਨਾਲ ਜਿਹੜੇ ਕਿ ਲੋਕਾਂ ਨੂੰ ਪ੍ਰੋਸੀਕਿਊਟ ਕਰਦੇ ਆ, ਲੋਕਾਂ ਨੂੰ ਸਜ਼ਾ ਦਿੰਦੇ ਆ ਜਾਂ ਕੇਸ ਕਰਦੇ ਆ, ਉਹ ਫੈਸਿਲਿਟੀਆਂ ਇਹ ਓਪਨ ਨਹੀਂ ਕਰ ਸਕਦੇ। ਮਤਲਬ ਕਿ ਨਿਊਟਰਲ ਫੈਸਿਲਿਟੀਜ਼ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਤੇ ਉਹ ਤੁਸੀਂ ਉਹਨਾਂ ਨੂੰ ਡੋਨਰ ਲੈਟਰ ਆਪਣੀ ਭੇਜ ਸਕਦੇ ਆ, ਤੇ ਉਹ ਵੈਰੀਫਾਈ ਕਰੂਗੇ ਜੇ ਤੁਸੀਂ ਨਿਊਟਰਲ ਆ, ਤਾਂ ਤੁਹਾਡੀ ਫੈਸਿਲਿਟੀਜ਼ ਦੇ ਉੱਤੇ ਉਹ ਨੈਚੁਰਲਾਈਜੇਸ਼ਨ ਸੈਰੇਮਨੀ ਜਿਹੜੀਆਂ ਕੰਡਕਟ ਕਰ ਸਕਦੇ ਆ। ਸੋ ਇਹਨਾਂ ਨੇ ਇੱਕ ਨਵਾਂ ਅਪਡੇਟ ਦਿੱਤਾ ਕਿ ਪ੍ਰਾਈਵੇਟ ਲੋਕੀ ਜਿਹੜੇ ਹੈਗੇ ਆ ਸਰਕਾਰ ਦੇ ਨਾਲ ਕਿੱਦਾਂ ਕੋਲੈਬੋਰੇਟ ਕਰ ਸਕਦੇ ਆ, ਐਜ਼ ਲੌਂਗ ਐਜ਼ ਉਹ ਨਿਊਟਰਲ ਹੈਗੇ ਆ ਨਾ। ਜੀ, ਉਹੀ ਚੀਜ਼ ਜਿਹੜੀ ਉਹ ਦਿਖਾਉਣੀ ਪੈਣੀ ਆ। ਬਿਲਕੁਲ ਜੀ, ਪਾਰਕਿੰਗ ਲੋਟਾਂ ਦੇ ਵਿੱਚ ਜਿਹੜੀ ਸਹੁੰ ਚੱਕਣ ਦਾ ਸੀਗਾ ਜਿਸ ਟਾਈਮ ਤੇ ਕਰੋਨਾ ਸੀ, ਮੈਨੂੰ ਵੀ ਪਾਰਕਿੰਗ ਲੋਟ 'ਚ ਜਿਹੜੀ ਸਹੁੰ ਚੱਕਣੀ ਪਈ ਸੀ। ਬੰਦਾ ਬੜਾ ਕੁਝ ਸੋਚਦਾ, ਇੱਦਾਂ ਹੋਊਗਾ ਉੱਦਾਂ ਹੋਊਗਾ, ਪਰ ਕਈ ਇਹਦੇ ਉੱਤੇ ਥੱਲੇ ਇੱਦਾਂ ਹੋ ਜਾਂਦਾ ਆ। ਇਹਨਾਂ ਪੈਨੇਡੈਮਿਕਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜ਼ੋਰ ਜਿਹੜਾ ਉਹ ਕਿੱਦਾਂ ਚੱਲਦਾ ਨਹੀਂ। ਚਲੋ ਓਪਰਚੁਨਿਟੀ ਹੋਊਗੀ, ਲੈਟਸ ਸੀ ਕੀ ਜਿਹੜਾ ਕਰਨਾ। ਤੇ ਸੌਖਾ ਹੀ ਆ ਇਸ ਦਾ ਪ੍ਰੋਸੈਸ ਵਗੈਰਾ, ਇਹਨਾਂ ਨੇ ਫਾਰਮ ਵਗੈਰਾ ਭਰ ਕੇ ਫਿਰ ਉਹ ਘੱਲਣੇ ਆ ਜੇ ਕੋਈ ਆਪਣੀ ਥਾਂ ਦੇ ਉੱਤੇ ਜਿਹੜਾ ਉਹ ਕਰਾਉਂਦਾ ਹੈ? ਹਾਂਜੀ ਬਿਲਕੁਲ, 4 ਹਫ਼ਤੇ ਪਹਿਲਾਂ ਤੁਸੀਂ ਭਰਨਾ ਹੁੰਦਾ ਤੇ ਉਹ ਫਿਰ ਅਪਰੂਵ ਕਰ ਦਿੰਦੇ ਆ। ਤੇ ਸਰਕਾਰ ਦਾ ਕਹਿ ਲਓ ਪਬਲਿਕ ਦੇ ਨਾਲ ਕੋਲੈਬੋਰੇਸ਼ਨ ਜਿਹੜਾ ਉਹ ਵਧਾ ਰਹੀ ਆ, ਤੇ ਫੈਸਿਲਿਟੀਆਂ ਜਗ੍ਹਾ ਜਗ੍ਹਾ ਜਿਹੜੀ ਜ਼ਿਆਦਾ ਆਪਸ਼ਨਾਂ ਮਿਲ ਜੂਗੀਆਂ, ਤੇ ਥੋੜਾ ਪ੍ਰੋਸੈਸ ਹੋਰ ਫਾਸਟ ਹੋ ਜਾਊਗਾ। ਜੀ ਜੀ। ਇਸੇ ਤਰੀਕੇ ਨਾਲ USCIS ਨੇ ਜਿਹੜੀ ਸੈਲਫ ਸਿਲੈਕਟਿੰਗ ਜੈਂਡਰ ਮਾਰਕਰ ਫਾਰਮ ਦੇ ਉੱਤੇ, ਡਾਕੂਮੈਂਟਸ ਦੇ ਉੱਤੇ, ਉਹਦੀ ਪਾਲਿਸੀ ਗਾਈਡੈਂਸ ਦੇ ਵਿੱਚ ਵੀ ਚੇਂਜ ਕੀਤਾ ਆ। ਇਹ ਜੈਂਡਰ ਆਈਡੈਂਟਿਟੀ ਦਾ ਰੌਲਾ ਤਾਂ ਇਸ ਟਾਈਮ ਇੱਕ ਬਹੁਤ ਤਗੜੀ ਕਲਚਰ ਵਾਰ ਆਪਾਂ ਦੇਖ ਹੀ ਰਹੇ ਹਾਂ ਪੂਰੇ ਅਮਰੀਕਾ ਦੇ ਵਿੱਚ। ਤੇ USCIS ਨੇ ਕੀ ਚੇਂਜਸ ਕੀਤੇ ਆ ਜੀ ਆਪਣੀ ਪਾਲਿਸੀ ਦੇ ਵਿੱਚ? ਜੀ, ਸੋ ਕੰਟਰੋਵਰਸ਼ੀਅਲ ਟੌਪਿਕ ਆ, ਤੇ ਆਪਣਾ ਓਬਵੀਅਸਲੀ ਰੇਡੀਓ ਆਪਾਂ ਕਦੇ ਕੰਟਰੋਵਰਸ਼ੀਅਲ ਟੌਪਿਕ ਕੋਈ ਇਦਾਂ ਨਹੀਂ ਕਿ ਆਪਾਂ ਡਿਸਕਸ ਨਹੀਂ ਕਰਦੇ। ਸੋ ਆਪਣੀ ਕੋਈ ਇਹਦੇ ਵਿੱਚ ਮੈਨੂੰ ਕੋਈ ਪੋਜੀਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿ ਕਿਹੜੀ ਸਾਈਡ ਮੇਰੀ ਹੈਗੀ। ਮੈਂ ਤੁਹਾਨੂੰ ਖਬਰ ਜਿਹੜੀ ਉਹ ਰਿਲੇ ਕਰ ਰਿਹਾ ਕਿ ਕੀ ਆ। ਸੋ ਜੈਂਡਰ ਆਈਡੈਂਟਿਟੀ ਦਾ ਪ੍ਰੋਨਾਊਨ ਦਾ ਇਸ਼ੂ ਕੀ ਹੈਗਾ ਕਿ ਪਹਿਲਾਂ ਤਾਂ ਪ੍ਰੋਨਾਊਨ ਕੀ ਹੁੰਦੇ ਆ ਇੰਗਲਿਸ਼ ਦੇ? ਪ੍ਰੋਨਾਊਨ ਹੁੰਦਾ ਜਿੱਦਾਂ ਆਪਾਂ ਕਿਸੇ ਨੂੰ ਸੰਬੋਧਨ ਕਰਦੇ ਆ ਕਿ ਇਹ ਮੇਲ ਆ ਕਿ ਫੀਮੇਲ ਆ, ਹੈ ਨਾ, ਹੀ ਜਾਂ ਸ਼ੀ। ਤੇ ਉਹਦਾ ਹੀ ਰਿਲੇਟਡ ਇਹ ਹੁਣ ਕੁਛ 1 ਸਾਲਾਂ ਤੋਂ ਜਦੋਂ ਦੇ ਆਪਾਂ ਅਮਰੀਕਾ ਓਬਵੀਅਸਲੀ ਇੱਥੇ ਆ ਕੇ ਸੁਣਿਆ, ਇੰਡੀਆ ਦੇ ਵਿੱਚ ਤਾਂ ਇਹ ਨਹੀਂ ਸੀਗਾ। ਜੀ। ਤਾਂ ਕਿਉਂਕਿ ਇੰਡੀਆ ਦੀਆਂ ਹੋਰ ਸਰਵਾਈਵਲ ਪ੍ਰੋਬਲਮ ਬਹੁਤ ਜ਼ਿਆਦਾ ਹੈਗੀਆਂ। ਉਹ ਕਹਿੰਦੇ ਯਾਰ ਸਾਨੂੰ ਖਾਣ ਨੂੰ ਨਹੀਂ ਇੱਥੇ ਲੱਭਦਾ, ਤੁਸੀਂ ਕਿਹੜੇ ਹੋਰ ਮੁੱਦੇ ਚੱਕੀ ਜਾਂਦੇ? ਮੁੱਦੇ ਹੁਣ ਹਜ਼ਾਰਾਂ। ਸੋ ਇਹ ਵਾਲੀ ਕੰਟਰੀ ਦੇ ਵਿੱਚ ਜਿਹੜੇ ਮੁੱਦੇ ਆ ਇਹ ਜ਼ਿਆਦਾ ਓਬਵੀਅਸਲੀ ਪਲੇਟਫਾਰਮਾਂ ਲੋਕੀ ਆਪਣੀ ਗੱਲ ਰੱਖ ਸਕਦੇ ਆ। ਤੇ ਜਿਹੜਾ ਮੇਰਾ ਇੰਟਰਸਟ ਹੈਗਾ ਉਹ ਸਿਰਫ ਹੈਗਾ ਕਿ ਲੋਕੀ ਆਪਣੀ ਗੱਲ ਰੱਖ ਸਕਦੇ ਆ ਕਿ ਨਹੀਂ। ਹੁਣ ਦੋਨੋਂ ਪੱਖ ਉਹਦੇ ਵਿੱਚ 50-50% ਦੇ ਇਹਨਾਂ ਨੇ ਸਟੈਟਸ ਆਪਣੇ ਰੱਖੇ ਹੋਏ ਆ ਕਿ ਇਸ਼ੂ ਹੈ ਕਿ ਨਹੀਂ ਹੈ। ਕਈ ਲੋਕੀ ਮੰਨਦੇ ਕਿ ਨਹੀਂ, ਇਹ ਇਸ਼ੂ ਨਹੀਂ ਹੈ, ਇਹ ਫਜ਼ੂਲ ਆ, ਰੱਬ ਨੇ 2 ਹੀ ਜੈਂਡਰ ਬਣਾਏ ਆ, ਮੇਲ ਫੀਮੇਲ, ਤੇ ਬਾਕੀ ਲੋਕੀ ਡੀਵੀਏਟ ਕਰ ਰਹੇ ਆ। ਤੇ ਸਕੂਲ ਸਿਸਟਮ ਦੇ ਵਿੱਚ ਵੀ ਹੁਣ ਜਿਹੜੀ ਇਹ ਜੈਂਡਰ ਆਈਡੈਂਟਿਟੀ ਜਾ ਰਹੀ ਆ, ਪੇਰੈਂਟਸ ਕਈ ਓਬਜੈਕਟ ਕਰ ਰਹੇ ਆ ਕਿ ਇਹ ਲੋਕਾਂ ਤੇ ਆਪਣਾ ਬਿਲੀਫ ਇੰਪੋਜ਼ ਕਰ ਰਹੇ ਆ।
ਦੋਨੋਂ ਸਾਈਡਾਂ ਜਿਹੜੀਆਂ ਹੈਗੀਆਂ ਡਿਬੇਟ ਕਾਫੀ ਜਿਹੜਾ ਇੰਟਰਸਟਿੰਗ ਤੇ ਇੰਟੈਂਸ ਆ। ਸੋ ਡਿਬੇਟ ਹੈ ਕੀ ਹੈ ਕਿ ਉਹ ਡਿਬੇਟ ਇਹ ਆ ਬੇਸਿਕਲੀ ਕਿ ਜਿਹੜਾ ਇੱਕ ਜਿਹੜਾ ਬੰਦਾ ਆਪਣੇ ਆਪ ਨੂੰ ਟਰਾਂਸਜੈਂਡਰ ਆਇਡੈਂਟੀਫਾਈ ਕਰਦਾ, ਜਿਹੜਾ ਕਿ ਕਹਿੰਦਾ ਕਿ ਨਾ ਮੈਂ ਮੇਲ ਆ ਨਾ ਮੈਂ ਫੀਮੇਲ ਆ, ਉਹਨੂੰ ਹੁਣ ਕੀ ਜਿਹੜੀ ਜਿੱਦਾਂ ਹੁਣ ਆਪਾਂ ਜਾਂਦੇ ਹਾਂ ਰੈਸਟ ਰੂਮ 'ਚ ਦੇਖਦੇ ਹਾਂ ਕਿ ਮੇਲ ਫੀਮੇਲ ਰੈਸਟ ਰੂਮ ਹੁੰਦੇ ਆ, ਕਿ ਉਹਨੂੰ ਜੇ ਇੱਕ ਮੇਲ ਆ ਉਹ ਆਪਣੇ ਆਪ ਨੂੰ ਫੀਮੇਲ ਆਇਡੈਂਟੀਫਾਈ ਕਰਦਾ ਕਿ ਉਹਨੂੰ ਮੇਲ ਰੈਸਟ ਰੂਮ ਯੂਜ਼ ਕਰਨਾ ਕਿ ਉਹਨੇ ਫੀਮੇਲ ਰੈਸਟ ਰੂਮ ਯੂਜ਼ ਕਰਨਾ। ਹੁਣ ਕੰਟਰੋਵਰਸੀ ਇਹ ਹੈ ਕਿ ਜਿਹੜੀ ਇੱਧਰਲੀ ਸਾਈਡ ਆ ਫੀਮੇਲ, ਉਹ ਕਹਿੰਦੇ ਕਿ ਇਹ ਸਾਡਾ ਸਿਕਿਉਰਿਟੀ ਦਾ ਇਸ਼ੂ ਹੈਗਾ, ਜਿਹੜਾ ਉੱਧਰਲੀ ਸਾਈਡ ਆ ਉਹ ਕਹਿੰਦੇ ਕਿ ਨਹੀਂ ਆਪਣਾ ਸਾਡਾ ਫਰੀਡਮ ਆਫ ਐਕਸਪ੍ਰੈਸ਼ਨ ਦਾ ਇਸ਼ੂ ਹੈਗਾ। ਤਾਂ ਤੁਸੀਂ ਦੇਖੋਗੇ ਕਿ ਹੁਣ ਏਅਰਪੋਰਟਾਂ ਤੇ ਪਬਲਿਕ ਇੰਸਟੀਟਿਊਸ਼ਨਸ ਦੇ ਵਿੱਚ, ਕਮਰਸ਼ੀਅਲ ਬਿਲਡਿੰਗਸ ਦੇ ਵਿੱਚ ਕੀ ਹੈਗਾ ਕਿ ਉਹ ਕਹਿੰਦੇ ਕਿ ਤੁਸੀਂ ਆਪਣੇ ਰੈਸਟ ਰੂਮਸ ਵਗੈਰਾ ਜਿਹੜੇ ਉਹਨੂੰ ਲੇਬਲ ਨਹੀਂ ਕਰ ਸਕਦੇ ਕਿ ਇਹ ਮੇਲ ਫੀਮੇਲ ਆ, ਤੁਹਾਨੂੰ ਉਹਨੂੰ ਜਾਂ ਤਾਂ ਯੂਨੀਸੈਕਸ ਕਰਨਾ ਪਊਗਾ ਜਾਂ ਤੁਹਾਨੂੰ ਉਹਨੂੰ ਮਲਟੀ ਯੂਜ਼ ਉਹ ਕਰਨਾ ਪਊਗਾ, ਸਿੰਗਲ ਯੂਜ਼, ਪਰ ਤੁਹਾਨੂੰ ਉਹਦੇ ਵਿੱਚ ਮਲਟੀਪਲ ਜੈਂਡਰ ਲਿਖਣੇ ਪਊਗੇ। ਸੋ ਇਦਾਂ ਦੇ ਛੋਟੇ ਛੋਟੇ ਮੁੱਦੇ ਜਿਹੜੇ ਸ਼ੁਰੂ ਹੋਏ। ਸੋ ਗੱਲ ਇਹ ਸੀਗੀ ਕਿ ਹੁਣ ਕਿੱਥੇ ਤੱਕ ਗੱਲ ਜਾਂਦੀ ਹੈ, ਰਾਈਟ। ਸੋ ਹੁਣ ਇਹ ਇਮੀਗ੍ਰੇਸ਼ਨ ਤੱਕ ਆ, ਸੋ ਤਾਂ ਕਰਕੇ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਕਿ ਪਹਿਲਾਂ ਨਹੀਂ ਸੀਗੀ। ਸੋ ਜਿੰਨੇ ਵੀ ਇਮੀਗ੍ਰੇਸ਼ਨ ਦੇ ਫਾਰਮ ਆ ਉਹ ਮੇਲ ਫੀਮੇਲ ਸੀਗੇ। ਸੋ ਕੀ ਕਹਿੰਦੇ ਆ ਕਿ ਹੁਣ ਇਫੈਕਟਿਵ ਇਹਨਾਂ ਨੇ ਆਪਣੀ ਇੱਕ ਪਾਲਿਸੀ ਜਿਹੜੀ ਚੇਂਜ ਹੋਈ ਕੀਤੀ ਹੈ ਕਿ ਜਿਹੜੀ ਸਿਟੀਜ਼ਨਸ਼ਿਪ ਹੁੰਦੀ ਹੈ, ਜਿੱਦਾਂ ਤੁਸੀਂ ਉਹਦੇ ਉੱਤੇ ਆਪਣਾ ਨਾਮ ਬਦਲ ਸਕਦੇ ਆ, ਤਾਂ ਉਹਨਾਂ ਨੇ ਇੱਕ ਹੋਰ ਬਾਕਸ ਤੁਹਾਨੂੰ ਮਾਰਕ ਕਰਨ ਲਈ ਦੇਣਾ ਜਿਹਦੇ ਉੱਤੇ ਐਕਸ ਲਿਖਿਆ ਹੁੰਦਾ ਕਿ ਮੇਲ ਫੀਮੇਲ ਤੇ ਐਕਸ ਕੀ, ਜੇ ਤੁਹਾਡੀ ਆਇਡੈਂਟੀਟੀ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨਾਲ ਮੈਚ ਨਹੀਂ ਕਰਦੀ ਤਾਂ ਤੁਸੀਂ ਆਪਣਾ ਐਕਸ ਜਿਹੜਾ ਉਹ ਮਾਰਕ ਕਰ ਸਕਦੇ ਆ। ਸੋ ਇਹਦਾ ਜਿਹੜਾ ਡਿਬੇਟ ਹੁਣ ਇਹ ਆ ਕਿ ਜਿਹੜੇ ਲੋਕੀ ਬਿਲੀਵ ਕਰਦੇ ਆ ਕਿ ਬਾਇਓਲੋਜੀਕਲ ਮੇਲ ਫੀਮੇਲ ਹੈਗੀ, ਉਹਨਾਂ ਦਾ ਪ੍ਰੋਟੈਸਟ ਇਹ ਹੈਗਾ ਕਿ ਠੀਕ ਆ ਜੀ, ਸਾਡਾ ਵੀ ਇੱਕ ਰਾਈਟ ਹੈਗਾ ਕਿ ਆਪਾਂ ਇਸ ਹਿਸਾਬ ਨਾਲ ਦੇਖਦੇ ਆ, ਤੁਸੀਂ ਸਾਡਾ ਰਾਈਟ ਇਨਫਰਿੰਜ ਕਰ ਰਹੇ ਆ ਕਿ ਤੁਸੀਂ ਸਾਨੂੰ ਫੋਰਸ ਕਰ ਰਹੇ ਆ ਕਿ ਆਪਾਂ ਜਿਹੜਾ ਬੰਦਾ ਉਹਨੂੰ ਐਜ਼ ਅ ਐਕਸ ਕੀ ਜੈਂਡਰ ਨਿਊਟਰਲ ਆਇਡੈਂਟੀਫਾਈ ਕਰੀਏ। ਸੋ ਇਹ ਡਿਬੇਟ ਹੁਣ ਅਨਐਂਡਿੰਗ ਆ, ਜਿੱਦਾਂ ਗਨ ਕੰਟਰੋਲ ਵਾਲਾ, ਐਬੋਰਸ਼ਨ ਵਾਲਾ, ਦੋਨੋਂ ਸਾਈਡ ਤੇ ਤੁਹਾਨੂੰ ਇਕੁਅਲੀ ਸਟਰੋਂਗ ਆਰਗੂਮੈਂਟ ਜਿਹੜੀਆਂ ਉਹ ਮਿਲ ਜਾਣੀਆਂ। ਪਰ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਪਾਲਿਸੀ ਜਿਹੜੀ ਹੈਗੀ ਉਹ ਇਸ ਟਾਈਮ ਇਹ ਹੈਗੀ ਕਿ ਉਹ ਇਹਨਾਂ ਅੱਗੇ ਪ੍ਰੋਸੀਡ ਕਰ ਰਹੀ ਹੈ ਤੇ ਸਿਟੀਜ਼ਨਸ਼ਿਪ ਦੇ ਵਿੱਚ ਉਹ ਜਿਹੜਾ ਇੱਕ ਜੈਂਡਰ ਬਾਕਸ ਆ ਉਹਦੀ ਆਪਸ਼ਨ ਦੇ ਰਹੀ ਹੈ। ਉਹਨਾਂ ਨੇ ਇੱਕ ਕਮੈਂਟ ਰੂਲ ਮੇਕਿੰਗ ਜਿਹੜਾ ਪੀਰੀਅਡ ਹੁੰਦਾ ਕਿ ਲੋਕਾਂ ਦੇ ਪਬਲਿਕ ਦੇ ਕਮੈਂਟ ਲੈਂਦੇ ਆ ਦੋਨੋਂ ਸਾਈਡਾਂ ਤੋਂ, ਤੇ ਉਹਨਾਂ ਨੇ ਦੋਨੋਂ ਸਾਈਡਾਂ ਤੋਂ ਕਮੈਂਟ ਲਏ ਆ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਇਹ ਕੱਢਿਆ ਕਿ ਜਿਹੜੇ ਟਰਾਂਸਜੈਂਡਰ ਲੋਕ ਆ ਉਹ ਕਹਿੰਦੇ ਆ ਕਿ ਸਾਨੂੰ ਇਹਦੇ ਨਾਲ ਕਾਫੀ ਬਰਡਨ ਹੁੰਦਾ ਆਪਣੀ ਆਇਡੈਂਟੀਟੀ ਪ੍ਰੂਵ ਕਰਨ ਨਾਲ ਕਿ ਕੀ ਹੈਗੀ ਆ। ਸੋ ਸਿਟੀਜ਼ਨਸ਼ਿਪ ਉਹਨਾਂ ਨੇ ਇਹ ਕੀਤਾ ਕਿ ਤੁਸੀਂ ਆਪਣਾ ਜਿਹੜਾ ਉਹ ਐਕਸ ਹੈਗਾ ਉਹਨੂੰ ਮਾਰਕ ਕਰ ਸਕਦੇ ਆ, ਜਿਹੜਾ ਤੁਹਾਡੇ ਪੁਰਾਣੇ ਬਰਥ ਸਰਟੀਫਿਕੇਟ ਵਗੈਰਾ ਕੀ ਬੋਲਦੇ ਆ, ਮੇਲ ਫੀਮੇਲ ਬੋਲਦੇ ਆ, ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ। ਤੁਹਾਨੂੰ ਸਿੰਪਲੀ ਇੱਕ ਆਪਸ਼ਨ ਦਿੱਤੀ ਹੈ ਕਿ ਤੁਸੀਂ ਆਪਣੀ ਜਿਹੜਾ ਜੈਂਡਰ ਓਰੀਐਂਟੇਸ਼ਨ ਆ ਉਹਨੂੰ ਐਕਸ ਮਾਰਕ ਕਰਕੇ ਜਾ ਸਕਦੇ ਆ। ਸੋ ਇਹ ਹੁਣ ਸਿਟੀਜ਼ਨਸ਼ਿਪ ਦੇ ਵਿੱਚ ਫੈਡਰਲ ਲਾਅ ਦੇ ਲੈਵਲ ਦੇ ਉੱਤੇ ਗਵਰਨਮੈਂਟ ਇਹ ਜਿਹੜੀ ਪਾਲਿਸੀ ਰੈਗੂਲੇਟ ਕਰ ਰਹੀ ਆ। ਸੋ ਸੇਮ ਥਿੰਗ ਹੁਣ ਪਬਲਿਕ ਸਕੂਲ ਸਿਸਟਮ ਦੇ ਵਿੱਚ ਕੀ ਆ ਕੀ ਨਹੀਂ ਆ, ਕੌਣ ਡਿਸਾਈਡ ਕਰਦਾ, ਕੌਣ ਇਹ ਪਾਲਿਸੀ ਡਿਸਾਈਡ ਕਰਦੇ ਆ, ਸੋਸ਼ੋਲੋਜਿਸਟ ਕੀ ਕਹਿੰਦੇ ਆ, ਐਂਥਰੋਪੋਲੋਜਿਸਟ ਕੀ ਕਹਿੰਦੇ ਆ, ਉਹ ਮੇਰੀ ਸਮਝ ਤੋਂ ਗੱਲਾਂ ਬਾਹਰ ਆ। ਇੰਨਾ ਮੇਰੀ ਕੋਈ ਐਕਸਪਰਟੀਜ਼ ਨਹੀਂ ਹੈਗੀ ਇਹ ਸਬਜੈਕਟ ਮੈਟਰ ਦੇ ਵਿੱਚ। ਤੇ ਆ ਜਿਹੜੀ ਸੀਗੀ ਸਿਰਫ ਇੰਨੀ ਇਹ ਖਬਰ ਆ। ਜੀ ਜੀ। ਤੇ ਅਗਲੀ ਜਿਹੜੀ ਗੱਲ ਕਰੀਏ ਮਾਈਗ੍ਰੈਂਟ ਡੈਥਸ ਜਿਹੜੀਆਂ ਆਪਾਂ ਦੇਖੀਆਂ, ਅਟਾਰਨੀ ਟਰਕਿਆਨਾ ਜੀ ਪਿਛਲੇ ਦੀ ਵੀ ਆਪਾਂ ਇਸ ਦੀ ਜਿਹੜੀ ਗੱਲ ਕਰ ਰਹੇ ਸੀਗੇ, ਕਹਿੰਦੇ ਵੀ ਕਾਈਂਡ ਆਫ ਦਰਵਾਜ਼ਾ ਉਹਨਾਂ ਨੇ ਤਾਂ ਨਹੀਂ ਖੋਲਿਆ ਵੀ ਕਿਉਂਕਿ $200 ਦੀ ਰਿਸ਼ਵਤ ਨਹੀਂ ਦੇ ਸਕੇ। ਇੰਨੇ ਲੋਕਾਂ ਦੀ ਜਾਨ $200 ਤੋਂ ਵੀ ਉਹਦੇ ਵੀ ਬਰਾਬਰ ਨਹੀਂ ਜਿਹੜੀ ਉਹਨਾਂ ਨੇ ਸਮਝੀ, ਇੰਨੀ ਜਿਹੜੀ ਸਸਤੀ ਜਿਹੜੀ ਉਹ ਸਮਝ ਲਈ ਜਾਨ ਉਹਨਾਂ ਦੀ। ਸੋ ਮੁੱਦਾ ਇਹ ਬਹੁਤ ਵਧਣਾ ਤੇ ਆਪਾਂ 2-3 ਦਿਨ ਹੋ ਗਏ, 2-3 ਵਾਰੀ ਆਪਾਂ ਆਹੀ ਖਬਰ ਡਿਸਕਸ ਕੀਤੀ ਕਿਉਂਕਿ ਹੁਣ ਹੋਰ ਪਰਦੇ ਉੱਠ ਰਹੇ ਆ ਕਿ ਖਬਰਾਂ ਸੀਗੀਆਂ। ਸੋ ਸਰਕਾਰ ਨੇ ਬਣਾਈ ਡੀਲ ਮੈਕਸੀਕੋ ਦੇ ਨਾਲ, ਅਮਰੀਕੀ ਸਰਕਾਰ ਨੇ, ਕਿ ਤੁਸੀਂ ਇਹਨਾਂ ਨੂੰ ਅਸਾਈਲਮ ਵਗੈਰਾ ਜਿਹੜਾ ਦੇਣਾ, ਰਾਈਟ। ਠੀਕ ਹੈ। ਇਹ ਥਰਡ ਕੰਟਰੀ ਰੂਲ ਕਿ ਤੁਸੀਂ ਮੈਕਸੀਕੋ 'ਚ ਦੇਣਾ, ਤੇ ਹੁਣ ਅਜੇ ਸ਼ੁਰੂ ਵੀ ਨਹੀਂ ਹੋਣ ਦਾ ਉੱਤੇ ਆਇਆ ਮੇ ਦੇ, ਤਾਂ ਪਹਿਲਾਂ ਹੀ ਐਡਾ ਵੱਡਾ ਕਾਰਨਾਮਾ ਜਿਹੜਾ ਸਾਹਮਣੇ ਆ ਗਿਆ। ਸੋ ਐਂਡ ਆਫ ਦਾ ਡੇ ਇਹ ਕੰਟਰੀਆਂ ਚੋਂ ਇੰਡੀਆ, ਮੈਕਸੀਕੋ, ਇਹਨਾਂ ਚੋਂ ਲੋਕੀ ਤਾਂ ਆ ਰਹੇ ਆ, ਹੁਣ ਰੌਲਾ ਬਹੁਤ ਪਾਉਂਦੇ ਆ ਕਿ ਮੇਰੀ ਕੰਟਰੀ ਮਹਾਨ ਆ, ਰਾਈਟ। ਲੋਕੀ ਹਰੇਕ ਬੰਦਾ ਲੜਨ ਮਰਨ ਤੇ ਉਤਰ ਜਾਂਦੇ ਆ, ਪਰ ਏਦਾਂ ਕਿ ਕਰਪਸ਼ਨ ਦੀ ਤੁਹਾਨੂੰ ਗੱਲ ਦੱਸਣ ਜਾ ਰਹੇ ਆ, ਕੋਈ ਯੂਨੀਕ ਨਹੀਂ ਹੈਗੀ, ਆਪਾਂ ਵੀ ਆਪਣੀ ਕੰਟਰੀ 'ਚ ਸੁਣਦੇ ਆਏ ਆ। ਸੋ ਇਹ ਵੀ ਕੋਈ ਕੰਟਰੀ ਡਿਫਰੈਂਟ ਨਹੀਂ ਹੈਗੀ। ਸੋ ਪਹਿਲਾਂ ਤਾਂ ਜੇ ਖਬਰ ਦੀ ਸ਼ੁਰੂਆਤ ਕਰੀਏ, ਜਿਹਨਾਂ ਨੇ ਪਹਿਲਾਂ ਨਹੀਂ ਸੁਣੇ ਪਿਛਲੇ 2 ਹਫ਼ਤੇ, ਤਾਂ ਕੀ ਹੋਇਆ ਕਿ ਜੇਲ੍ਹ ਸੈੱਲ ਸੀਗਾ ਹੁਆਰੇਜ਼ ਦੇ ਵਿੱਚ, ਉੱਥੇ ਅੱਗ ਲੱਗ ਗਈ ਤੇ ਇੱਕ ਵੀਡੀਓ ਕੈਮਰਾ ਸੀਗਾ ਉੱਥੋਂ ਦੀ ਉਹਨਾਂ ਨੇ ਫੁਟੇਜ ਜਿਹੜੀ ਲਈ ਆ, ਤੇ ਛੋਟੀ ਜਿਹੀ ਪਹਿਲਾਂ ਹੋਈ ਵਾਈਟ ਰੰਗ ਦੀ ਸਮੋਕ ਸੀ, ਧੂੰਆਂ ਉੱਠਿਆ, ਫਿਰ ਸੰਤਰੀ ਰੰਗ ਦੀ ਅੱਗ ਜਿਹੜੀ ਪੂਰੀ ਫੁੱਲ ਫਲੈਜ, ਲੋਕੀ ਚੀਕਾਂ ਚੁੱਕਾਂ ਮਾਰਨ ਲੱਗ ਪਏ। ਜਿਹੜਾ ਸੀਗਾ ਜੇਲ੍ਹ ਉਹਨੂੰ ਲੌਕ ਕੀਤਾ ਪਿਆ ਸੀਗਾ, ਤੇ ਗਾਰਡ ਜਿਹੜੇ ਸੀਗੇ ਉਹ ਆਰਾਮ ਨਾਲ ਜਿਹੜਾ ਉੱਥੋਂ ਦੀ ਨਿਕਲ ਰਹੇ, ਉਹਨਾਂ ਨੇ ਜਿਹੜਾ ਦਰਵਾਜ਼ਾ ਨਹੀਂ ਖੋਲ੍ਹਿਆ। ਇਹ ਵੀਡੀਓ 'ਚ ਸਾਨੂੰ ਜਿੱਦਾਂ ਦਿਖਿਆ, ਤੇ ਇੱਕ ਬੰਦਾ ਸੀਗਾ ਉਹਨੇ ਪਾਣੀ ਪਾ ਲਿਆ ਆਪਣੀ ਬੋਡੀ ਦੇ ਉੱਤੇ ਟਾਇਲਟ ਤੋਂ, ਉੱਥੋਂ ਦੀ ਉਹਨੂੰ ਲੱਗਿਆ ਸ਼ਾਇਦ ਬਚ ਜਾਊਗਾ, ਸ਼ਾਇਦ ਕੋਈ ਆ ਜਾਊਗਾ ਬਚਾਉਣ,
ਤੇ ਪਰ ਜਿਹੜੇ ਗਾਰਡ ਸੀਗੇ ਉਹ ਆਰਾਮ ਨਾਲ ਆਪਣਾ ਜਿਹੜਾ ਬਿਲਡਿੰਗ ਤੋਂ ਵਾਕਆਊਟ ਕਰ ਗਏ। 39 ਇਹਦੇ ਵਿੱਚ ਜਿਹੜੇ ਸੀਗੇ ਅੱਗ ਦੇ ਵਿੱਚ ਸੜ ਕੇ ਉੱਥੇ ਮਰ ਗਏ ਮਾਰਚ 27 ਨੂੰ। ਇੱਕ ਬੰਦਾ ਜਿਹੜਾ ਬਚਿਆ ਉਹ ਹਸਪਤਾਲ ਜਾ ਕੇ ਉਹਦੀ ਡੈਥ ਹੋ ਗਈ। ਤੇ ਇਹ ਜਿਹੜਾ ਸਾਰਾ ਕਿੱਸਾ ਸੀਗਾ ਇੱਕ ਕੈਦੀ ਨੇ ਸ਼ੁਰੂ ਕੀਤਾ ਸੀਗਾ, ਕਿਉਂਕਿ ਉਹਨੂੰ ਰੋਟੀ ਪਾਣੀ 10 ਘੰਟੇ ਤੋਂ ਉੱਤੇ ਹੋ ਗਏ ਸੀ, ਪਿੱਛੋਂ ਵੀ ਭੁੱਖਾ ਪਿਆਸਾ ਸੀ। ਉਹ ਪ੍ਰੋਟੈਸਟ ਕਰ ਰਿਹਾ ਸੀਗਾ ਕਿ ਉਹਨੂੰ ਤੁਸੀਂ ਜਿਹੜਾ ਹੈਗਾ ਖਾਣਾ ਨਹੀਂ ਦੇ ਰਹੇ, ਖਾਣਾ ਦਿਓ। ਤੇ ਜਿਹੜੇ ਸਰਵਾਈਵਰ ਸੀਗੇ ਉਹਨਾਂ ਨੇ ਹੁਣ ਜਦੋਂ ਪੜਤਾਲ ਕੀਤੀ ਇਹਦੀ ਤਾਂ ਇਹ ਸਾਹਮਣੇ ਆਇਆ ਕਿ $200 ਉਹ ਰਿਸ਼ਵਤ ਮੰਗਦੇ ਸੀਗੇ ਲੋਕਾਂ ਨੂੰ ਛੱਡਣ ਦੀ ਉੱਥੇ। ਤੇ ਉਹਨਾਂ ਨੇ ਫਿਰ ਕਾਫੀ ਜਿਹੜੇ ਗਾਰਡ ਗੂਡ ਸੀਗੇ ਸਾਰੇ ਲੋਕਾਂ ਨੂੰ ਹੁਣ ਮੈਕਸੀਕੋ ਸਰਕਾਰ ਦੀ ਐਡੀ ਨੈਸ਼ਨਲ ਲੈਵਲ ਤੇ ਗੱਲ ਆ ਗਈ, ਅਮਰੀਕਾ ਵੀ ਹੁਣ ਇਨਵੋਲਵ ਆ, ਦਾ ਪ੍ਰੈਸ਼ਰ ਪਿਆ। ਉਹਨਾਂ ਨੇ ਹੁਣ ਇਹਨੂੰ ਜਾਂਚ ਪੜਤਾਲ ਕਰਨੀ ਸ਼ੁਰੂ ਕਰਤੀ ਆ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸੈਂਟਰ ਸੀਗਾ ਇਹ ਇੱਕ ਤਰ੍ਹਾਂ ਦਾ ਐਕਸਟੋਰਸ਼ਨ ਸੈਂਟਰ ਸੀਗਾ, ਇਹਦਾ ਕੋਈ ਹੋਰ ਮਕਸਦ ਨਹੀਂ ਸੀਗਾ। ਇਹ ਲੋਕਾਂ ਨੂੰ ਫੜ ਕੇ ਉੱਥੇ ਬੰਦ ਕਰ ਦਿੰਦੇ ਸੀ ਤਾਂ ਕਿ ਉਹਨਾਂ ਕੋਲ $200 ਇਹ ਲੈ ਸਕਣ। ਤੇ ਜਿਹੜਾ ਇੱਕ ਕੈਦੀ ਆ ਉਹ ਸਾਹਮਣੇ ਆਇਆ, ਉਹ ਕਹਿੰਦਾ ਕਿ ਮੇਰਾ ਨਾਂ ਨਹੀਂ ਦੱਸਣਾ, ਲਾਸਟ ਕੀ ਆ ਓਬਵੀਅਸਲੀ ਕੌਨਫੀਡੈਂਸ਼ੀਅਲ ਰੱਖਣਾ, ਕਿਉਂਕਿ ਹੁਣ ਪਤਾ ਨਹੀਂ ਕਿ ਕੌਣ ਇਹਦੇ ਵਿੱਚ ਇਨਵੋਲਵ ਆ, ਰਾਈਟ, ਕਿੰਨੇ ਲੈਵਲ ਤੇ ਇਨਵੋਲਵ ਆ। ਸੋ ਕਹਿੰਦਾ ਕਿ ਇਹ ਜਿਹੜਾ ਦੋ ਹੀ ਤਰੀਕੇ ਸੀਗੇ ਇੱਥੋਂ ਬਚਣ ਦੇ। ਪਹਿਲਾ ਤਰੀਕਾ ਤਾਂ ਯਾਦ ਆ, ਤੁਸੀਂ $200 $200 ਤੁਸੀਂ ਉਹਨਾਂ ਨੂੰ ਦੇ ਦਿਓ ਤਾਂ ਤੁਸੀਂ ਬਚ ਸਕਦੇ ਸੀਗੇ, ਤੇ ਜਾਂ ਫਿਰ ਜੇ ਨਹੀਂ $200 ਦਿੰਦੇ ਸੀ ਤੁਹਾਨੂੰ, ਉਹ ਤੁਹਾਡੀ ਜਿਹੜੀ ਕੰਟਰੀ ਉੱਥੇ ਵਾਪਸ ਡਿਪੋਰਟ ਕਰ ਦਿੰਦੇ ਸੀਗੇ। ਤੇ ਇੱਕ ਬੰਦਾ ਜਿਹੜਾ ਬਚਿਆ ਉਹ ਕਹਿੰਦਾ ਕਿ ਉਹਨਾਂ ਨੇ 7 ਵਜੇ ਦੀ ਡੈਡਲਾਈਨ ਰੱਖੀ ਸੀਗੀ ਕਿ 7 ਵਜੇ ਤੱਕ ਜਿਹਨਾਂ ਨੇ ਪੈਸੇ ਦੇ ਦਿੱਤੇ ਉਹਨਾਂ ਨੂੰ ਛੱਡ ਦਿਓ। ਤੇ 7 ਵਜੇ ਜਿਹੜਾ ਸੀਗਾ ਉਹ ਜਿਹੜਾ ਬੌਸ ਵਗੈਰਾ ਇਹਨਾਂ ਦੇ ਹੁੰਦੇ ਸੀਗੇ ਉਹ ਚਾਬੀਆਂ ਲੈ ਕੇ ਆਪਣੇ ਘਰੇ ਚਲ ਜਾਂਦੇ ਸੀਗੇ। ਮਤਲਬ ਕਿ ਜਿਹੜੇ ਉੱਥੇ ਕੈਦੀ ਆ, ਜਿਹੜੇ ਗਾਰਡ ਵਗੈਰਾ ਹੈਗੇ, ਉਹਨਾਂ ਕੋਲ ਚਾਬੀ ਵੀ ਨਹੀਂ ਹੁੰਦੀ ਸੀਗੀ। ਤੇ ਉਹ ਕਹਿੰਦਾ ਕਿ 7 ਵਜੇ ਦੀ ਡੈਡਲਾਈਨ ਸੀਗੀ ਤੇ ਉਹਦੇ ਘਰਦਿਆਂ ਨੇ ਉਹਨੂੰ ਪੈਸੇ ਭੇਜਤੇ 7 ਵਜੇ ਤੋਂ ਪਹਿਲਾਂ $200, ਤੇ ਉਹ ਉਦਾਂ ਹੀ ਕਹਿੰਦਾ ਮੈਂ ਤਾਂ ਕਰਕੇ ਛੁੱਟਿਆ। ਤੇ ਕਹਿੰਦਾ ਜੇ ਨਹੀਂ $200 ਆਉਂਦੇ ਜਾਂ ਵਾਇਰ ਟ੍ਰਾਂਸਫਰ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਂਦੀ ਜਾਂ ਉਦਣ ਬੈਂਕ ਨਹੀਂ ਭੇਜਦਾ ਤਾਂ ਕਹਿੰਦਾ ਮੈਂ ਵੀ ਉਹਨਾਂ ਦੇ ਨਾਲ ਜਿਹੜਾ ਹੈਗਾ ਮਰ ਜਾਣਾ ਸੀਗਾ। ਔਰ ਜਿਹੜਾ ਮਾਈਗ੍ਰੇਸ਼ਨ ਡਿਟੈਂਸ਼ਨ ਸੈਂਟਰ ਹੈਗਾ, ਇਹ ਜਿਹੜਾ ਸੀਗਾ ਇੱਕ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਟਿਊਟ ਹੈਗਾ ਮੈਕਸੀਕੋ ਦੇ ਵਿੱਚ, INM। ਇਹਦੇ ਬੇਸ ਤੇ ਉਹ ਆਪਰੇਟ ਕਰਦੇ ਸੀ ਤੇ ਕੁਛ ਇੱਕ ਪ੍ਰਾਈਵੇਟ ਗਾਰਡ ਵੀ ਉਹਦੇ ਵਿੱਚ ਸੀਗੇ। ਸੋ ਇਹ ਦੋਨਾਂ ਦੀ ਜਿਹੜੀ ਮਿਲੀ ਭਗਤ ਸੀਗੀ, ਇਹਨਾਂ ਨੇ ਕੀ ਕੀਤਾ ਸੀਗਾ, ਇੱਕ ਪੂਰੀ ਸਕੀਮ ਬਣਾਈ ਕਿ ਲੋਕਾਂ ਕੋਲ ਜਿਹੜੇ ਪ੍ਰਾਈਵੇਟ ਗਾਰਡ ਹੁੰਦੇ ਸੀਗੇ ਉਹਨਾਂ ਨੂੰ ਨਾਲ ਰਲਾ ਲੈਂਦੇ ਸੀਗੇ, ਉਹਨਾਂ ਦੇ ਪਰਸਨਲ ਅਕਾਊਂਟਾਂ ਦੇ ਵਿੱਚ ਪੈਸੇ ਪਵਾਉਂਦੇ ਸੀਗੇ $200 ਪਰ ਕੈਦੀ, ਹਨਾ। ਤੇ ਲੋੜ ਨਾਲੋਂ ਵੱਧ ਜਿਹੜੇ ਸੀਗੇ ਹਜ਼ਾਰਾਂ ਦੇ ਵਿੱਚ ਜਿਹੜੇ ਇਹ ਅਰੈਸਟ ਕਰ ਲੈਂਦੇ ਸੀਗੇ ਮੈਕਸੀਕੋ ਦੇ ਵਿੱਚ, ਤੇ ਬਾਅਦ ਚ ਜਿਹੜੇ ਪੈਸੇ ਸੀਗੇ ਆਪਸ ਚ ਡਿਸਟਰੀਬਿਊਟ ਕਰ ਲੈਂਦੇ ਸੀਗੇ। ਤੇ ਉਹ ਕਹਿੰਦੇ ਕਿ ਜਿਹੜਾ ਗਾਰਡ ਇਹਨਾਂ ਨਾਲ ਐਗਰੀ ਨਹੀਂ ਕਰਦਾ ਸੀਗਾ ਕਿ ਨਹੀਂ ਮੈਂ ਪਾਰਟਿਸਿਪੇਟ ਨਹੀਂ ਕਰਨਾ ਤੁਹਾਡੇ ਨਾਲ, ਉਹਨੂੰ ਇਹ ਜਾਂ ਤਾਂ ਜੌਬ ਤੋਂ ਕੱਢ ਦਿੰਦੇ ਸੀਗੇ ਜਾਂ ਉਹਨੂੰ ਕਿਤੇ ਹੋਰ ਭੇਜ ਦਿੰਦੇ ਸੀਗੇ ਕਿਸੇ ਦੂਜੀ ਪ੍ਰਿਜ਼ਨ ਦੇ ਵਿੱਚ। ਸੋ ਮਤਲਬ ਕਿ ਜਿਹੜਾ ਸਿਸਟਮ ਸੀਗਾ ਟੌਪ ਡਾਊਨ ਤੋਂ ਲੈ ਕੇ ਸਾਰਾ ਜਿਹੜਾ ਸੀਗਾ ਉਹਨਾਂ ਨੇ ਕਾਈਂਡ ਆਫ ਪੈਸੇ ਕਮਾਉਣ ਦਾ ਤਰੀਕਾ ਬਣਾਇਆ ਸੀਗਾ। ਤੇ ਇਹਦੇ ਵਿੱਚ ਉਹ ਜਿਹੜੀ ਸਿਗਰਟਾਂ ਵਗੈਰਾ ਵੀ ਵੇਚਦੇ ਸੀਗੇ। $10 ਦਾ ਕਹਿੰਦਾ ਸਿਗਰਟਾਂ ਦਾ ਪੈਕਟ ਉੱਥੇ ਜਿਹੜਾ ਮਾਰਕਅਪ ਕਰਕੇ ਲਾਈਟਰ ਲੂਟਰ ਵੇਚਦੇ ਸੀਗੇ, ਤੇ ਉਹੀ ਜਿਹੜੇ ਲਾਈਟਰ ਵੇਚੇ ਸੀਗੇ ਉਹਦੇ ਨਾਲ ਹੀ ਜਿਹੜਾ ਕੈਦੀ ਨੇ ਐਕਚੁਅਲੀ ਅੱਗ ਲਾਈ ਆ। ਹੁਣ ਜਿਹੜਾ ਸਾਰਾ ਉਹ ਲਿੰਕ ਹੋ ਗਿਆ ਕਿ ਸਿਗਰਟਾਂ ਵਾਲਾ ਰੈਕਟ ਆਪਣਾ ਪੈਸੇ ਕਮਾਉਣ ਵਾਲਾ ਰੈਕਟ। ਸੋ ਉਹਨਾਂ ਨੇ ਇੱਕ ਤਰ੍ਹਾਂ ਜਿਹੜੀ ਇਹ ਸੀਗੀ ਇੱਕ ਕੈਸ਼ ਕਾਊ ਬਣਾਈ ਹੋਈ ਸੀਗੀ ਇਮੀਗ੍ਰੈਂਟਸ ਨੂੰ, ਤੇ ਹੁਣ ਸਾਰੇ ਇਹਦੇ ਵਿੱਚ ਫਸ ਗਏ ਆ। ਤੇ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਆ, ਤੇ ਇਹਦੀ ਇਨਵੈਸਟੀਗੇਸ਼ਨ ਜਿਹੜੇ ਕਾਫੀ ਲੋਕਾਂ ਨੂੰ ਹੁਣ ਰਿਜ਼ਾਈਨ ਕਰਨਾ ਪੈ ਰਿਹਾ, ਤੇ ਉਹ ਫੈਸਿਲਿਟੀ ਜਿਹੜੀ ਉਹ ਬੰਦ ਕਰਤੀ ਆ। ਤੇ ਦੇਖਦੇ ਆ ਹੁਣ ਕਿ ਜਿਹੜਾ ਅਮਰੀਕਾ ਦਾ ਸਿਸਟਮ ਸੀਗਾ ਕਿ ਲੋਕਾਂ ਨੇ ਉੱਥੇ ਅਸਾਈਲਮ ਅਪਲਾਈ ਕਰਨਾ, ਇਹ ਉਹ ਪਾਲਿਸੀ ਨੂੰ ਚੈਲੰਜ ਕਰਦਾ ਕਿ ਨਹੀਂ ਕਰਦਾ। ਹੁਣ ਕਹਿਣਾ ਸੌਖਾ ਕਿ, ਤੇ ਲੋਕੀ ਕੀ ਕਹਿ ਰਹੇ ਕਿ ਕਹਿੰਦੇ ਕੋਈ ਨਵੀਂ ਚੀਜ਼ ਨਹੀਂ ਹੈ ਮੈਕਸੀਕੋ 'ਚ, ਕਹਿੰਦੇ ਸਾਨੂੰ ਇੱਕ ਵਾਰੀ ਨਹੀਂ, ਸਾਨੂੰ ਕਹਿੰਦੇ 4-4 5-5 ਵਾਰੀ ਜਦੋਂ ਮੈਕਸੀਕੋ ਚੋਂ ਆਪਾਂ ਲੰਘਦੇ ਆ, ਜਿੱਥੇ ਉਹਨਾਂ ਦਾ ਦਾਅ ਲੱਗਦਾ ਸਾਨੂੰ ਫੜ ਲੈਂਦੇ ਆ, ਤੇ ਮਲਟੀਪਲ ਸਾਨੂੰ ਜਿਹੜਾ ਪੈਸੇ ਦੇ ਕੇ ਛੁੱਟਣਾ ਪੈਂਦਾ। ਸੋ ਹੁਣ ਦੇਖਦੇ ਆ ਕਿੱਥੇ ਗੱਲ ਜਾਂਦੀ ਆ। ਬਿਲਕੁਲ। ਸੋ ਇਹ ਮਸਲਾ ਤੇਜ਼ੀ ਦੇ ਨਾਲ, ਜਿੱਦਾਂ ਤੁਸੀਂ ਕਿਹਾ ਵੀ ਇਹ ਡੈਫੀਨੇਟਲੀ ਬਦਲੇਗਾ, ਤੇ ਇਹਦੇ ਵਿੱਚ ਕਾਫੀ ਜਿਹੜੇ ਫਰਕ ਜਿਹੜੇ ਆਉਣਗੇ। ਤੇ ਹੁਣ ਜਿੱਦਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਇਹੀ ਚੀਜ਼ ਸ਼ੁਰੂ ਕਰਨ ਬਾਰੇ ਜਿਹੜੇ ਉੱਧਰੋਂ ਵੀ ਸੋਚ ਰਹੇ ਆ। ਰੀਸੈਂਟਲੀ ਆਪਾਂ ਦੇਖਿਆ ਇੱਕ ਗੁਜਰਾਤੀ ਪਰਿਵਾਰ ਹੋਰ ਜਿਹੜਾ ਆ ਉਸ ਦੀ ਡੈਥ ਹੋ ਗਈ, ਉਹ ਡੁੱਬ ਕੇ ਜਿਹੜੇ ਮਰ ਗਏ ਸੀਗੇ। ਉਹਨਾਂ ਨੂੰ ਉੱਧਰੋਂ ਡਿਪੋਰਟ ਕਰਨਾ ਸੀ, ਉਹ ਕਹਿੰਦੇ ਵੀ ਚੱਲ ਅਮਰੀਕਾ 'ਚ ਵੜ ਜਾਂਦੇ ਆ, ਸ਼ਾਇਦ ਇੱਥੇ ਕੋਈ ਗੱਲ ਬਣ ਜੇ। ਤੇ ਲੋਕ ਹੁਣ ਉੱਧਰੋਂ ਵੀ ਆ ਰਹੇ, ਉੱਧਰ ਵੀ ਸਖਤੀ ਜਿਹੜੀ ਉਹ ਹੋ ਰਹੀ ਆ। ਇਹ ਓਵਰਆਲ ਜਿਹੜਾ ਸਿਨਾਰੀਓ ਵਾ, ਜਿਹੜਾ ਆਪਾਂ ਬਾਈਡਨ ਪ੍ਰਸ਼ਾਸਨ ਦੀ ਜੇ ਆਪਾਂ ਗੱਲ ਕਰੀਏ, ਤੇ ਇਹ ਰਾਈਟ ਨਾਓ ਇਹੀ ਫੀਲ ਹੋ ਰਿਹਾ ਵੀ ਇਹ ਵੀ ਰਾਈਟ ਜਿਹੜੀਆਂ ਪਾਲਿਸੀਜ਼ ਉਸ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਜਿੱਦਾਂ ਕਿ ਇਹਨਾਂ ਨੇ ਦਿਖਾਇਆ ਸੀ ਜੀ ਸਭ ਕੁਝ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਇਮੀਗ੍ਰੇਸ਼ਨ ਦੇ ਮਾਮਲੇ 'ਚ ਇਹ ਵੀ ਦੂਜੀ ਲਾਈਨ ਹੀ ਫੜਦੇ ਜਾ ਰਹੇ। ਜੀ ਬਿਲਕੁਲ, ਲੱਗਦਾ ਤਾਂ ਉਹੀ ਹੈ ਕਿ ਇਹ ਵੀ ਉਸੇ ਪਾਸੇ ਜਿਹੜਾ ਉਧਰ ਨੂੰ ਹੀ ਜਿਹੜੇ ਗ੍ਰੈਵਿਟੇਟ ਕਰ ਰਹੇ ਆ। ਤੇ ਦੇਖਦੇ ਆ ਫਿਰ ਅੱਗੇ
ਪੋਲਿਟਿਕਸ ਕਰਕੇ ਹੈ ਕਿ ਕੀ ਹੈ ਕਿ ਐਕਚੁਅਲ 'ਚ ਲਾਅ ਕਿੱਦਾਂ ਦੇ ਬਣਦੇ ਆ। ਜੀ ਜੀ ਬਿਲਕੁਲ। ਸੋ ਇਸ ਤੋਂ ਇਲਾਵਾ ਸਾਡਾ ਨਹੀਂ ਟਰਕਿਆਣਾ ਜੀ ਕੁਛ ਇਮੀਗ੍ਰੇਸ਼ਨ ਦੇ ਨਾਲ ਜਿਹੜੀਆਂ ਕੁਛ ਜੇ ਤੁਸੀਂ ਕੋਈ ਟਿਪਸ ਕੋਈ ਗੱਲਬਾਤ ਜਿਹੜੀ ਉਹ ਸ਼ੇਅਰ ਕਰਨੀ ਹੋਵੇ ਜਿਨ੍ਹਾਂ ਦੇ ਕੇਸ ਵਗੈਰਾ ਆ ਰਹੇ ਆ ਉਹ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਕਿਹੜੀਆਂ ਚੀਜ਼ਾਂ ਅਪਡੇਟ ਰੱਖਣ। ਇਹੀ ਹੈ ਕਿ ਸ਼ੋਅ ਦੇ ਵਿੱਚ ਜੋ ਵੀ ਖਬਰਾਂ ਆਉਂਦੀਆਂ ਆਪਾਂ ਛੋਟੇ ਮੋਟੇ ਜਿਹੜੇ ਪੁਆਇੰਟਰ ਆ ਦੱਸਦੇ ਰਵਾਂਗੇ ਤੇ ਉਹਨਾਂ ਨੂੰ ਫੋਲੋ ਕਰੋ ਤੁਸੀਂ ਕਿੱਦਾਂ। ਤੇ ਬਾਕੀ ਤੁਹਾਡੇ ਆਪਣੇ ਕੇਸ ਆਪਣੇ ਫੈਕਟਸ ਆ, ਦੇਖਦੇ ਆ ਕਿੱਥੇ ਕਿਹਦਾ ਕੇਸ ਕਿੱਦਾਂ ਹੈ ਨਾ, ਹਰੇਕ ਕੇਸ ਯੂਨੀਕ ਹੁੰਦਾ। ਸੋ ਇਹੀ ਹੈ ਕਿ ਓਵਰ ਅ ਪੀਰੀਅਡ ਆਫ ਟਾਈਮ ਤੁਹਾਨੂੰ ਛੋਟੀਆਂ ਮੋਟੀਆਂ ਟਿਪਸ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਇੱਥੋਂ ਦੀ। ਜੀ ਬਿਲਕੁਲ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਸਰੋਤੇ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਜਿਹੜਾ ਜੀ ਆਪਾਂ ਚਲਾ ਰਹੇ ਹਾਂ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ, ਜਿਸ ਦੇ ਵਿੱਚ ਆਪਣੇ ਨਾਲ ਅਟਰਨੀ ਟਰਕਿਆਣਾ ਜੀ ਜੁੜੇ ਹੋਏ ਨੇ। ਅਟਰਨੀ ਟਰਕਿਆਣਾ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਵਿੱਚ ਮੁੜ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਾਂ ਹੁਣ ਕਾਲਸ ਲਵਾਂਗੇ ਸਰੋਤਿਓ। ਤੁਹਾਡੀਆਂ ਕਾਲਸ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਅਟਰਨੀ ਟਰਕਿਆਣਾ ਜੀ ਨੂੰ ਪੁੱਛ ਸਕਦੇ ਆ। ਤੇ ਟਰਾਈ ਕਰਿਓ, ਸਾਰਿਆਂ ਨੂੰ ਬੇਨਤੀ ਆ ਵੀ ਛੋਟਾ ਸਵਾਲ ਪੁੱਛਿਓ ਤੇ ਜਲਦੀ ਜਲਦੀ ਜਿਹੜਾ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਜਗਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਜਗਦੀਪ। ਹੈਲੋ। ਹਾਂਜੀ ਬੋਲੋ ਜੀ, ਬੋਲੋ। ਹੈਲੋ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਨਾ ਦੂਜਾ ਲਾਸਟ ਮੰਥ ਸੀਗੀ ਕੋਰਟ ਡੇਟ ਸੀਗੀ। ਹਾਂਜੀ ਭਾਈ ਕੇਸ ਨਾ ਥੋੜਾ ਜਿਹਾ ਕੰਪਲੀਕੇਟਡ ਜਿਹਾ ਹੋ ਗਿਆ। ਇੰਟਰਵਿਊ ਹੋ ਗਈ ਸੀਗੀ ਮੇਰੀ ਨਾ ਜੀ। ਜਿੱਦਾਂ ਸਵਾਲ ਹੋਇਆ ਕਿ ਮੇਰਾ ਧਰਮ ਜਿੱਦਾਂ ਹਿੰਦੂ ਮੇਰਾ ਨਾ, ਜੀ ਤੇ ਜਿੱਦਾਂ ਉਹਨਾਂ ਨੇ ਪੁੱਛਿਆ ਧਰਮ ਸਾਰਾ ਕੁਝ ਸਟੋਰੀ ਆਪਣੀ ਸਾਰੀ ਹਿੰਦੂ ਧਰਮ ਦੇ ਹੋਈ, ਤੇ ਉਹਨਾਂ ਨੇ ਪੁੱਛਿਆ ਸਿੱਖ ਕਿਹੜਾ, ਤੂੰ ਮੈਂ ਸਹਿਜਧਾਰੀ ਦੱਸਦਾ ਨਾ ਜੋ ਕੰਕਾਰ ਪਾਇਆ, ਤੇ ਉਹ ਥੋੜਾ ਜਿਹਾ ਕੰਪਲੀਕੇਟਡ ਜਿਹਾ ਹੋ ਗਿਆ। ਇਸ ਤਰ੍ਹਾਂ ਕੋਈ ਦੱਸ ਸਕਦੇ ਕਿ ਕੀ ਹੋ ਸਕਦਾ? ਪਰ ਉਹਨੇ ਨੈਕਸਟ ਦੇ ਦਿੱਤੀ ਮੈਨੂੰ ਨੈਕਸਟ ਆਪਣਾ ਕੇਸ ਦੱਸਿਓ ਦੁਬਾਰਾ ਕੀ ਸੀਗਾ। ਤੁਸੀਂ ਹਿੰਦੂ ਧਰਮ ਦੇ ਆ, ਕੇਸ ਕੀ ਸੀਗਾ ਅਸਾਈਲਮ ਦਾ? ਦੂਜਾ ਆਪਣਾ ਭਈਆ ਅਮਾਨ ਪਾਰਟੀ ਲਾਇਆ ਸੀ ਆਪਾਂ ਧਰਮ, ਜਿੱਦਾਂ ਹਿੰਦੂ ਦੀ ਪਾਰਟੀ ਜੁਆਇਨ ਕੀਤੀ ਆਪਾਂ ਨਾ। ਹਾਂਜੀ। ਉਹਨਾਂ ਨੇ ਬਾਅਦ ਚ ਮੈਨੂੰ ਪੁੱਛਿਆ ਕਿ ਸਿੱਖ ਕਿਹੜਾ, ਮੈਂ ਸਿੱਖ ਦੱਸਦਾ ਸਹਿਜਧਾਰੀ, ਤੇ ਹਨਾ ਜਿੱਦਾਂ ਕੰਕਾਰ ਦੱਸਦਾ ਆਪਾਂ ਕੜਾ ਪਾਇਆ ਨਾ। ਉਹ ਕਹਿੰਦੇ ਧਰਮ ਤੇਰਾ ਹਿੰਦੂ ਏ। ਪਰ ਇਸ ਤਰ੍ਹਾਂ ਥੋੜਾ ਜਿਹਾ ਸਟੋਰੀ ਦੂਜੇ ਪਾਸੇ ਤੁਰ ਪਈ, ਤੇ ਫਿਰ ਨਾ ਪੁੱਛਿਆ ਤੂੰ ਧਰਮ ਚੇਂਜ ਕੀਤਾ? ਮੈਂ ਕਿਹਾ ਨਹੀਂ। ਹਾਂਜੀ, ਉਹ ਤਾਂ ਭਾਜੀ ਹੁਣ ਤੁਹਾਡੇ ਤੇ ਆ, ਤੁਸੀਂ ਦੱਸਣਾ ਕਿ ਤੁਸੀਂ ਕਿਉਂ ਪਾਰਟੀ ਦਾ ਸਮਰਥਨ ਕਰਦੇ ਆ। ਠੀਕ ਹੈ ਭਾਈ। ਉਹ ਭਾਈ ਦੱਸਦਾ ਨਾ, ਮਤਲਬ ਕਿ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਨਾ, ਸਾਰਾ ਕੁਝ ਨਾ। ਪਰ ਉਹ ਚ ਥੋੜਾ ਜਿਹਾ ਸਟੋਰੀ ਦੂਜੇ ਪਾਸੇ ਤੁਰ ਪਈ। ਜਿੱਦਾਂ ਧਰਮ ਸਾਰੀ ਸਟੋਰੀ ਮੇਰੀ ਹਿੰਦੂ ਬਣੀ ਹੈ ਨਾ, ਤੇ ਚੱਲ ਪਿਆ ਕਿ ਹਾਂ ਬਾਹਰ ਪੁੱਛਣਾ ਪਿਆ ਸਿੱਖ ਹੋ, ਕਹਿੰਦੇ ਤੂੰ ਸਿੱਖ ਵੀ ਹੈਗਾ ਹਿੰਦੂ ਵੀ ਹੈਗਾ। ਇਸ ਚੀਜ਼ 'ਚ ਥੋੜਾ ਜਿਹਾ ਮੈਨੂੰ, ਕਿਉਂਕਿ ਨੈਕਸਟ ਤਰੀਕ ਮੈਨੂੰ ਫਿਰ ਮਿਲੀ ਹੋਈ ਹੈ। ਇਹ ਭਾਜੀ ਹੁਣ ਤੁਹਾਡੇ ਵਕੀਲ ਦੀ ਹੁਣ ਵਾਰੀ ਆਣੀ ਆ ਰੀਡਾਇਰੈਕਟ ਐਗਜ਼ਾਮੀਨੇਸ਼ਨ ਦੀ। ਜੀ। ਇਹ ਹੁਣ ਤੁਹਾਡਾ ਵਕੀਲ ਤੁਹਾਡੇ ਕੋਲ ਸਵਾਲ ਪੁੱਛੂਗਾ ਕਿ ਭਾਈ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਵਿੱਚ ਕਿਹੜੇ ਧਰਮ ਦੇ ਲੋਕ ਆ, ਕਿਹੜੇ ਧਰਮ ਦੇ ਲੋਕ ਕਾਂਗਰਸ ਨੂੰ ਵੋਟ ਪਾਉਂਦੇ ਆ।
ਸੋ ਸਾਰੀ ਧਰਮ ਦੇ ਪਾਉਂਦੇ ਆ। ਕਿਹੜੇ ਧਰਮ ਦੇ ਲੋਕ ਬੀਜੇਪੀ ਨੂੰ ਪਾਉਂਦੇ ਆ? ਆਫਕੋਰਸ ਸਿੱਖ ਵੀ ਪਾਉਂਦੇ ਆ, ਹਿੰਦੂ ਵੀ ਪਾਉਂਦੇ ਆ, ਮੁਸਲਿਮ ਵੀ ਪਾਉਂਦੇ ਆ। ਤੇ ਕਹਿ ਭਾਈ ਸਾਡੀ ਜਿਹੜੀ ਪਾਰਟੀ ਆ ਉਹਨੂੰ ਕੋਈ ਏਦਾਂ ਥੋੜ੍ਹਾ ਕਿ ਇੱਕੋ ਧਰਮ ਦੇ ਲੋਕ ਵੋਟ ਪਾ ਸਕਦੇ ਆ। ਇਹ ਕੋਈ ਲਿਖਿਆ ਥੋੜ੍ਹਾ ਸੰਵਿਧਾਨ ਦੇ ਵਿੱਚ। ਪਾਰਟੀ ਦਾ ਮਤਲਬ ਇਹੀ ਹੁੰਦਾ ਕਿ ਕੋਈ ਵੀ ਵੋਟ ਪਾ ਸਕਦੇ ਆ। ਤੇ ਨਾਲੇ ਜਿਹੜੀ ਪਾਰਟੀ ਆ ਉਹ ਕਿਹੜਾ ਇੱਕੋ ਮੁੱਦੇ ਤੇ ਉਹ ਕਰਦੀ ਆ। ਹੁਣ ਤੁਹਾਡੇ ਤੇ ਆ ਕਿ ਜਦੋਂ ਤੁਹਾਡੇ ਕੋਲ ਪੁੱਛਿਆ ਗਿਆ ਕਿ ਕਿਹੜੀ ਪਾਰਟੀ, ਜਦੋਂ ਤੁਹਾਡੇ ਵਕੀਲ ਨੇ ਤੁਹਾਨੂੰ ਪੁੱਛਿਆ ਕਿ ਭਾਈ ਤੂੰ ਕਿਉਂ ਪਾਰਟੀ ਜੁਆਇਨ ਕੀਤੀ ਆ, ਹੁਣ ਤੁਹਾਡੇ ਆਪਣੇ ਮੁੱਦੇ ਆ, ਤੁਸੀਂ ਉਹਨਾਂ ਨੂੰ ਐਕਸਪਲੇਨ ਕਰੋ ਮੈਂ ਕਿਉਂ ਜੁਆਇਨ ਕੀਤੀ ਆ। ਹੁਣ ਕਿਸੇ ਨੇ ਧਾਰਮਿਕ ਰੀਜ਼ਨ ਕਰਕੇ ਕੀਤੀ ਹੈ, ਕਿਸੇ ਨੇ ਕਿਸਾਨੀ ਕਰਕੇ ਕੀਤੀ ਹੈ, ਕਿਸੇ ਨੇ ਕੁਛ ਕਰਕੇ ਕੀਤੀ ਹੈ। ਇਹਦਾ ਤੁਹਾਡੇ ਮੁੱਦਿਆਂ ਤੇ ਆਉਂਦਾ ਕਿ ਤੁਸੀਂ ਕਿਉਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ। ਇਹ ਤੁਹਾਡਾ ਵਕੀਲ ਨੂੰ ਆਬਜੈਕਸ਼ਨ ਕਰਨੀ ਚਾਹੀਦੀ ਹੈ ਕਿ ਜਿਹੜਾ ਹੁਣ ਬੰਦਾ ਕਹੇ ਤੂੰ ਤਾਂ ਸਿੱਖ ਆ, ਤੂੰ ਕਾਂਗਰਸ ਪਾਰਟੀ ਕਿਉਂ ਜੁਆਇਨ ਕੀਤੀ ਆ। ਇਹ ਹੁਣ ਤੁਹਾਡਾ ਵਕੀਲ ਆਬਜੈਕਟ ਕਰੂਗਾ ਕਿ ਕਿਉਂ ਬਾਈ ਕਿਉਂ ਨਹੀਂ ਜੁਆਇਨ ਕਰ ਸਕਦਾ। ਕਿਤੇ ਲਿਖਿਆ ਥੋੜਾ ਹੈਗਾ ਕਿ ਸਿੱਖ ਬੰਦਾ ਕਾਂਗਰਸ ਪਾਰਟੀ ਨਹੀਂ ਜੁਆਇਨ ਕਰ ਸਕਦਾ। ਸੋ ਇਹ ਤੁਹਾਡਾ ਹੁਣ ਇਹ ਜਿਹੜੀ ਹੁਣ ਦੂਜੀ ਉਹ ਹੈਗੀ ਆ, ਤੁਸੀਂ ਮੈਂ ਕਿਹਾ ਜੇ ਤੁਹਾਡਾ ਕੇਸ ਕੰਪਲਿਕੇਟਡ ਆ, ਤੁਸੀਂ ਆਪਣੇ ਵਕੀਲ ਨਾਲ ਬਹਿ ਕੇ ਉੱਥੇ ਟਾਈਮ ਲਓ, ਵਕੀਲ ਨਾਲ ਉਹਨਾਂ ਬਹਿ ਕੇ ਜਿਹੜੀ ਇਹ ਚੀਜ਼ ਡਿਸਕਸ ਕਰੋ। ਇਹਨੂੰ ਹੁਣ ਤੁਹਾਨੂੰ ਮੈਂ ਫੋਨ ਤੇ ਇੱਥੇ ਕਿੱਥੇ ਮੈਂ ਕਿਹਾ ਰੇਡੀਓ ਫੋਰਮ ਦੇ ਉੱਤੇ ਇੱਕ ਜਿਹੜਾ ਸਵਾਲ ਆ, ਇਹ ਮਤਲਬ ਤੁਹਾਡਾ ਇੰਨਾ ਕੋਈ ਕੰਪਲਿਕੇਟਡ ਕੇਸ ਨਹੀਂ ਹੈਗਾ। ਬਥੇਰੇ ਹਿੰਦੂ ਲੋਕਾਂ ਨੇ ਮਾਨ ਪਾਰਟੀ ਜੁਆਇਨ ਕੀਤੀ ਹੈ। ਜੀ ਜੀ, ਇੱਕ ਪਾਰਟੀ ਜੇ ਇੱਕ ਧਰਮ ਵਾਲੇ ਤਾਂ ਨਹੀਂ ਆ, ਬਥੇਰੇ ਨੇ ਜਿਹੜੇ ਉਹ ਕਰਦੇ ਆ। ਸਾਡਾ ਉਹਨੇ ਪੁੱਛਿਆ ਸੀਗਾ ਕਿ ਬੰਦੇ ਨੂੰ ਉਹਨੇ ਕਿਹਾ ਹੈਗਾ ਜਿਹਦਾ ਕੇਸ ਆਪਣਾ ਡਿਸਕਸ ਕਰਦੇ ਸੀਗੇ ਰੀਲੋਕੇਸ਼ਨ ਵਾਲਾ ਇਟਲੀ ਦਾ, ਇੰਡੀਆ ਵੀ 4 ਵਾਰੀ ਗਿਆ ਹੈਗਾ। ਉਹਨੂੰ ਸਰਕਾਰੀ ਵਕੀਲ ਨੇ ਸਵਾਲ ਪੁੱਛਿਆ ਕਿ ਅੱਜ ਤੂੰ ਸ਼ੇਵ ਕਰਕੇ ਆਇਆ। ਉਹ ਵਾਕਈ ਸ਼ੇਵ ਕਰਕੇ ਆਇਆ ਹੈਗਾ, ਉਦੋਂ ਪੂਰਾ ਚਮਕ ਧਮਕਿਆ ਹੈਗਾ। ਉਹ ਕਹਿੰਦੀ ਤੂੰ ਸ਼ੇਵ ਕਰਕੇ ਆਇਆ, ਤੂੰ ਏਦਾਂ ਵਾ। ਉਹਨੂੰ ਅੱਗੋਂ ਤੁਹਾਡੀ ਉਹੀ ਰੈਲੀਵੈਂਸ ਜੱਜ ਨੂੰ ਕਿ ਮੈਂ ਕਿਹਾ ਇਹਦੀ ਰੈਲੀਵੈਂਸ ਕੀ ਹੈਗੀ ਹੈ ਕਿ ਸ਼ੇਵ ਕਰਕੇ ਆਇਆ, ਮਤਲਬ ਕਿ ਨਹੀਂ ਮੈਂ ਇੱਥੇ ਸਵਾਲ ਸੁਣਨਾ, ਮੈਂ ਦੇਖਣਾ ਚਾਹੁੰਦਾ ਕਿ ਕੀ ਕਹਿੰਦਾ ਵਾ, ਰਾਈਟ। ਤੇ ਉਹ ਹੁਣ ਜਿੱਦਾਂ ਰੀਡਾਇਰੈਕਟ ਐਗਜ਼ਾਮੀਨੇਸ਼ਨ ਦਾ ਉਹੀ ਸਵਾਲ ਕਿ ਪਹਿਲੀ ਗੱਲ ਤਾਂ ਜਿਹੜਾ ਇੰਡੀਆ ਵਾ, ਪਹਿਲਾਂ ਉਹਦਾ ਧਰਮ ਕੀ ਸੀਗਾ, ਸਿੱਖ ਧਰਮ ਦੀ ਸ਼ੁਰੂਆਤ ਕਿੱਦਾਂ ਹੋਈ, ਕਿੱਦਾਂ ਖਾਲਸਾ ਬਣਿਆ, ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਕਿਹਦੀ ਸਪੋਰਟ ਆ, ਧਰਮ ਬਾਕੀ ਧਰਮਾਂ ਨੂੰ ਕਿੱਦਾਂ ਦੇਖਦਾ, ਮੇਲ ਫੀਮੇਲ ਨੂੰ ਕਿੱਦਾਂ ਦੇਖਦਾ, ਇਕੁਆਲਿਟੀ ਦਾ ਕਨਸੈਪਟ ਕੀ ਹੈਗਾ ਵਾ, ਬਾਣੀ ਕਿਹੜੇ ਲੋਕਾਂ ਨੇ ਦਰਜ ਕੀਤੀ ਆ। ਮੈਂ ਕਿਹਾ ਤੁਹਾਡੇ ਕੋਲ ਹਜ਼ਾਰਾਂ ਤਰੀਕੇ ਆ, ਤੁਸੀਂ ਹੁਣ ਦੱਸ ਸਕਦੇ ਆ ਕਿ ਜਿਹੜੇ ਇਹ ਜਿਹੜਾ ਧਰਮ ਆ ਸਾਡਾ ਰਿਸਟ੍ਰਿਕਟਿਵ ਨਹੀਂ ਹੈਗਾ, ਇਹ ਸਾਰਿਆਂ ਨੂੰ ਵੈਲਕਮ ਕਰਦਾ ਵਾ, ਇਹ 'ਚ ਜਾਤ ਪਾਤ ਨਹੀਂ ਹੈਗੀ ਹੈ। ਇਹ ਤਾਂ ਹੁਣ ਤੁਸੀਂ ਦੇਖੋ ਵੀ ਉਹਦੇ ਰੀਡਾਇਰੈਕਟ ਦੇ ਸਵਾਲ ਹੁਣ ਤੁਸੀਂ ਸਾਰੇ ਦੱਸ ਹੀ ਦਿੱਤੇ ਆ। ਹੁਣ ਇਹਨਾਂ ਦੇ ਉੱਤੇ ਆ ਤੇ ਇਹਨਾਂ ਦੇ ਵਕੀਲ ਦੇ ਉੱਤੇ ਆ। ਵਕੀਲ ਨੂੰ ਇਹ ਆਪਣੇ ਵਕੀਲ ਨੂੰ ਜਾ ਕੇ ਪੁੱਛੋ ਕਿ ਭਾਈ ਤੇਰਾ ਕੀ ਪਲਾਨ ਹੈਗਾ ਵਾ। ਜੀ ਜੀ ਜੀ, ਬਿਲਕੁਲ। ਸੋ ਇਹ ਚੀਜ਼ਾਂ ਨਾ ਜਿਹੜੀਆਂ ਜ਼ਰੂਰ ਆ ਭਾਈ, ਜਿਨ੍ਹਾਂ ਨੂੰ ਹੁਣ ਤੁਸੀਂ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਲਾਹ ਨਾ ਲਓ, ਤੁਸੀਂ ਜ਼ਰੂਰ ਸਲਾਹ ਲਓ, ਅਟਾਰਨੀ ਟਰਕੀਆਣਾ ਦੀ ਭਾਜੀ ਦੀ ਸਲਾਹ ਲਓ। ਪਰ ਇਹ ਜਿਹੜੇ ਸਵਾਲ ਨੇ ਜ਼ਰੂਰ ਆਪਣੇ ਵਕੀਲ ਨੂੰ ਵੀ ਜਿਹੜਾ ਤੁਸੀਂ ਡੈਫੀਨੇਟਲੀ ਪੁੱਛਿਆ ਕਰੋ। ਇਵੈਂਚੁਅਲੀ ਉਸੇ ਨੇ ਤੁਹਾਨੂੰ ਰਿਪਰੈਜ਼ੈਂਟ ਕਰਨਾ ਆ ਉੱਥੇ ਕੋਰਟ ਦੇ ਵਿੱਚ, ਉਸੇ ਨੇ ਸਵਾਲ ਜਵਾਬ ਕਰਨੇ ਆ। ਜੇ ਕੋਈ ਉਹਦੀ ਕੋਈ ਹੈ ਨਹੀਂ ਆ ਵੀ ਉਹਨੇ ਕਿਸ ਤਰੀਕੇ ਦੇ ਨਾਲ ਉੱਥੇ ਸਾਰਾ ਰੀਡਾਇਰੈਕਟ ਐਗਜ਼ਾਮ ਜਾਂ ਕਿਹੜੇ ਸਵਾਲਾਂ ਦੇ ਉੱਤੇ ਉਹਨੇ ਆਬਜੈਕਸ਼ਨ ਲਾਉਣੀ ਆ, ਕਿਤੇ ਕੀ ਕਰਨਾ, ਜੇ ਉਹਦੇ ਕੋਲ ਨਹੀਂ ਆ ਤਾਂ ਫਿਰ ਤੁਹਾਡਾ ਕੰਮ ਖਰਾਬ ਹੋ ਸਕਦਾ ਹੈ। ਆਪਣੇ ਅਗਲੇ ਕਾਲਰਸ ਉਹਨਾਂ ਵੱਲ ਵੱਧਦੇ ਆ। ਤਜਿੰਦਰ ਜੀ, ਵਕੀਲ ਦਾ ਸਿਰਫ ਇਹ ਥੋੜਾ ਰੋਲ ਹੈਗਾ ਕਿ ਆਇਆ ਤੁਹਾਡਾ ਫਾਰਮ ਭਰਤਾ, ਤੁਸੀਂ ਜਾ ਕੇ ਦੱਸਤਾ ਵਾਲੀ ਪਾਰਟੀ ਦਾ ਪੋਸਟਰ ਲੈ ਹੀ ਕੁੱਟ ਪਈ ਤੇ ਜੱਜ ਕਹੇ ਮੈਂ ਤੁਹਾਨੂੰ ਕੇਸ ਗ੍ਰਾਂਟ ਕਰ ਦਵਾਂ, ਹਨਾ। ਜੀ ਜੀ ਜੀ। ਤੇ ਅੱਗੇ ਹੋਰ ਮੁੱਦੇ ਆ ਜਿਹੜੇ ਹੁਣ ਸਰਕਾਰੀ ਵਕੀਲ ਤੁਹਾਨੂੰ ਚੰਗਾ ਟੱਕਰ ਗਿਆ, ਉਹਨੇ ਮੁੱਦੇ ਚੱਕ ਲਏ ਕਿ ਭਾਈ ਏਦਾਂ ਕਿਉਂ ਹੈਗਾ ਵਾ। ਤੇ ਹੁਣ ਜੇ ਉਹਨੇ ਮੁੱਦੇ ਚੱਕ ਲਏ ਆ, ਤੁਹਾਡਾ ਕੇਸ ਕੰਪਲਿਕੇਟਡ ਹੋ ਗਿਆ। ਕੰਪਲਿਕੇਟਡ ਨੂੰ ਫਿਰ ਅੱਗੇ ਆ ਕਿ ਹੁਣ ਗੇਅਰ ਆਪਣਾ ਜਿਹੜਾ ਅਗਲਾ ਪਾਓ ਫਿਰ ਕੇਸ ਵਾਲਾ। ਹੁਣ ਏਦਾਂ ਤਾਂ ਨਹੀਂ ਕਿ ਪਹਿਲੇ ਗੇਅਰ 'ਚ ਹੀ ਬੰਦੇ ਨੇ ਕੇਸ ਜਿੱਤ ਜਾਣਾ ਵਾ। ਤੇ ਉਹਨੂੰ ਆਪਣਾ ਕੰਟਰੀ ਕੰਡੀਸ਼ਨਸ ਵਗੈਰਾ ਸਾਰਾ ਦੱਸੋ ਕੀ ਆ, ਆਪਣੀ ਪਾਰਟੀ ਤੋਂ ਐਕਸਪਲੇਨੇਸ਼ਨ ਲਓ, ਲੈਟਰ ਲਓ ਪਾਰਟੀ ਤੋਂ, ਆਪਣੇ ਬੈਠੋ ਵਕੀਲ ਨਾਲ ਸਲਾਹ ਮਸ਼ਵਰਾ ਕਰੋ, ਪਾਰਟੀ ਦੇ ਨਾਲ ਬੈਠੋ, ਆਗੂਆਂ ਨਾਲ ਬੈਠੋ, ਉਹ ਦੱਸ ਸਕਦੇ ਆ ਕਿ ਤੁਸੀਂ ਕਿੱਦਾਂ ਦੇ ਮੈਂਬਰ ਸੀਗੇ, ਕੀ ਆ। ਸਾਡਾ ਜਿਹੜਾ ਕੇਸ ਸੀਗਾ ਨਾ, ਉਹਦੇ ਵਿੱਚ ਵਕੀਲ ਨੇ ਨਾ ਲੈਟਰ ਪੜ੍ਹ ਕੇ ਸੁਣਾਈ, ਕਹਿੰਦੀ ਪਾਰਟੀ ਦੀ ਲੈਟਰ ਖੋਲ, ਲੈਟਰ ਤੋਂ ਕਹਿੰਦੀ ਆਹ ਵਾਲੀ ਲਾਈਨ ਪੜ੍ਹੋ। ਉਹਨੇ ਲਾਈਨ ਪੜ੍ਹੀ, ਉੱਤੇ ਲਿਖਿਆ ਸੀਗਾ ਕਿ ਉਹਦੀ ਪਾਰਟੀ ਦੇ ਲੈਟਰ ਤੇ ਲਿਖਿਆ ਹੈਗਾ ਕਿ ਜੇ ਬੰਦੇ ਨੇ ਸ਼ੇਵ ਕੀਤੀ ਆ, ਦਾੜੀ ਕੱਟੀ ਆ, ਬਾਲ ਕੱਟੇ ਆ, ਤਾਂ ਇਹ ਸਾਡੀ ਪਾਰਟੀ ਦਾ ਮੈਂਬਰ ਨਹੀਂ, ਆਪਾਂ ਇਹਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਉਹਦੀ ਪਾਰਟੀ ਦੀ ਲੈਟਰ ਉਹਨੇ ਸਬਮਿਟ ਕਰਾਈ ਸੀਗੀ ਬੰਦੇ ਨੇ ਜਿਹਦਾ ਕੇਸ ਪਾਸ ਹੋਇਆ। ਉਹ ਕਹਿੰਦੀ ਏਦਾਂ ਲਿਖੀ ਆ। ਮੈਂ ਕਿਹਾ ਹੁਣ ਪਾਰਟੀ ਕੀ ਸੋਚਦੀ ਆ, ਉਹ ਪਾਰਟੀ ਦੀ ਹੈਡੇਕ ਹੈਗੀ ਆ ਕਿ ਪਾਰਟੀ ਕੀ ਸੋਚਦੀ ਆ, ਉਹਦਾ ਲੀਡਰ ਕੀ ਸੋਚਦਾ ਵਾ, ਉਹ ਪੈਸੇ ਲੈ ਕੇ ਲੈਟਰ ਲਿਖਦੇ ਆ ਕਿੱਦਾਂ, ਉਹਦੀ ਪ੍ਰੋਬਲਮ ਹੈਗੀ ਆ। ਆਪਾਂ ਇਹ ਕੋਰਟ ਦੇ ਵਿੱਚ ਆਏ ਆ ਕਿ ਸਾਡਾ ਬੰਦਾ ਕੀ ਸੋਚਦਾ ਹੈਗਾ, ਉਹਦੀ ਵਿਚਾਰਧਾਰਾ ਕੀ ਹੈਗੀ। ਸਾਡੀ ਫਾਈਟ ਸਿਸਟਮ ਦੇ ਨਾਲ, ਬਾਲ ਰੱਖਣ ਨਾਲ, ਕੱਟਣ ਦੇ ਨਾਲ ਨਹੀਂ ਹੈਗੀ। ਸਾਡੀ ਫਾਈਟ ਇਹ ਹੈਗੀ ਕਿ ਆਹ ਮੇਰੀ ਵਿਚਾਰਧਾਰਾ ਵਾ, ਇਹਨੂੰ ਮੈਂ ਦੂਜੀ ਸਟੇਟਾਂ 'ਚ ਜਾ ਕੇ ਹੱਕ ਆਪਣੇ ਮੰਗ ਸਕਦਾ ਕਿ ਨਹੀਂ ਮੰਗ ਸਕਦਾ। ਸੋ ਆਪਣੇ ਵਕੀਲ ਨੂੰ ਕਹੋ ਕਿ ਉਧਰਲੇ ਬੰਦੇ ਨੂੰ ਜ਼ੋਰ ਜਿਹੜਾ ਜ਼ਿਆਦਾ ਪਾਵੇ ਕਿ ਇਹ ਫਰੀडम ਆਫ ਐਕਸਪ੍ਰੈਸ਼ਨ ਦੀ ਫਾਈਟ ਹੈਗੀ ਆ, ਇਹ ਬਾਲ ਰੱਖੇ ਨਹੀਂ ਰੱਖੇ ਉਹਦੀ ਫਾਈਟ ਨਹੀਂ ਹੈਗੀ। ਜੀ ਜੀ। ਤਜਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਮੇਰਾ ਨਾ ਭਾਈ ਜਿੱਦਾਂ ਅਸਾਈਲਮ ਪਾਸ ਹੋਇਆ ਪਿਆ ਲਾਸਟ ਈਅਰ ਦਾ, ਤੇ ਉਹਦੇ ਤੋਂ ਬਾਅਦ ਵਿੱਚ ਜਿੱਦਾਂ ਮੈਂ ਆਪਣੀ ਵਾਈਫ ਨੂੰ ਨਾ ਇੱਥੇ ਸਾਡੀ US ਵਿੱਚ ਹੀ ਮੈਰਿਜ ਹੋਈ ਸੀਗੀ ਹੀਅਰਿੰਗ ਤੋਂ ਪਹਿਲਾਂ,
ਮੈਂ I-7 ਸਾਡੀ ਉਹਦੀ ਭਾਈ ਕੀਤੀ ਪਈ ਅਪਲਾਈ ਲਾਈਕ ਲਾਸਟ ਈਅਰ ਦੀ, ਤਾਂ ਜਸਟ ਉਹਦੇ ਬਾਰੇ ਭਾਈ ਪੁੱਛਣਾ ਸੀਗਾ, ਜਿੱਦਾਂ ਕਿੰਨੇ ਕੁ ਪ੍ਰੋਸੈਸਿੰਗ ਟਾਈਮ ਆ ਉਹਦੇ ਲਈ? 2 ਤੋਂ 3 ਸਾਲ। ਇੱਥੇ US ਦੇ ਵਿੱਚ ਵੀ ਭਾਈ, ਹੈ ਨਾ ਜੀ ਇੱਥੇ ਮੈਰਿਜ। ਤੇ ਠੀਕ ਆ ਭਾਈ। ਤੇ ਹੋਰ ਭਾਈ ਜਿਹੜਾ ਆਪਣਾ ਗ੍ਰੀਨ ਕਾਰਡ ਦਾ ਪ੍ਰੋਸੈਸ ਕਿੰਨਾ ਕੁ ਚੱਲ ਰਿਹਾ ਇਸ ਟਾਈਮ ਜਿੱਦਾਂ? ਅਸਾਲਮ ਵਾਲੇ ਦਾ ਵੀ 2 ਤੋਂ 3 ਸਾਲ। ਹਾਂਜੀ ਹਾਂਜੀ। ਕਿੰਨਾ ਜੀ? 2-3 ਸਾਲ ਹੀ ਹੈ ਜੀ ਉਹ ਵੀ। ਓਕੇ ਠੀਕ ਹੈ ਭਾਈ, ਥੈਂਕ ਯੂ। ਹੁਣ ਇਹ ਆ ਵੀ ਜਿਨ੍ਹਾਂ ਦਾ ਅਸਾਈਲਮ ਪਾਸ ਹੋ ਜਾਂਦਾ ਉਹ ਤੁਰੰਤ ਦੇਣੀ ਅਪਲਾਈ ਕਰ ਸਕਦੇ ਆ। ਰੀਸੈਂਟਲੀ ਆਪਾਂ ਕੁਝ ਵੀਕ ਪਹਿਲਾਂ ਜਿਹੜਾ ਉਹ ਸ਼ੇਅਰ ਕੀਤਾ ਸੀਗਾ ਤੁਸੀਂ, ਰਾਈਟ? ਜੀ। ਹਰਿੰਦਰ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੀ ਅਸਾਈਲਮ ਦੀ ਤਰੀਕ ਪੈਂਡਿੰਗ ਵਿੱਚ ਆ, ਤੇ ਤਰੀਕ ਪਹਿਲਾਂ ਲੈਣ ਵਾਸਤੇ ਜਿਹੜੇ ਇਮੀਗ੍ਰੇਸ਼ਨ ਵਿੱਚ ਡਾਕੂਮੈਂਟ ਜਮ੍ਹਾਂ ਕਰਾਏ ਜਾਂਦੇ ਆ ਉਹ ਓਰੀਜਨਲ ਹੁੰਦੇ ਆ ਜਾਂ ਈਮੇਲ ਰਾਹੀਂ ਜਾਂਦੇ ਆ? ਮੇਰਾ ਇੱਕ ਕੁਐਸਚਨ, ਮੇਰੇ 3 ਕੁਐਸਚਨ ਛੋਟੇ ਛੋਟੇ। ਤੇ ਦੂਸਰਾ ਹੈਗਾ ਆ ਹਾਂਜੀ ਪਹਿਲਾਂ ਮੈਂ ਇੱਕ ਆਨਸਰ ਕਰ ਦਿੰਦਾ, ਮੈਨੂੰ ਭੁੱਲ ਜਾਣੇ। ਜਿਹੜੇ ਡਾਕੂਮੈਂਟ ਆ ਤੁਸੀਂ ਓਰੀਜਨਲ ਨਹੀਂ ਕਰਦੇ, ਤੁਸੀਂ ਕਾਪੀ ਜਿਹੜੇ ਤੁਸੀਂ ਆਪਣੇ ਵਕੀਲ ਨਾਲ ਚੈੱਕ ਕਰੋ ਕਿ ਈ-ਰੋਪ ਹੈਗਾ, ਇਲੈਕਟ੍ਰੋਨਿਕ ਰੈਕੋਰਡ ਆਫ ਪ੍ਰੋਸੈਸਿੰਗ। ਹੁਣ ਜਿਹੜੇ ਨਵੇਂ ਕੇਸ ਆ ਨਾ ਸਾਰੇ, ਜਿਹੜੇ ਉਹ ਸਾਰੇ ਉਹਨਾਂ ਨੇ ਆਨਲਾਈਨ ਕਨਵਰਟ ਕਰਤੇ। ਆਨਲਾਈਨ ਤੁਹਾਨੂੰ ਜਿਹੜੇ ਡਾਕੂਮੈਂਟ ਉਹ ਅਪਲੋਡ ਕਰਨੇ ਪੈਂਦੇ ਆ। ਓਰੀਜਨਲ ਤੁਸੀਂ ਹਮੇਸ਼ਾ ਇੰਸਪੈਕਸ਼ਨ ਲਈ ਨਾਲ ਲੈ ਕੇ ਜਾਂਦੇ ਆ, ਸਰਕਾਰੀ ਵਕੀਲ ਨੂੰ ਦਿਖਾ ਸਕਦੇ ਆ। ਪਹਿਲਾਂ ਵੀ ਭੇਜ ਸਕਦੇ ਆ। ਪ੍ਰੈਕਟਿਸ ਮੈਨੂਅਲ ਡਿਪੈਂਡਿੰਗ ਕਿਹੜੇ ਕੋਰਟ ਦੇ ਵਿੱਚ ਜਾਂਦੇ ਆ, ਕਿਹੜੀ ਸਟੇਟ ਦੇ ਕੋਰਟ ਜਾਂਦੇ ਆ, ਉਹਨਾਂ ਦਾ ਆਪਣਾ ਜਿਹੜਾ ਸਰਕਿਟ ਦਾ ਇਮੀਗ੍ਰੇਸ਼ਨ ਪ੍ਰੈਕਟਿਸ ਮੈਨੂਅਲ ਜਿਹੜਾ ਕੋਰਟ ਦਾ ਹੈਗਾ। ਤੇ ਜ਼ਿਆਦਾਤਰ ਜਿਹੜੇ ਹੈਗੇ ਆ ਅੱਜ ਕੱਲ੍ਹ ਸਾਰੇ ਇਲੈਕਟ੍ਰੋਨਿਕਲੀ ਜਾਂ ਕਾਪੀ ਫਾਈਲ ਹੁੰਦੀ ਆ। ਤੇ ਜੇ ਤੁਹਾਨੂੰ ਉਹ ਮੰਗੂਗੇ ਤਾਂ 15 ਦਿਨ ਪਹਿਲਾਂ ਤੁਸੀਂ ਆਪਣੇ ਜਿਹੜਾ ਸਰਕਾਰੀ ਵਕੀਲ ਆ ਉਹਨੂੰ ਕੰਟੈਕਟ ਕਰਕੇ ਦੇ ਸਕਦੇ ਆ ਕਿ ਜੇ ਇਹਨੇ ਓਰੀਜਨਲ ਚੈੱਕ ਕਰਨੇ। ਆਫਕੋਰਸ ਜੇ ਤੁਸੀਂ ਉਹਨੂੰ ਕਹੋਗੇ ਉਹਨੇ ਕਹਿਣਾ ਮੈਂ ਚੈੱਕ ਕਰਨੇ। ਨਹੀਂ ਭਾਈ, ਮੇਰਾ ਕੁਐਸਚਨ ਅਸਾਈਲਮ ਦੀ ਤਰੀਕ ਮੇਰੀ ਪੈਂਡਿੰਗ ਵਿੱਚ ਆ। ਪੈਂਡਿੰਗ ਮੇਰੀ ਤਰੀਕ ਪਹਿਲਾਂ ਲੈਣ ਵਾਸਤੇ ਮੈਂ ਜਮ੍ਹਾਂ ਕਰਾਉਣੇ ਆ ਡਾਕੂਮੈਂਟ, ਉਹ ਕਰ ਰਿਹਾ। ਕਾਪੀ ਜਮ੍ਹਾਂ ਕਰਾਉਣੀ ਹੁੰਦੀ ਹੈ? ਹਾਂਜੀ ਕਾਪੀ। ਓਕੇ। ਇਹ ਇੱਕ ਦੂਸਰਾ ਸਵਾਲ ਭਾਈ, ਜਿੱਦਾਂ ਉਹਨਾਂ ਸਪੋਜ਼ ਕਰੋ ਉਹਦਾ ਮੇਰੇ ਡਾਕੂਮੈਂਟ ਜਮ੍ਹਾਂ ਕਰਾਤੇ ਆ, ਉਹ ਆਪਾਂ ਨੂੰ ਆਨਲਾਈਨ ਪਤਾ ਲੱਗ ਸਕਦਾ ਆ ਵੀ ਹਾਂ ਵੀ ਮੇਰੇ ਪ੍ਰੋਸੈਸ ਚੱਲ ਰਿਹਾ, ਵੀ ਮੇਰੀ ਤਰੀਕ ਕਦੋਂ ਮਿਲੇਗੀ, ਮੈਨੂੰ ਇਹਦਾ ਪ੍ਰੋਸੈਸ ਹੋ ਰਿਹਾ? ਨਹੀਂ ਭਾਜੀ, ਤੁਹਾਨੂੰ ਨਹੀਂ ਪਤਾ ਲੱਗਣਾ। ਤੁਹਾਡੇ ਵਕੀਲ ਨੂੰ ਇੱਕ ਸਿਸਟਮ ਹੁੰਦਾ ਵਾ EOIR ਕੇਸ ਪੋਰਟਲ ਨਾ, ਉਹ ਵਕੀਲ ਦੇ ਕੋਲ ਅਵੇਲੇਬਲ ਹੁੰਦਾ ਸਿਰਫ, ਤੇ ਉਹ ਚੈੱਕ ਕਰ ਸਕਦਾ ਕਿਹੜੇ ਡਾਕੂਮੈਂਟ ਅਪਲੋਡ ਹੋਏ ਆ ਜਾਂ ਨਹੀਂ ਹੋਇਆ। ਉਹ ਵੀ ਉਹ ਕੇਸਾਂ ਦੇ ਵਿੱਚ ਜਿਹੜੇ ਇਲੈਕਟ੍ਰੋਨਿਕ ਆ। ਜਿਹੜੇ ਪੁਰਾਣੇ ਕੇਸ ਆ ਉਹ ਪੇਪਰ ਬੇਸ ਸੀਗੇ, ਤੇ ਹੁਣ ਜਿਹੜੇ ਨਵੇਂ ਕੇਸ ਆ ਸਾਰੇ ਉਹ ਇਲੈਕਟ੍ਰੋਨਿਕ, ਉਹ 'ਚ ਚੈੱਕ ਹੋ ਜਾਂਦਾ। ਥੈਂਕ ਯੂ ਜੀ। ਇੱਦਾਂ ਨਹੀਂ ਜੀ, ਮੈਂ ਸਾਰਿਆਂ ਦੀਆਂ 3-3 4-4 ਸਵਾਲ ਨਹੀਂ ਲੈ ਸਕਦੇ, ਸੌਰੀ ਆ ਆਪਣੇ ਜੇ, ਕਿਉਂਕਿ ਤੁਹਾਡਾ ਕੇਸ ਵੀ ਲੱਗਾ। ਇਹ ਸਵਾਲ ਤੁਸੀਂ ਆਪਣੇ ਵਕੀਲ ਨੂੰ ਵੀ ਸਿੰਪਲ ਜਿਹੜੇ ਆ ਉਹ ਪੁੱਛ ਸਕਦੇ ਹੈਗੇ ਆ। ਪਲੀਜ਼ ਇੱਥੇ ਸਿੰਪਲ ਰੱਖਿਆ ਕਰੋ, ਸ਼ਾਰਟ ਰੱਖਿਆ ਕਰੋ। ਇਹ ਤੁਹਾਡੀ ਅਪੁਆਇੰਟਮੈਂਟ ਨਹੀਂ ਆ, ਇਹ ਆਪਾਂ ਇੱਕ ਜਨਰਲ ਲੋਕਾਂ ਦੇ ਲਈ, ਸਾਰਿਆਂ ਦੇ ਲਈ ਫ੍ਰੀ ਦੇ ਵਿੱਚ ਸਵਾਲ ਜਵਾਬ ਕਰਨ ਦੇ ਲਈ ਇਹ ਪਲੇਟਫਾਰਮ ਬਣਾਇਆ ਆ। ਸੋ ਲੋਕਾਂ ਦੀ ਟਾਈਮ ਦਾ, ਉਹਨਾਂ ਦੀ ਪੇਸ਼ੈਂਸ ਦਾ, ਤੇ ਸਾਰਿਆਂ ਦੇ ਟਾਈਮ ਦੀ ਪਲੀਜ਼ ਵੈਲਿਊ ਕਰਿਆ ਕਰੋ। ਸਿਰਫ ਤੁਹਾਡੇ ਲਈ, ਇੱਕ ਜਾਣੇ ਲਈ ਨਹੀਂ ਇਹ ਜਿਹੜਾ ਪ੍ਰੋਗਰਾਮ ਹੁੰਦਾ। ਪ੍ਰਿਤਪਾਲ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਜੀ, ਮੈਂ ਨਾ ਸਿਟੀਜ਼ਨ ਹੋਈ ਸੀ, ਮੇਰੇ ਪੇਰੈਂਟਸ ਦਾ ਅਪਲਾਈ ਕਰਨਾ ਸੀਗਾ, ਤੇ ਉਹਦੇ ਲਈ ਇੱਕ ਮੇਰਾ ਬ੍ਰਦਰ ਆ, ਉਹ 40 ਈਅਰ ਓਲਡ ਆ, ਤੇ ਉਹ ਉਹਨਾਂ ਤੇ ਡਿਪੈਂਡ ਆ, ਜਿਵੇਂ ਉਹ ਬੱਚਿਆਂ ਵਰਗਾ ਹੀ ਆ ਸ਼ੁਰੂ ਤੋਂ। ਉਹਨੂੰ ਕੋਈ ਜਿਵੇਂ ਸਮਝ ਨਹੀਂ ਹੈਗੀ ਵੀ ਉਹਨਾਂ ਦਾ ਕੁਝ ਹੋ ਸਕਦਾ ਨਾਲ ਕਿ ਨਹੀਂ। ਤੁਸੀਂ ਸਿਟੀਜ਼ਨ ਆ? ਹਾਂਜੀ। ਤੁਸੀਂ ਕਦੋਂ ਫਾਈਲ ਕੀਤਾ ਸੀਗਾ? ਸਿਟੀਜ਼ਨ ਕਦੋਂ ਬਣੇ ਸੀਗੇ? ਮੈਨੂੰ ਹਲੇ 6 ਮਹੀਨੇ ਹੋਏ ਆ ਜੀ। ਤੁਸੀਂ ਬ੍ਰਦਰ ਦਾ ਅਲੱਗ ਫਾਈਲ ਕਰਨਾ ਪੈਣਾ ਤੁਹਾਨੂੰ, ਤੇ ਉਹ ਐਜ਼ ਅ ਡਿਪੈਂਡੈਂਟ ਨਹੀਂ ਆ ਸਕਦੇ, ਕਿਉਂਕਿ ਜਿਹੜਾ ਬੱਚੇ ਦੀ ਏਜ ਦੇ ਹਿਸਾਬ ਨਾਲ ਉਹ ਕਰਦੇ ਆ 21 ਸਾਲ, ਤੇ ਉਹ ਸਮਝ ਦੇ ਹਿਸਾਬ ਨਾਲ ਨਹੀਂ ਕਰਦੇ। ਤੇ ਐਕਚੁਅਲੀ ਦੇ ਵਿੱਚ ਜਿਹੜਾ ਜਦੋਂ ਤੁਸੀਂ ਆਪਣੇ ਬ੍ਰਦਰ ਦਾ ਅਪਲਾਈ ਕਰੋਗੇ, ਤੁਹਾਨੂੰ ਇੱਕ ਹੋਰ ਪ੍ਰੋਬਲਮ ਆਣੀ ਆ, ਉਹ ਇੰਟਰਵਿਊ ਦੇਣ ਦੇ ਲਾਇਕ ਹੋਣਾ ਚਾਹੀਦਾ। ਮੈਡੀਕਲ ਐਗਜ਼ੈਂਪਸ਼ਨ ਦਿੰਦੇ ਨਹੀਂ ਕਈ ਵਾਰੀ ਇਸ ਗਰਾਊਂਡ ਦੇ ਉੱਤੇ। ਸੋ ਤੁਸੀਂ ਉਹਦੀ ਜਿਹੜੀ ਹੈਗੀ ਆ ਉਹ ਅਲੱਗ ਫਾਈਲ ਕਰੋ, ਤੇ ਉਹੀ ਤਰੀਕਾ ਆ ਤੁਹਾਡਾ। ਠੀਕ ਹੈ ਜੀ। ਤੇ ਇੱਕ ਉਹ ਜਿਵੇਂ ਉਰੇ ਆਇਆ ਤੇ ਕਰ ਸਕਦੇ, ਉਹਨਾਂ ਕੋਲ ਵਿਜ਼ਟਰ ਵੀਜ਼ਾ ਹੈਗਾ ਆ, ਵੀ ਜੇ ਇੱਥੇ ਆ ਕੇ ਕਰਦੇ ਆ ਤਾਂ ਉਹ ਅਪਲਾਈ ਕਰਕੇ ਵਿੱਚ ਦੀ ਜਾ ਸਕਦੇ ਆ ਵਾਪਸ ਕਿ ਨਹੀਂ? ਵੀ ਜੇ ਅਪਲਾਈ ਕਰਕੇ ਇੱਥੇ ਰਹਿਣਾ ਪੈਂਦਾ ਟਾਈਮ? ਆਉਣ ਦਾ ਰੂਲ ਇਹ ਹੁੰਦਾ ਕਿ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਗ੍ਰੀਨ ਕਾਰਡ ਫਾਈਲ ਕਰਨਾ। ਜਿਹੜਾ ਬੰਦਾ ਵਿਜ਼ਟਰ ਵੀਜ਼ੇ ਤੇ ਆਉਂਦਾ, ਉਹ 90 ਦਿਨ ਬਾਅਦ ਜੇ ਉਹਦਾ ਇਰਾਦਾ ਚੇਂਜ ਹੁੰਦਾ, ਫਿਰ ਉਹ ਇੱਥੇ ਫਾਈਲ ਕਰ ਸਕਦਾ। ਜੇ ਇੱਥੇ ਫਾਈਲ ਕਰਦਾ, ਉਹ ਜਦ ਤੱਕ ਉਹਦਾ ਟਰੈਵਲ ਡਾਕੂਮੈਂਟ ਨਹੀਂ ਆਉਂਦਾ, ਤਦ ਤੱਕ ਉਹ ਇੱਥੇ ਸਟਕ ਆ। ਸੋ ਟਰੈਵਲ ਡਾਕੂਮੈਂਟ ਨੂੰ 10-12 ਮਹੀਨੇ ਜਿਹੜੇ ਉਹ ਲੱਗ ਸਕਦੇ ਆ। ਸੋ ਜਿਹੜਾ ਬੰਦਾ ਆ ਕੇ ਇੱਥੇ 90 ਦਿਨ ਬਾਅਦ ਆਪਣਾ ਇਰਾਦਾ ਬਦਲਦਾ, ਉਹ ਸਾਲ ਤੱਕ ਇੱਥੇ ਘੱਟੋ ਘੱਟ ਸਟਕ ਰਹਿੰਦਾ। ਜੀ ਥੈਂਕ ਯੂ ਜੀ। ਫਰਦੀਨ। Hello, good morning. Morning. This is Fardeen Islami. I'm from Afghanistan. I'm living in California since 5 years ago up to now. So my sister and my mother
as in Afghanistan. So 2 years ago, I make a case for them like a humanitarian parole. So I receive a receipt number and I receive nothing. How can I track this case? So you are a US citizen, right? I'm already applied for that. What did you file for them? What form did you file for them? The form is, I don't know that exactly the number because that was 2 years ago. So was it when US pulled out of Afghanistan? Was it related to that thing or it was before it? No, after Taliban. Okay, once Taliban. So you got asylum in the US? When Taliban they got the did you the person you filed for your family, your sister? Yes, you said my mom and my sister. Yeah. So you got asylum over here? No, I didn't asylum. Just apply for humanitarian parole for them. Humanitarian parole. Okay. So yeah, I think you would have filed a form called 131, and then when you filed it, you would have gotten a receipt number. So check on that. Yeah, check on that notice, and then you can go on uscis.gov website, and then it will give you the option to track the case. And then you can also call them, and then they'll be able to help you, especially in these type of cases. So give a call to USCIS, and then you need that receipt number, and then ask for the update. Yeah. If you already have the receipt number, it's easier to track on the website. And if you want to make an appointment with the Terkiana Immigration Law Firm with the attorney Terkiana, his phone number is 415-909-0503. Thank you for the call. ਸੋ ਜੇ ਆਪਾਂ ਆਪਣੇ ਬਾਕੀ ਵੀ ਸਰੋਤੇ ਦਰਸ਼ਕਾਂ ਨੂੰ ਦੱਸ ਜਾਈਏ, ਸੋ ਅਫਗਾਨਿਸਤਾਨ ਤੋਂ ਸੀਗਾ, ਉਹਨੇ ਪਰਿਵਾਰ ਦੇ ਲਈ ਕੀਤਾ ਸੀ ਹਿਊਮੈਨਿਟੇਰੀਅਨ ਦੇ ਲਈ। ਸੋ ਇਹ ਪੁੱਛ ਤੇ ਇਹ ਟਰੈਕ ਕਿੱਦਾਂ ਕਰਨਾ ਹੈ ਉਸ ਦੇ ਲਈ ਰਿਹਾ ਸੀਗਾ। ਸੋ ਇਹ ਕਾਫੀ ਇਹਨਾਂ ਨੇ ਅਟਰਨੀ ਟਰਕਿਆਨਾ ਜੀ ਕਹਿੰਦੇ ਸੀ ਤੇਜ਼ ਕਰਾਂਗੇ ਅਜਿਹੇ ਮਾਮਲਿਆਂ ਦੇ ਵਿੱਚ। ਕੋਈ ਤੇਜ਼ੀ ਤੂਜੀ ਇਹਨਾਂ ਨੇ ਲਿਆਂਦੀ ਸੀ ਜਾਂ ਵਿਚਾਰੇ ਅਜੇ ਵੀ ਉੱਧਰ ਹੀ ਫਸੇ ਹੀ ਪਏ ਆ? ਇਹਨਾਂ ਦੀ ਗੱਲਾਂ ਤੋਂ ਇੱਦਾਂ ਲੱਗਦਾ ਵੀ ਅਜੇ ਫਸੇ ਹੀ ਪਏ ਆ ਉਹਨਾਂ ਨੇ। ਮਤਲਬ ਹੁਣ ਜਿਹੜੀ ਸੱਚਾਈ ਇਹਦੇ ਵਿੱਚ ਕੀ ਹੈ ਕਿ ਇਹਦੇ ਬਾਰੇ ਇਮੀਗ੍ਰੇਸ਼ਨ ਲਾਇਰ ਨੇ ਵੀ ਕਾਫੀ ਡਿਸਕਸ ਕੀਤਾ। ਹੁਣ ਅਫਗਾਨਿਸਤਾਨ ਸੀਗਾ, ਉੱਥੇ ਕ੍ਰਾਈਸਿਸ ਪੈ ਗਿਆ, ਉਹਨਾਂ ਨੇ ਇਹਨੂੰ ਸਹੀ ਤਰੀਕੇ ਨਾਲ ਐਗਜ਼ਿਟ ਨਹੀਂ ਕੀਤਾ, ਲੋਕੀ ਬਹੁਤ ਤੰਗ ਹੋ ਗਏ, ਰਾਈਟ। ਐਮਬੈਸੀ ਐਮਬੂਸੀ ਵੀ ਚੱਕ ਲਈ, ਜਿਹੜੇ ਹਿਸਾਬ ਨਾਲ ਛੱਡ ਕੇ ਗਏ ਆ ਦੇਸ਼ ਉਹਨਾਂ ਦਾ, ਇੱਕਦਮ ਹੀ ਜਿਹੜਾ ਸੀਗਾ ਤਾਲਿਬਾਨ ਆ ਗਿਆ ਉੱਥੇ। ਤੇ ਓਵਰਆਲ ਕਹਿ ਲਓ ਜਿਹੜਾ ਪ੍ਰੋਸੈਸ ਸੀਗਾ ਟੋਟਲ ਫੇਲੀਅਰ ਸੀਗਾ, ਐਂਟਰ ਕਰਨਾ ਵੀ ਤੇ ਐਗਜ਼ਿਟ ਕਰਨਾ ਵੀ। ਇਹ ਗੱਲ ਮੰਨਦੇ ਵੀ ਪਏ ਸੀਗੇ, ਵਾਈਟ ਹਾਊਸ ਵਾਲਿਆਂ ਨੇ ਮੰਨਿਆ ਵੀ ਭਾਈ ਸੇਮ ਜਿੱਦਾਂ ਯੂਕਰੇਨ ਚ ਹੋਇਆ। ਹੁਣ ਜਿਹੜਾ ਡਿਬੇਟ ਸੀਗਾ ਉਹ ਇਹ ਡਿਬੇਟ ਸੀਗਾ ਕਿ ਜਿਹੜਾ ਯੂਕਰੇਨ ਆ ਉਹ ਹੈਗਾ ਈਸਟਰਨ ਯੂਰਪ, ਹੈ ਨਾ, ਤੇ ਉੱਥੇ ਜਿਹੜੀ ਪੋਪੂਲੇਸ਼ਨ ਆ ਡੈਮੋਗ੍ਰਾਫੀ ਅਲੱਗ ਆ ਮਿਡਲ ਈਸਟ ਨਾਲੋਂ। ਤੇ ਉਹ ਦੇਖਦੇ ਸੀਗੇ ਕਿ ਤੁਸੀਂ ਅਫਗਾਨਿਸਤਾਨ ਵਾਲਿਆਂ ਨੂੰ ਕਿਉਂ ਜ਼ਿਆਦਾ ਟੰਗਿਆ, ਉਹਨਾਂ ਦੇ ਪ੍ਰੋਸੈਸ ਕਿਉਂ ਡਿਲੇ ਕੀਤੇ ਆ, ਤੇ ਯੂਕਰੇਨ ਵਾਲਿਆਂ ਦੇ ਤੁਸੀਂ ਇੰਨੇ ਫਾਸਟ ਕਿਉਂ ਕੀਤੇ ਆ। ਸੋ ਇਹ ਹੁਣ ਟੌਪਿਕ ਤੇ ਭਾਵੇਂ ਆਪਾਂ ਪੂਰੀ ਦਿਨ ਗੱਲ ਆਪਾਂ ਕਰ ਸਕਦੇ ਹਾਂ, ਪਰ ਸਾਡੇ ਗੱਲ ਕਰਨ ਨਾਲ ਸਰਕਾਰਾਂ ਦੇ ਢਾਂਚੇ ਨਹੀਂ ਬਦਲਨੇ। ਸੋ ਕਈ ਕਹਿੰਦੇ ਇਹ ਰੇਸ਼ੀਅਲ ਪ੍ਰੋਫਾਈਲਿੰਗ ਆ, ਕਿ ਉਹ ਅਫਗਾਨਿਸਤਾਨ ਸੀਗਾ ਉਹ ਯੂਕਰੇਨ ਸੀਗਾ, ਤੇ ਕਈ ਲੋਕੀ ਕਹਿੰਦੇ ਆ ਕਿ ਨਹੀਂ ਇਹ ਪੋਲੀਟੀਕਲ ਉਹ ਕਿ ਪੋਲੀਟਿਕਸ ਇਹਦੀ ਕਿੱਦਾਂ ਕੰਮ ਕਰਦੀ ਆ ਕਿ ਇੱਕ ਜਾ ਕੇ ਇਹ ਆਪ ਛੱਡ ਕੇ ਆ ਗਏ, ਇਹਨਾਂ ਨੂੰ ਇੰਟਰਸਟ ਨਹੀਂ ਹੈਗਾ, ਤੇ ਦੂਜੇ ਦੇ ਵਿੱਚ ਇਹ ਵਿਰੋਧੀ ਪਾਰਟੀ ਆ ਰਸ਼ੀਆ ਉਹਦੇ ਕਰਕੇ ਇਹ ਜ਼ਿਆਦਾ ਫੇਵਰੇਬਲ ਆ। ਤੇ ਹੁਣ ਪਤਾ ਨਹੀਂ ਇਹ ਕਿਹੜਾ ਵਾਲਾ ਮੁੱਦਾ ਕੀ ਮੁੱਦਾ, ਪਰ ਇਹ ਹੈ ਕਿ ਕਾਫੀ ਸਾਰੇ ਪੰਗੇ ਇਹਨਾਂ ਦੇ ਆਪ ਦੇ ਪਾਏ ਹੁੰਦੇ ਆ ਦੂਜੇ ਦੇਸ਼ਾਂ ਦੇ ਵਿੱਚ, ਤੇ ਲੋਕੀ ਵਿਚਾਰੇ ਜਿਹੜੇ ਇੰਟਰਪ੍ਰੇਟਰ ਟਰਾਂਸਲੇਟਰ ਵੀ ਕਈ ਜਿੱਦਾਂ ਪਿੱਛੇ ਛੱਡੇ ਆਏ ਸੀਗੇ, ਤੇ ਉਹਨਾਂ ਦਾ ਕਾਫੀ ਜਿਹੜਾ ਸਿਕਿਉਰਿਟੀ ਰਿਸਕ ਸੀਗਾ ਉਹਨਾਂ ਨੂੰ ਲੈ ਕੇ ਨਹੀਂ ਆਏ ਇਹ ਨਾਲ ਆਪਣੇ। ਜੀ ਜੀ ਅਗਲੇ ਆਪਣੇ ਕਾਲਰ ਨੇ ਕਰਮਜੀਤ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਫੈਮਿਲੀ ਦੇ ਨਾਲ 2021 ਗਿਆ ਸੀਗਾ ਅਕਤੂਬਰ 'ਚ ਇੰਡੀਆਨਾ ਦੇ ਦੇਸ਼ ਤੇ ਇੱਥੇ ਕੇਸ ਦਾ ਮੈਨੂੰ ਪਤਾ ਨਹੀਂ ਸੀ, ਨਵੇਂ ਨਹੀਂ ਲੱਗਦਾ, ਤੇ ਮੇਰੇ ਫਰੈਂਡ ਨੇ ਕਿਹਾ ਵੀ ਕੈਲੀਫੋਰਨੀਆ ਜਾ ਕੇ ਲਾਓ, ਤਾਂ ਮੈਂ 6 ਮਹੀਨੇ ਬਾਅਦ ਕੈਲੀਫੋਰਨੀਆ ਜਾ ਕੇ ਨਾ ਕੇਸ ਲਾਇਆ ਸਾਨੂੰ। ਉੱਥੇ ਮੇਰੀ ਸੈਟਿੰਗ ਨਾ ਹੋਣ ਕਰਕੇ ਮੈਨੂੰ ਫਿਰ ਵਾਪਸ ਆਉਣਾ ਪਿਆ। ਹੁਣ ਫਿਰ ਮੈਂ ਮੈਰੀਲੈਂਡ ਫੈਮਿਲੀ ਦੇ ਨਾਲ ਆ ਗਿਆ ਸੀ ਤੇ ਕੰਮ ਕਾਰ ਕਰ ਰਹੀ ਸੀ, ਤੇ ਮੈਂ ਕੇਸ ਜਦੋਂ ਮੈਂ ਆਇਆ ਨਾਲ ਦੇ ਨਾਲ ਫਿੰਗਰ ਆ ਗਏ ਮੇਰੇ,
ਤੇ ਮੈਂ ਇਹਨਾਂ ਦੇ ਹਾਲਾਤ ਵੀ ਨਹੀਂ ਸੀ ਹੈਗਾ ਵੀ ਦੁਬਾਰਾ ਫਿਰ ਨਾਲ ਦੀ ਨਾਲ 20 ਦਿਨਾਂ ਬਾਅਦ ਜਾ ਕੇ ਫਿੰਗਰ ਕਰਾ ਸਕਦਾ। ਤਾਂ ਮੈਂ ਇੱਕ ਵਕੀਲ ਨਾਲ ਗੱਲ ਕੀਤੀ, ਉਹਨੇ ਕਿਹਾ ਫਿੰਗਰ ਇੱਥੇ ਕਰਵਾ ਦਾਂਗੇ। ਜਿਸ ਦਿਨ ਮੇਰੀ ਫਿੰਗਰ ਸੀ ਉਦੋਂ ਵਕੀਲ ਸਾਹਿਬ ਨੇ ਗੱਲ ਕੀਤੀ USCIS ਦੇ ਵਿੱਚ, ਕਿਉਂਕਿ ਮੇਰਾ ਕੇਸ ਸ਼ੋ ਨਹੀਂ ਸੀ ਹੁੰਦਾ। ਅਸਾਈਲਮ ਆਫਿਸ ਆ ਕੇ ਆਈ ਸੀ ਕੈਲੀਫੋਰਨੀਆ ਜੀ। ਤੇ ਭਾਜੀ ਨਾ ਤਾਂ ਫਿੰਗਰ ਆਇਆ ਮੇਰੇ ਤੇ ਨਾ ਹੀ ਮਤਲਬ ਜਿਹੜਾ ਮੈਨੂੰ ਲੈਟਰ ਆਉਣ ਲੱਗ ਗਿਆ ਟੈਕਸਸ USCIS ਟੈਕਸਸ ਤੋਂ, ਕੋਈ ਵੀ ਚਿੱਠੀ ਪੱਤਰ ਮੇਰੇ ਕੋਲ ਰੈਸਟ ਆਉਂਦਾ। ਪਹਿਲਾਂ ਤਾਂ ਮੇਰਾ ਵੀਰ ਆਪਣਾ ਜਿਹੜਾ ਤੁਸੀਂ ਵੀਜ਼ੇ ਤੇ ਆਏ ਸੀਗੇ ਕਿੱਦਾਂ? ਬਾਰਡਰ ਤੇ ਆਏ ਸੀਗੇ ਕਿੱਦਾਂ ਆਏ ਸੀ? ਆਵਾਜ਼ ਕੱਟ ਰਹੀ ਹੈ ਉਹਨਾਂ ਦੀ। ਚਲੋ ਹਾਂਜੀ ਜੀ। ਵੀਜ਼ੇ ਤੇ ਆਏ ਸੀਗੇ 2 ਨੰਬਰ 'ਚ ਆਏ ਸੀਗੇ? ਕਰਮਜੀਤ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ, ਮੈਨੂੰ ਲੱਗਦਾ ਕਨੈਕਸ਼ਨ ਦੀ ਕੋਈ ਪ੍ਰੋਬਲਮ ਹੈ। ਕਨੈਕਸ਼ਨ ਆਪਣੇ ਸਟੇਬਲ ਕਰਕੇ ਪੁੱਛਿਆ ਕਰੋ। ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਤਾਂ ਭਾਵੇਂ ਸਾਰੇ ਹੁਣ ਮੈਂ ਕਿਹਾ ਲੋਕੀ ਸਾਰੇ ਸੁਣਦੇ ਆ, ਰੇਡੀਓ ਸ਼ੋਅ ਆ, ਕੰਟੀਨਿਊਟੀ ਜਿਹੜੀ ਰਿਦਮ ਮੇਨਟੇਨ ਰੱਖਿਆ ਕਰੋ ਪਲੀਜ਼। ਤੇ ਸਵਾਲ ਆਪਣੇ ਜਿਹੜੇ ਨਾ ਛੋਟੇ ਸਟਰਕਚਰਡ ਰੱਖਿਆ ਕਰੋ ਕਿ ਪਹਿਲਾਂ ਕਿ ਕਿੱਦਾਂ ਦੱਸਣਾ ਕੀ ਕਰਨਾ। ਹੁਣ ਇੰਨੀ ਜ਼ਿਆਦਾ ਇਨਫੋਰਮੇਸ਼ਨ ਦੇ ਗਿਆ ਬਾਈ ਸਵਾਲ ਮੈਨੂੰ ਉਹਦਾ ਫੇਰ ਨਹੀਂ ਪਤਾ ਲੱਗਾ ਕੀ ਹੈ। ਸੋ ਬਾਈ ਪਹਿਲਾਂ ਤਾਂ ਇੱਦਾਂ ਕਿ ਜਿਹੜੀ ਕੈਲੀਫੋਰਨੀਆ ਜਾ ਕੇ ਕੇਸ ਲੱਗਣਾ ਲੱਗਦਾ ਨਹੀਂ, ਉਹ ਗਲਤ ਚੀਜ਼ ਆ ਜਿੰਨੇ ਵੀ ਸਲਾਹ ਦਿੱਤੀ ਸੀਗੀ। ਤੇ ਜਿੱਥੇ ਹੁਣ ਹੈਗੇ ਆ ਨਾ ਆਪਣਾ ਐਡਰੈਸ ਪਹਿਲਾਂ ਤਾਂ ਅਪਡੇਟ ਕਰੋ। ਜਿਹੜੀ ਵੀ ਸਟੇਟ 'ਚ ਹੈਗੇ ਆ ਉਹ ਐਡਰੈਸ ਵਾਲੇ ਚੱਕਰ 'ਚ ਨਾ ਪਿਓ। ਜਿੱਥੇ ਰਹਿੰਦੇ ਆ ਕੰਮ ਕਰਦੇ ਆ ਉੱਥੇ ਆਪਣਾ ਜਿਹੜਾ ਐਡਰੈਸ ਉਹ ਅਪਡੇਟ ਕਰੋ। ਤੇ ਜੇ ਫਿੰਗਰਪ੍ਰਿੰਟ ਤੁਸੀਂ ਮਿਸ ਕੀਤੇ ਸੀ ਉਹ ਤੁਹਾਡੀ ਪ੍ਰੋਬਲਮ ਹੈ, ਐਪਲੀਕੇਸ਼ਨ ਅਬੈਂਡਨ ਹੋ ਜਾਣੀ ਹੈ। ਤੇ ਆਪਣਾ ਜਿਹੜਾ ਵਕੀਲ ਆ ਜਾਂ ਪੈਰਾਲੀਗਲ ਆ ਜਿਹਨੇ ਵੀ ਫਾਈਲ ਕੀਤਾ ਉਹਨਾਂ ਸੰਪਰਕ ਕਰੋ ਤੇ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਦੁਬਾਰਾ ਕਹੋ ਕਿ ਉਹਨਾਂ ਨੂੰ ਤੁਹਾਨੂੰ ਦੁਬਾਰਾ ਫਿੰਗਰਪ੍ਰਿੰਟ ਜਿਹੜੇ ਉਹ ਭੇਜਣ। ਸੋ ਇਹ ਤੁਹਾਡੀ ਮਰਜ਼ੀ ਨਹੀਂ ਹੈ ਕਿ ਮੇਰੇ ਹਾਲਾਤ ਨਹੀਂ ਸੀਗੇ, ਮੈਂ ਗਿਆ ਨਹੀਂ ਫਿੰਗਰਪ੍ਰਿੰਟ ਕਰਨ ਕੈਲੀਫੋਰਨੀਆ। ਜੀ। ਆਪਣੇ ਅਗਲੇ ਕਾਲਰ ਸਾਹਿਬ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਰ ਜੀ ਮੈਂ LA ਤੋਂ ਆ ਤੇ ਮੇਰਾ ਕੋਰਟ ਕੇਸ ਵੀ ਜਿਹੜਾ ਸੀਗਾ LA ਕੋਰਟ 'ਚ ਸੀਗਾ ਤੇ ਮੇਰੇ 12 ਕੁ ਦਿਨ ਰਹਿ ਗਏ ਸੀਗੇ ਫਾਈਨਲ ਨੂੰ। ਤੇ ਉਹ ਮੈਨੂੰ ਕਹਿਣ ਲੱਗਾ ਵਕੀਲ ਵੀ ਜਿਹੜਾ ਤੇਰਾ ਜੱਜ ਹੈ ਇਹ ਕੇਸ ਜਿਹੜਾ ਆ ਡਿਸਮਿਸ ਕਰਨ ਡਿਆ ਤੇ ਇੱਥੋਂ ਆਪਦਾ ਐਡਰੈਸ ਮੂਵ ਕਰ ਲਾ। ਤੇ ਫਿਰ ਭਾਜੀ ਮੈਂ ਨਾ ਜਿਹੜਾ ਆਪਣਾ ਕੇਸ ਸੀਗਾ ਮੈਂ ਸੈਕਰਾਮੈਂਟੋ ਲੈ ਗਿਆ ਤੇ ਸੈਕਰਾਮੈਂਟੋ ਜਿਹੜਾ ਕੇਸ ਸੀਗਾ ਮੇਰਾ ਮੂਵ ਹੋ ਗਿਆ 4 ਦਿਨਾਂ ਦੇ ਵਿੱਚ ਜੀ। ਮਹੀਨੇ ਹੋ ਚੱਲੇ ਆ ਪਰ ਮੇਰੀ ਤੁਹਾਡੀ ਇਹਨਾਂ ਦੀ ਤਰੀਕ ਕੁਝ ਵੀ ਨਹੀਂ ਬੋਲਣ ਡਿਆ। ਅੱਛਾ, ਕੁਝ ਨਹੀਂ ਬੋਲਦਾ, ਤਰੀਕ ਨਹੀਂ ਆਈ। ਸੈਕਰਾਮੈਂਟੋ ਨਿਊਯਾਰਕ ਜਿਹੜੇ ਕੋਰਟ ਆ ਇਹਨਾਂ ਦੇ ਵਿੱਚ ਕੇਸ ਕਈ ਵਾਰੀ ਆਪਾਂ ਦੱਸ ਚੁੱਕੇ ਹਾਂ ਕਿ ਨਹੀਂ ਬੋਲਦੇ ਕਿਉਂਕਿ ਸਟਾਫਿੰਗ ਦੀ ਉਹਨਾਂ ਨੂੰ ਪ੍ਰੋਬਲਮ ਆ। ਸੋ ਵੇਟ ਕਰਨੀ ਪੈਣੀ ਹੈ। ਜੀ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਗਗਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਪਿਛਲੀ ਵਾਰ ਵੀ ਕਾਲ ਕੀਤੀ ਸੀ ਕਿ ਮੇਰੀ ਨਾ ਕਲੋਜ਼ ਐਗਜ਼ਾਮੀਨੇਸ਼ਨ ਸੀ ਤੇ ਉਹਦੇ ਵਿੱਚ ਨਾ ਬੈਕਗਰਾਉਂਡ ਚੈੱਕ ਕਰਨੀ ਆ। ਬੈਕਗਰਾਉਂਡ ਭਾਜੀ ਕਿੱਦਾਂ ਚੈੱਕ, ਕੀ ਮਤਲਬ ਕਿ ਉਹਦੇ ਵਿੱਚ ਕੀ ਚੈੱਕ ਕਰਦੇ ਨੇ? ਬੈਕਗਰਾਉਂਡ ਮੇਰਾ ਵੀਰ ਜਿਹੜੇ ਬਾਇਓਮੈਟ੍ਰਿਕਸ ਫਿੰਗਰਪ੍ਰਿੰਟ ਹੁੰਦੇ ਆ, ਫਿੰਗਰਪ੍ਰਿੰਟ ਨੂੰ ਬੈਕਗਰਾਉਂਡ ਚੈੱਕ ਕਹਿੰਦੇ ਆ। ਤੇ ਫਿੰਗਰਪ੍ਰਿੰਟ ਤੇਰੇ ਕੰਪਲੀਟ ਨਹੀਂ ਹੋਏ। ਠੀਕ ਹੈ ਜੀ। ਉਦਾਂ ਮੇਰੇ ਕਦੀ ਫਿੰਗਰਪ੍ਰਿੰਟ ਲਾਸਟ ਟਾਈਮ ਫਿੰਗਰਪ੍ਰਿੰਟ ਕਦੋਂ ਕੀਤੇ ਸੀਗੇ ਲਾਸਟ ਟਾਈਮ? ਉਹ ਹੋਏ ਜੀ ਉਹਨੂੰ 8 ਮਹੀਨੇ ਹੋ ਗਏ ਜਦੋਂ ਵਰਕ ਪਰਮਿਟ ਤੋਂ ਪਹਿਲਾਂ। ਅਸਾਈਲਮ ਦੇ ਫਿੰਗਰਪ੍ਰਿੰਟ ਹੁੰਦੇ ਆ, ਵਰਕ ਪਰਮਿਟ ਵਾਲੇ ਨਹੀਂ। ਉਹ ਵਰਕ ਪਰਮਿਟ ਤੇ ਫਿੰਗਰਪ੍ਰਿੰਟ ਦੀ ਗੱਲ ਨਹੀਂ ਕਰ ਰਹੇ ਆਪਾਂ। ਇੱਕ ਫੀਨ ਕਰਨਾ ਹੁੰਦਾ ਆਪਣੇ ਬਾਇਓਮੈਟ੍ਰਿਕਸ ਫੀਨ ਕਰਨੇ ਹੁੰਦੇ ਆ ਬੈਕਗਰਾਉਂਡ ਚੈੱਕ ਦੇ, ਉਹ ਨਹੀਂ ਕੰਪਲੀਟ ਹੋਏ। ਸੋ ਉਹਦੇ ਵਿੱਚ ਮਤਲਬ ਜਿਹੜਾ ਤੇਰੇ ਸਵਾਲ ਦਾ ਜਵਾਬ ਇਹ ਹੈ ਕਿ ਫਿੰਗਰਪ੍ਰਿੰਟ ਉਹਨਾਂ ਨੇ ਜਿਹੜੇ ਅਸਾਈਲਮ ਵਾਲੇ ਆ ਉਹਨਾਂ ਨੂੰ ਵੈਰੀਫਾਈ ਕਰਨਾ ਵਾ। ਠੀਕ ਹੈ। ਤੇ ਇਹ ਜੇ ਹੁਣ ਜਿੱਦਾਂ ਇਹਨਾਂ ਦਾ ਕੇਸ ਆ, ਜਿੱਦਾਂ ਕਹਿੰਦੇ ਵੀ ਕੰਪਲੀਟ ਨਹੀਂ ਹੋਏ, ਕੰਪਲੀਟ ਫਿਰ ਕਿੱਦਾਂ ਹੁੰਦੇ ਆ? ਕੰਪਲੀਟ ਤਾਂ ਸਾਡੇ ਵੀ ਕਈ ਕੇਸ ਬਹੁਤ ਇਹਦੇ ਕਰਕੇ ਟਾਂਗੇ। ਜਿਹੜਾ ਕੰਪਲੀਟ ਇੱਦਾਂ ਹੁੰਦਾ ਕਿ ਵਕੀਲ ਫੀਨ ਕਰਦਾ ਤੇ ਜਿਹੜਾ USCIS ਵਾਲੇ ਆ ਉਹ ਫਿੰਗਰਪ੍ਰਿੰਟ ਕੰਡਕਟ ਕਰਦੇ ਆ। ਤੇ ਇੱਕ ਆਪਣਾ ਆਪਾਂ ਗੱਲ ਕੀਤੀ ਸੀ, ਇੱਕ ਸਾਡਾ ਕੇਸ ਡਿਸਮਿਸ ਕਰਤਾ ਸੀ, 2 ਤਾਂ ਕੀਤੇ ਸੀ। ਇੱਕ ਦਾ ਕੇਸ ਡਿਸਮਿਸ ਕੀਤਾ ਸੀਗਾ, ਉਹਦਾ ਜੱਜ ਨੇ ਹੁਣ ਮੋਸ਼ਨ ਟੂ ਰੀਓਪਨ ਗ੍ਰਾਂਟ ਕਰਤੀ, ਬੰਦੇ ਦਾ ਕੇਸ ਦੁਬਾਰਾ ਖੋਲਤਾ। ਉਹ ਹੁਣ ਜਿੱਦਾਂ ਆਪਾਂ ਉਹਦੀ ਹੁਣ April 'ਚ ਹੀਅਰਿੰਗ ਸੀਗੀ, ਫਰਵਰੀ 'ਚ ਆਪਾਂ ਜਿੱਦਾਂ ਕੀਤੇ ਸੀ, ਉਹ ਕਹਿੰਦਾ ਇਮੀਗ੍ਰੇਸ਼ਨ ਨੇ ਨੋਟਿਸ ਨਹੀਂ ਭੇਜਿਆ। ਜੱਜ ਕਹਿੰਦਾ ਤੁਸੀਂ ਪਹਿਲਾਂ ਨਹੀਂ ਕੀਤੇ ਜਦੋਂ ਬੰਦਾ ਆਇਆ ਹੈ ਨਾ। ਤੇ ਉਹਨੂੰ ਜਦੋਂ ਦੱਸਿਓ ਕਿ ਯਾਰ ਹੁਣ ਆਪਾਂ ਤਾਂ ਆਪਣੇ ਵੱਲੋਂ ਅਟੈਂਪਟ ਕਰ ਸਕਦੇ ਹਾਂ ਕਿ ਬੰਦਾ ਜਾ ਸਕਦਾ, ਉਹ ਕਰ ਸਕਦਾ, ਇਮੀਗ੍ਰੇਸ਼ਨ ਦੀ ਡਿਲੇ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ, ਰਾਈਟ। ਸੋ ਕਈ ਜੱਜ ਆ ਜਿਹੜੇ ਉਹ ਜਿੱਦਾਂ ਹੁਣ ਆਹ ਬੰਦਾ ਦੱਸ ਰਿਹਾ ਕਿ ਇਹਦੇ ਉਹਨਾਂ ਨੇ ਬਿਆਨ ਵੀ ਹੁਣ ਲੈ ਲਏ। ਕਈ ਜੱਜ ਇੱਦਾਂ ਦੇ ਆ। ਸਾਡਾ ਇੱਕ ਕੇਸ ਸੀਗਾ, ਉਹਨੇ ਕੇਸ ਵੀ ਗ੍ਰਾਂਟ ਕਰਤਾ, ਕਹਿੰਦਾ ਪਰ ਫਿੰਗਰਪ੍ਰਿੰਟ ਜਦੋਂ ਹੋਊਗੇ ਤੇ ਉਦੋਂ ਜਾ ਕੇ ਆ ਕੇ ਆਪਣਾ ਅਪਰੂਵਲ ਲੈ ਜਾਓ। ਤੇ ਅਜੇ ਤੱਕ ਉਹਦੇ ਫਿੰਗਰਪ੍ਰਿੰਟ ਨਹੀਂ ਹੋਏ। ਦੁਬਾਰਾ ਉਹਦੀ ਨਵੀਂ ਹੀਅਰਿੰਗ ਆ ਗਈ, ਫਿਰ ਸਰਕਾਰੀ ਵਕੀਲ ਪੁੱਛੇ ਕਿ ਕਿੱਦਾਂ। ਸਰਕਾਰੀ ਵਕੀਲ ਨੇ ਵੀ ਕੰਟੈਕਟ ਕੀਤਾ ਇਮੀਗ੍ਰੇਸ਼ਨ ਵਾਲਿਆਂ ਨੂੰ ਕਿ ਛੇਤੀ ਕਰੋ ਇਹਦੇ ਫਿੰਗਰਪ੍ਰਿੰਟ। ਤੇ ਇਮੀਗ੍ਰੇਸ਼ਨ ਵੱਲੋਂ ਜਿਹੜਾ ਸੱਦਾ ਪੱਤਰ ਹੁੰਦਾ ਫਿੰਗਰਪ੍ਰਿੰਟ ਦਾ ਉਹੀ ਨਹੀਂ ਆ ਰਿਹਾ। ਤੇ ਬੰਦੇ ਦਾ ਕੇਸ ਜਿੱਦਾਂ ਉਹ ਗ੍ਰਾਂਟ ਤੇ ਜੱਜ ਫੇਰ ਪੁੱਛਣ ਦਾ ਕਹਿੰਦਾ ਫਿੰਗਰਪ੍ਰਿੰਟ ਹੋਏ ਕਿ ਨਹੀਂ ਹੋਏ। ਤੇ ਹੁਣ ਮੈਂ ਕਿਹਾ ਫਿੰਗਰਪ੍ਰਿੰਟ ਆਪਾਂ ਹੁਣ ਧੱਕੇ ਨਾਲ ਤਾਂ ਕਰਾ ਨਹੀਂ ਸਕਦੇ ਇਮੀਗ੍ਰੇਸ਼ਨ ਦੇ ਸਿਰ ਤੇ ਬੰਦੂਕ ਰੱਖ ਕੇ।
ਤੇ ਇਹਦਾ ਹੁਣ ਬਾਈ ਦਾ ਵੀ ਚੱਕਰ ਇਹੀ ਹੈ ਕਿ ਫਿੰਗਰਪ੍ਰਿੰਟ ਇਹਦੇ ਫਸੇ ਪਏ ਆ ਤੇ ਇਹਨੂੰ ਕੀ ਕਰਨਾ ਚਾਹੀਦਾ ਕਿ ਜਿਹੜਾ ਸਰਕਾਰੀ ਵਕੀਲ ਸੀਗਾ ਉਹਨਾਂ ਫੋਲੋ ਅਪ ਕਰਨਾ ਚਾਹੀਦਾ, ਉਹਨੂੰ ਕਵੇ ਕਿ ਸਾਨੂੰ ਪ੍ਰੋਬਲਮ ਆ ਰਹੀ ਹੈ ਫਿੰਗਰਪ੍ਰਿੰਟ ਦੇ ਵਿੱਚ, ਦੱਸੋ ਕਿ ਕਿੱਦਾਂ ਐਕਸਪੀਡਾਈਟ ਕੀਤੇ ਜਾ ਸਕਦੇ ਆ। ਤੇ ਸਰਕਾਰੀ ਵਕੀਲ ਜਿਹੜਾ ਹੈਗਾ ਉਹ ਕਈ ਵਾਰੀ ਇਮੀਗ੍ਰੇਸ਼ਨ ਨੂੰ ਈਮੇਲ ਲਿਖ ਦਿੰਦੇ ਆ ਕਿ ਇਹਦਾ ਥੋੜਾ ਜਿਹਾ ਛੇਤੀ ਕਰ ਦਿਓ, ਤੇ ਅੱਗੋਂ ਇਮੀਗ੍ਰੇਸ਼ਨ ਫੇਰ ਉਦਾਂ ਦੀ ਹੈ ਕਿ ਐਕਟ ਕਰੇ ਨਾ ਕਰੇ ਉਹਨਾਂ ਦੀ ਮਰਜ਼ੀ ਹੈ ਨਾ। ਜੀ ਜੀ ਚਲੋ ਜੀ, ਇਹੀ ਪ੍ਰੋਸੀਜਰ ਹੈ, ਇਹੀ ਪ੍ਰੋਸੈਸ ਆ ਜੀ। ਜਦੋਂ ਸਿਸਟਮ ਦੇ ਹੱਥੇ ਬੰਦਾ ਚੜ ਜਾਂਦਾ, ਬੜਾ ਕੁਛ ਜਿਹੜਾ ਉਸ ਨੂੰ ਝੱਲਣਾ ਪੈਂਦਾ, ਬੜਾ ਕੁਛ ਦੇਖਣਾ ਪੈਂਦਾ। ਅਗਲੇ ਕਾਲਰ ਰੋਬਿਨ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਥੇ ਟਰੱਕਿੰਗ ਬਿਜ਼ਨਸ ਆ ਜੀ ਬੇ ਏਰੀਏ ਦੇ ਵਿੱਚ, ਤੇ ਆਪਣਾ ਮੈਂ ਇੱਥੇ ਗ੍ਰੀਨ ਕਾਰਡ ਆ ਜੀ। ਮੇਰਾ ਮੁੰਡਾ ਯਾਰ ਦੋਸਤ ਆ ਕੈਨੇਡਾ, ਉੱਥੇ ਉਹ ਸਟੂਡੈਂਟ ਆਇਆ ਸੀਗਾ ਤੇ ਹੁਣ ਉਹ PR ਹੋ ਗਿਆ ਉੱਥੇ, ਤੇ ਉਹਨੂੰ ਉੱਧਰ ਟਰੱਕਿੰਗ 'ਚ ਇੰਟਰਸਟ ਆ ਜੀ, ਤੇ ਉੱਧਰ ਇਸ ਵੇਲੇ ਉਹ ਜੌਬ ਕਰ ਰਿਹਾ ਜੀ, ਸੀਨੀਅਰ ਲੈਵਲ ਸੇਲਸ ਤੇ ਕੰਮ ਕਰ ਰਿਹਾ, ਤੇ ਉਹਨੂੰ ਇੱਧਰ ਸੱਦਣਾ ਜੀ, ਤੇ ਉਹਦਾ ਕੀ ਪ੍ਰੋਸੀਜਰ ਹੋਊਗਾ ਜੀ? ਸੋ ਭਾਜੀ ਇਸ ਜਿਹੜਾ ਸਭ ਤੋਂ ਬੈਸਟ ਪ੍ਰੋਸੀਜਰ ਤਾਂ ਇਹੀ ਹੈ ਕਿ ਉਹ ਸਿਟੀਜ਼ਨ ਬਣੇ ਤੇ ਇੱਥੇ ਫਿਰ ਇਨਵੈਸਟਮੈਂਟ ਦੇ ਥਰੂ ਆਵੇ E2 ਵੀਜ਼ੇ ਤੇ ਬਿਜ਼ਨਸ ਕਰੇ ਤੇ ਆਪਣਾ ਵੀਜ਼ਾ ਬਣਾਵੇ, ਉਹ ਬੈਸਟ ਪ੍ਰੋਸੈਸ ਆ ਉਹਦੇ ਲਈ। ਜੀ ਜੀ ਭਾਜੀ, ਉਹ ਆਪਣਾ ਇਨਵੈਸਟਮੈਂਟ ਨਹੀਂ ਆਪਣਾ ਇਸ ਵੇਲੇ ਕੈਪੇਬਲ ਹੈਗੇ ਜੀ ਕਰਨੇ, ਤੇ ਉਸ ਤੋਂ ਇਲਾਵਾ ਭਾਜੀ ਆਪਣਾ ਕੀ ਹੋਊਗਾ ਜੀ? ਉਹ ਸਿਟੀਜ਼ਨ ਵੀ ਨਹੀਂ ਹੈਗਾ, ਇਨਵੈਸਟਮੈਂਟ ਭਾਵੇਂ ਹੁੰਦੀ ਵੀ ਤਾਂ ਵੀ ਨਹੀਂ ਕਰ ਸਕਦਾ ਸੀ। ਕਹਿਣ ਦਾ ਮਤਲਬ ਉਹਨੂੰ ਵੇਟ ਕਰਨੀ ਪੈਣੀ, ਬੰਦੇ ਨੂੰ ਪੌੜੀ ਥੋੜੀ ਜਿਹੀ ਹੋਰ ਚੜ੍ਹਨੀ ਪੈਣੀ ਹੈ ਲੰਬੀ। ਤੇ ਦੂਸਰਾ ਜਿਹੜਾ ਤਰੀਕਾ ਹੁੰਦਾ ਵਰਕ ਵੀਜ਼ੇ ਦਾ, ਉਹ ਇੱਥੇ ਕਾਫੀ ਜਿਹੜੇ ਸਿਸਟਮ ਟਾਈਟ ਆ। H1B ਉਹਦੇ ਲਈ ਬੈਚਲਰਸ ਡਿਗਰੀ ਜਾਂ ਹਾਇਰ ਚਾਹੀਦੀ ਆ, ਤੇ ਪ੍ਰੋਫੈਸ਼ਨਲ ਲੈਵਲ ਦੀ ਜਿਹੜੀ ਜੌਬ ਵਗੈਰਾ ਹੋਣੀ ਚਾਹੀਦੀ ਆ, ਤੇ ਉਹ ਸਾਲ ਦੇ ਵਿੱਚ ਮਾਰਚ ਦੇ ਵਿੱਚ ਵੀਜ਼ੇ ਨਿਕਲਦੇ ਆ, ਉਹਦੇ ਵਿੱਚ ਇਹ ਬਾਈ ਕੁਆਲੀਫਾਈ ਨਹੀਂ ਕਰਨਾ। ਤੇ ਇਹਦੇ ਲਈ ਬੈਸਟ ਇਹੀ ਹੈ ਕਿ ਇਹ ਆਪਣਾ ਜਿਹੜਾ ਸਿਟੀਜ਼ਨ ਬਣੇ ਕੈਨੇਡਾ ਦਾ, ਫਿਰ ਜਾਂ ਇਨਵੈਸਟਮੈਂਟ ਰਾਹੀਂ ਆਵੇ, ਤੇ ਜੇ ਇਹਦੇ ਕੋਲ ਡਿਗਰੀ ਵਗੈਰਾ ਹੈਗੀ ਆ ਤੇ TN ਵੀਜ਼ਾ ਇੱਕ ਹੁੰਦਾ, TN ਵੀਜ਼ੇ ਦੇ ਵਿੱਚ ਜਿਹਦੀ ਇਹਦਾ ਕਾਰੋਬਾਰ ਫੋਲ ਕਰਦਾ ਤੇ ਉਹਦੇ ਬੇਸ ਤੇ ਇਹ ਆ ਸਕਦਾ, ਪਰ ਸਿਟੀਜ਼ਨ ਬਣਨਾ ਪੈਣਾ ਇਹਨੂੰ। ਠੀਕ ਹੈ, ਸੋ ਸਿਟੀਜ਼ਨ ਜ਼ਰੂਰ ਬਣ ਕੇ ਹੀ ਜਿਹੜਾ ਉਹ ਬੇਸਿਕਲੀ ਉਹਦੇ ਲਈ ਰਸਤਾ ਜਿਹੜਾ ਆ ਉਹ ਖੜਨਾ ਹੈ, ਖੋਲ੍ਹਣਾ ਆ। ਸੋ ਜ਼ਰੂਰੀ ਆ ਵੀ ਭਾਈ ਦੇਖ ਲੈਣ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਣਾ ਆ, ਤੇ ਵੇਟ ਉਹਨੂੰ ਕਰਨੀ ਪੈਣੀ ਹੈ, ਤੇ ਵੇਟ ਦੌਰਾਨ ਫਿਰ ਉਹ ਰਾਸ਼ੀ ਜੋੜੇ, ਉਹਦੇ ਲਈ ਫਿਰ ਹੋਰ ਸੌਖਾ ਕੰਮ ਜਿਹੜਾ ਉਸ ਦੇ ਵਿੱਚ ਹੋ ਸਕਦਾ ਹੈ। ਅਗਲੇ ਕਾਲਰ ਨੇ ਰਣਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸਵਾਲ ਇਹ ਆ ਕਿ ਮੇਰਾ ਕੇਸ ਪਾਸ ਹੋਇਆ ਅਸਾਈਲਮ ਦੇ ਥਰੂ, ਤੇ ਮੈਂ ਜਿੱਦਾਂ ਨੇਪਾਲ ਜਾ ਕੇ ਵਿਆਹ ਕਰਾ ਸਕਦਾ ਹਾਂ? ਨੇਪਾਲ ਕਿਸੇ ਵੀ ਕੰਟਰੀ ਜਾ ਸਕਦੇ ਆ ਇੰਡੀਆ ਤੋਂ ਇਲਾਵਾ। ਇੰਡੀਆ 'ਚ ਜਾਂਦੇ ਆ ਤੁਹਾਨੂੰ ਆਪਣੀ ਐਕਸਪਲੇਨੇਸ਼ਨ ਦੇਣੀ ਪੈਣੀ ਕਿ ਕਿਉਂ ਆ ਗਏ, ਕਿੱਦਾਂ ਆ ਗਏ। ਸੋ ਜਾ ਕਿਤੇ ਵੀ ਸਕਦੇ ਆ, ਪਰ ਆਪਣੀ ਜਿਹੜੀ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਜਾਣਾ। ਤੇ ਹਾਂਜੀ, ਨੇਪਾਲ ਜਾ ਸਕਦੇ ਆ, ਥਾਈਲੈਂਡ ਜਾ ਸਕਦੇ, ਜਿੱਥੇ ਵੀ ਤੁਹਾਡਾ। ਜੀ ਬਿਲਕੁਲ, ਬਹੁਤ ਸਾਰੇ ਲੋਕ ਜਾਂਦੇ ਵੀ ਇੱਦਾਂ। ਅਵਤਾਰ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੇਰੀ ਨਾ ਅਪ੍ਰੈਲ ਵਿੱਚ ਹਾਇਰਿੰਗ ਸੀ, ਤੇ ਮੈਨੂੰ ਨਾ ਜਿਵੇਂ ਜੱਜ ਨੇ LA ਦੇ ਵਿੱਚ ਹੀ ਹਾਇਰਿੰਗ, ਤੇ ਜੱਜ ਨੇ ਨਾ ਪਟੀਸ਼ਨ ਟੂ ਡਿਸਮਿਸ ਕਰਤਾ ਜੀ, ਨਾ ਮੇਰਾ ਕੋਈ ਬਿਆਨ ਸੁਣਿਆ ਜੀ, ਨਾ ਕੁਛ। ਉਹਦਾ ਕੀ ਪ੍ਰੋਸੈਸ ਹੁੰਦਾ ਜੀ? ਭਾਜੀ ਅਸਾਈਲਮ ਆਫਿਸ ਦੇ ਵਿੱਚ ਤੁਹਾਡਾ ਫਾਈਲ ਕਰਨਾ ਪੈਣਾ। ਬਹੁਤ ਲੋਕਾਂ ਦੇ ਕੇਸ LA ਕੋਰਟ, ਸੈਂਟਾ ਐਨਾ ਵਾਲੇ ਕੋਰਟਾਂ ਨੇ ਡਿਸਮਿਸ ਕੀਤਾ, ਤੇ ਅਸਾਈਲਮ ਆਫਿਸ ਦੇ ਵਿੱਚ ਤੁਹਾਨੂੰ ਜਿਹੜਾ ਫਾਈਲ ਕਰਨਾ ਪੈਣਾ ਕੇਸ ਆਪਣਾ। ਪਰ ਭਾਜੀ ਜਿਵੇਂ ਉਹਨਾਂ ਦਾ ਕੁਝ ਹੋ ਨਹੀਂ ਸਕਦਾ ਨਾ, ਜਿਵੇਂ ਜੀ ਪਹਿਲਾਂ ਨਾ ਵੀਡੀਓ ਕਾਲ ਤੇ ਕਾਲ ਹੋਈ ਸੀ ਜੀ, ਨਾ ਉਹਨਾਂ ਨੇ ਮੇਰੇ ਕੋਲ ਕੁਝ ਪੁੱਛਿਆ ਜੀ, ਨਾ ਟਰਾਂਸਲੇਟਰ ਹੀ ਪੰਜਾਬੀ ਜੱਜ ਦਾ। ਜਿਹੜੇ LA ਵਾਲੇ ਕੋਰਟ ਆ ਨਾ, ਸਾਡਾ ਵੀ ਆਹੇ ਪਿਛਲੇ ਹਫਤੇ ਇੱਕ ਕੇਸ ਸੀਗਾ। ਸਰਕਾਰੀ ਵਕੀਲ ਨੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਿੱਦਾਂ ਕੇਸ ਤੋਂ ਕੀਤਾ ਕਿ ਮੈਂ ਕੇਸ ਅੱਗੇ ਨਹੀਂ ਲੜਨਾ, ਤੇ ਉਹ ਕੇਸ ਜਿਹੜਾ ਨਾ ਡਿਸਮਿਸ ਹੋ ਜਾਂਦਾ ਵਾ, ਕਿਉਂਕਿ ਐਂਡ ਆਫ ਦਾ ਡੇ ਸਰਕਾਰੀ ਵਕੀਲ ਦੀ ਮਰਜ਼ੀ ਆ ਕਿ ਉਹਨਾਂ ਨੇ ਕੇਸ ਲੜਨਾ ਕਿ ਨਹੀਂ ਲੜਨਾ। ਠੀਕ ਹੈ ਜੀ। ਜੀ ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਤੇ ਕੁਝ ਸਮਾਂ ਹੋਰ ਫਿਰ ਆਪਾਂ ਕਾਲ ਜਿਹੜੀਆਂ ਲਵਾਂਗੇ, ਤੇ ਫਿਰ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਨਾ ਆ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਨਾਲ। ਤੁਹਾਡੀਆਂ ਕਾਲਸ ਜਿਹੜੀਆਂ ਆਪਾਂ ਲੈਂਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਹੋ ਸਕਦਾ ਤੁਹਾਡੀ ਕਾਲ ਜਲਦੀ ਨਾ ਮਿਲੇ, ਕਿਉਂਕਿ ਸਾਰੀਆਂ ਲਾਈਨਸ ਬਿਜ਼ੀ ਰਹਿੰਦੀਆਂ। ਜਿੱਦਾਂ ਹੀ ਲਾਈਨ ਅਵੇਲੇਬਲ ਹੁੰਦੀ ਹੈ, ਫਿਰ ਉਸ ਤੋਂ ਬਾਅਦ ਦੇ ਵਿੱਚ ਮੌਕਾ ਲੱਗਦਾ ਹੈ ਤੁਹਾਡੀ ਕਾਲ ਲੱਗਣ ਦਾ। ਸੋ ਤੁਸੀਂ ਟਰਾਈ ਕਰਦੇ ਰਹਿ ਸਕਦੇ ਆ 408-272-5200। ਮਿਲਦੇ ਆ ਅਟਾਰਨੀ ਟਰਕਿਆਣਾ ਜੀ ਇੱਕ ਬ੍ਰੇਕ ਤੋਂ ਬਾਅਦ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਰਕੀਆਣਾ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਤੁਹਾਡੀਆਂ ਕਾਲਸ ਜਿਹੜੀਆਂ ਲੈ ਰਹੇ ਹਾਂ ਤੇ ਅਗਲੇ ਪ੍ਰੋਗਰਾਮ ਦੇ ਕੁਛ ਹਿੱਸੇ ਦੇ ਵਿੱਚ ਕਾਲਸ ਲਵਾਂਗੇ ਤੇ ਫਿਰ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਕਾਲ ਕਰਨ ਦੇ ਲਈ ਨੰਬਰ 408-272-52 ਦੇ ਉੱਤੇ ਕਾਲ ਕਰ ਸਕਦੇ ਹੋ। ਥੈਂਕ ਯੂ ਸਾਰਿਆਂ ਦਾ ਜਿਹੜੇ ਹੋਲਡ ਤੇ ਬਣੇ ਹੋਏ ਆ ਪੇਸ਼ੈਂਸ ਦੇ ਨਾਲ। ਥੈਂਕ ਯੂ ਜੀ। ਤੇ ਆਓ ਵਾਰੀ ਸਿਰ ਅਗਲੇ ਕਾਲਰਸ ਵੱਲ ਵੱਧਦੇ ਹਾਂ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਗ੍ਰੀਨ ਕਾਰਡ ਹੋਲਡਰ ਆਇਆ ਇੱਥੇ ਅਮਰੀਕਾ ਦਾ। ਮੇਰੀ ਬੇਟੀ ਨੇ ਫਾਈਲ ਲਾਈ ਸੀ ਕੈਨੇਡਾ, ਮੇਰੀ ਫਾਈਲ ਉਹ ਨਿਕਲ ਆਈ ਉੱਧਰ, ਮੈਨੂੰ PR ਮਤਲਬ ਉੱਧਰ ਮੇਰੀ ਨਿਕਲ ਆਈ ਆ। ਤਾਂ ਮੈਂ ਇਹ ਪੁੱਛਣਾ ਸੀ ਵੀ ਮੈਂ 2 ਕੰਟਰੀਆਂ ਦੀ PR ਰੱਖ ਸਕਦਾ ਅਮਰੀਕਾ ਦੀ ਤੇ ਕੈਨੇਡਾ ਦੀ? ਨਹੀਂ, ਇੱਕੋ ਜਗ੍ਹਾ ਤੇ ਪਰਮਾਨੈਂਟ ਰੈਜ਼ੀਡੈਂਟ ਹੋ ਸਕਦੇ ਆ ਤੁਸੀਂ। ਜਿਹੜਾ ਇਮੀਗ੍ਰੇਸ਼ਨ ਪ੍ਰੋਸੈਸ ਹੈਗਾ ਗ੍ਰੀਨ ਕਾਰਡ ਦਾ ਜੋ ਸਿਟੀਜ਼ਨ ਵੀ ਤੁਸੀਂ ਬਣਦੇ ਨਾ, ਉਹ ਪੁੱਛਦੇ ਆ ਕਿ ਜੇ ਤੁਸੀਂ ਕਿਸੇ ਵੀ ਮੌਕੇ ਤੇ ਜਾ ਕੇ ਕਿਸੇ ਹੋਰ ਕੰਟਰੀ ਦੇ ਰੈਜ਼ੀਡੈਂਟ ਬਣ ਜਾਓ ਜਾਂ ਕਲੇਮ ਕਰੋ ਜਾਂ ਟੈਕਸ ਭਰੋ ਉੱਧਰ ਤੇ ਜਾਂ ਬੈਨੀਫਿਟ ਲਓ, ਤੇ ਜਿਹੜੀ ਇੱਥੇ ਦੀ ਅਮਰੀਕਾ ਸਰਕਾਰ ਆ ਤੁਹਾਡਾ ਗ੍ਰੀਨ ਕਾਰਡ ਕੈਂਸਲ ਕਰ ਸਕਦੀ ਹੈ। ਓਕੇ ਜੀ। ਓਕੇ ਠੀਕ ਹੈ ਜੀ। ਥੈਂਕ ਯੂ ਜੀ। ਹਾਂਜੀ ਠੀਕ ਹੈ ਜੀ। ਓਕੇ। ਸਿਟੀਜ਼ਨ ਬਣ ਕੇ ਕਰ ਸਕਦਾ ਵਾ। ਠੀਕ ਹੈ। ਸਿਟੀਜ਼ਨ ਬਣ ਕੇ ਕਿਸੇ ਹੋਰ ਮੁਲਕ ਦਾ, ਜਿੱਦਾਂ ਹੁਣ ਤੁਸੀਂ ਭਾਰਤ ਦੇ ਹੋਵੋਗੇ ਸਿਟੀਜ਼ਨ ਤੇ ਹੁਣ ਇੱਥੇ ਦੇ ਗ੍ਰੀਨ ਕਾਰਡ ਆ, ਜੇ ਅਮਰੀਕਾ ਦੇ ਸਿਟੀਜ਼ਨ ਹੋ ਜਾਂਦੇ ਤੇ ਫਿਰ ਤੁਸੀਂ ਕੈਨੇਡਾ ਦੀ PR ਜਿਹੜੀ ਉਹ ਨਾਲ ਰੱਖ ਸਕਦੇ ਆ। ਸੁਖਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ ਮੈਂ ਭਾਜੀ ਕੋ ਕੇਸ ਲਾਇਆ ਹੋਇਆ ਭਾਜੀ। ਤੁਹਾਡੇ ਕੋਲ ਮੇਰਾ ਕੇਸ ਆ ਜੀ, ਲਾਈਕ ਆਪਾਂ ਪਿਛਲੇ ਸਾਲ ਲਾਇਆ ਸੀਗਾ ਕੇਸ ਜੀ। ਹਾਂਜੀ ਭਾਈ ਉਹ ਮੈਂ ਮੋਸ਼ਨ ਟੂ ਐਡਵਾਂਸ ਪਵਾਉਣਾ ਸੀਗਾ ਭਾਈ। ਲਾਈਕ ਆਪਾਂ ਸਤੰਬਰ ਨਵੰਬਰ 'ਚ ਵੀ ਮੈਂ ਹਨਾ ਹੀ ਰੀਜ਼ਨ ਦਿੱਤਾ ਸੀਗਾ ਤੇ ਮੈਨੂੰ ਕਹਿੰਦੇ ਪਹਿਲਾਂ ਫੀਸ ਪੇ ਕਰਦੇ ਹਨਾ ਜੀ ਭਾਜੀ। ਉਹ ਫੀਸ ਵੀ ਪੇ ਕਰਤੀ ਸੀਗੀ ਸਾਰੀ ਤੇ ਭਾਜੀ ਲਾਈਕ ਆਲਮੋਸਟ 4-5 ਮੰਥ ਹੋ ਗਏ ਕੋਈ ਹਨਾ ਮੈਨੂੰ ਦੱਸ ਨਹੀਂ ਰਿਹਾ ਜੀ ਪਿੱਛੇ। ਲਾਈਕ ਫੈਮਿਲੀ ਦੀ ਬਹੁਤ ਕੰਡੀਸ਼ਨ ਮਾੜੀ ਹੈ ਜੀ। ਆਪਣਾ ਨਾਮ ਦੱਸਿਓ ਤੇ ਲਾਸਟ 3 ਡਿਜਿਟ ਦੱਸਿਓ ਏਲੀਅਨ ਨੰਬਰ ਦੇ ਕੀ ਹੈਗੇ। ਹਾਂਜੀ ਭਾਈ ਮੇਰਾ ਨਾਮ ਹੈਗਾ ਜੀ ਸੁਖਵਿੰਦਰ ਸਿੰਘ ਜੀ। ਜੀ ਤੇ 3 ਹੀ ਦੱਸਿਓ, ਆਖਰੀ ਵਾਲੇ ਪੂਰਾ ਨਾ ਦੱਸਿਓ। ਲਾਸਟ ਦੱਸਣਾ ਭਾਜੀ? ਲਾਸਟ 3 ਡਿਜਿਟ ਆਪਣੇ ਏਲੀਅਨ ਨੰਬਰ ਤੇ ਦੱਸ ਦਿਓ। 473 ਭਾਜੀ। ਠੀਕ ਹੈ ਜੀ। ਤੇ ਭਾਜੀ ਇੱਕ ਮੈਂ ਹੋਰ, ਮੇਰੇ ਡੈਡ ਦਾ ਨਾ ਹੁਣ ਆਪਰੇਟਰ ਆ ਲਾਈਕ ICU ਦੇ ਵਿੱਚ ਆ ਤੇ ਭਾਜੀ ਆਪਾਂ ਜੇ ਤੁਸੀਂ ਮੇਰੀ ਇੰਨੀ ਕੁ ਰਿਕੁਐਸਟ ਭਾਜੀ ਮੋਸ਼ਨ ਤੋਂ ਐਡਵਾਂਸ ਪਵਾ ਦਿਓ ਭਾਜੀ, ਤੁਹਾਡਾ ਬਹੁਤ ਧੰਨਵਾਦ ਹੋਊਗਾ ਜੀ। ਭਾਜੀ ਮੈਂ ਮੋਸ਼ਨ ਟੂ ਐਡਵਾਂਸ ਤੁਹਾਡੀ ਪਵਾ ਦੇਣਾ। ਸਾਡਾ 6 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਆ ਮੋਸ਼ਨ ਟੂ ਐਡਵਾਂਸ ਦਾ, ਜਦੋਂ ਵੀ ਤੁਸੀਂ ਕੀਤਾ ਹੈਗਾ। ਪਰ ਤੁਹਾਡਾ ਜਿਹੜਾ ਡੈਡ ਵਾਲਾ ਨਾ, ਇਹਦਾ ਜੇ ਪ੍ਰੂਫ ਹੈਗਾ ਇਹ ਸਾਨੂੰ ਭੇਜ ਦਿਓ। ਇਹਦੇ ਬੇਸ ਤੇ ਤੁਹਾਨੂੰ ਮੋਸ਼ਨ ਟੂ ਐਡਵਾਂਸ ਨਹੀਂ ਮਿਲ ਸਕਦਾ। ਇਹਦੇ ਬੇਸ ਤੇ ਤੁਹਾਨੂੰ ਜਿਹੜਾ ਟਰੈਵਲ ਡਾਕੂਮੈਂਟ ਉਹ ਦੇ ਸਕਦੇ ਆ। 131 ਕ ਜਾ ਕੇ ਬਾਪੂ ਦੀ ਸੁਰਤ ਲਿਆ ਮਤਲਬ ਹੁਣ ਉਹ ਤੁਸੀਂ ਦੇਖ ਲਓ ਕਿ ਟਰੈਵਲ ਡਾਕੂਮੈਂਟ ਲੈਣਾ ਤਾਂ ਤੁਹਾਡਾ ਕੇਸ ਥੋੜਾ ਜਿਹਾ ਵੀਕ ਹੋ ਜਾਂਦਾ ਕਿ ਬੰਦਾ ਆਪਣੀ ਕੰਟਰੀ ਜਾ ਕੇ ਮੁੜਿਆ ਆ। ਤੇ ਜੇ ਤਾਂ ਤੁਹਾਡੀ ਐਮਰਜੈਂਸੀ ਆ ਤਾਂ ਤੁਸੀਂ ਲਓ ਟਰੈਵਲ ਡਾਕੂਮੈਂਟ ਜੇ ਫਾਦਰ ਨੂੰ ਮਿਲਣਾ। ਤੇ ਜੇ ਉਹਦੇ ਬੇਸ ਤੇ ਮੋਸ਼ਨ ਟੂ ਐਡਵਾਂਸ ਕਰਨੀ ਆ, ਉਹਦੇ ਵਿੱਚ ਉਹਨਾਂ ਦੀ ਰੀਜ਼ਨਿੰਗ ਇਹ ਆ ਕਿ ਜਦੋਂ ਤੇਰਾ ਅਸਾਈਲਮ ਦਾ ਕੇਸ ਜਿੱਤ ਵੀ ਜਾਣਾ, ਤੂੰ ਮੋਸ਼ਨ ਟੂ ਐਡਵਾਂਸ ਕਿਉਂ ਕਰੀਏ? ਤੂੰ ਕਿਹੜਾ ਆਪਣੀ ਕੰਟਰੀ ਜਾ ਰਿਹਾ ਜਾਂ ਤੂੰ ਘਰਦਿਆਂ ਨੂੰ ਸਪਾਂਸਰ ਤਾਂ ਕਰ ਨਹੀਂ ਸਕਦਾ। ਤੂੰ ਤਾਂ ਐਂਡ ਆਫ ਦਾ ਡੇ ਜਿੱਤੂਗਾ, ਫਿਰ ਕਰੂੰਗਾ 5 ਸਾਲ 6 ਸਾਲ ਬਾਅਦ ਸਿਟੀਜ਼ਨ ਬਣੂਗਾ। ਸੋ ਜਿਹੜੇ ਪੇਰੈਂਟਸ ਦੀ ਐਮਰਜੈਂਸੀ ਆ ਉਹਦੇ ਵਿੱਚ ਮੋਸ਼ਨ ਟੂ ਐਡਵਾਂਸ ਦਾ ਕੋਈ ਲਿੰਕ ਨਹੀਂ ਬਣਦਾ। ਹਾਂਜੀ ਤੇ ਭਾਈ ਉਹ ਲਾਈਕ ਆਪਾਂ ਨੂੰ ਜਿਹੜੇ ਮੇਰੇ ਤੇ ਵੀ ਅਟੈਕ ਹੋਈ ਸੀ ਉਹਦੇ ਕਰਕੇ ਲਾਈਕ ਹਨਾ ਪਿੱਛੇ ਉਹ ਹੈਪਨ ਹੋ ਰਿਹਾ ਤੇ ਉਹਦੇ ਕਰਕੇ ਲਾਈਕ ਫੈਮਿਲੀ ਨੂੰ ਵੀ ਪ੍ਰੋਬਲਮ ਹੋ ਰਹੀ ਹੈ। ਉਸ ਕਰਕੇ ਮੈਂ ਮੋਸ਼ਨ ਟੂ ਐਡਵਾਂਸ ਪਾਉਣਾ ਚਾਹੁੰਦਾ। ਫੈਮਿਲੀ ਕਿਹੜੀ ਹੈ? ਵਾਈਫ ਮੈਰਿਡ ਆ ਤੁਸੀਂ? ਨਹੀਂ ਭਾਈ ਮੈਂ ਸਿੰਗਲ ਆ, ਮੋਮ ਡੈਡੀ ਹੈ ਬਸ ਭਾਜੀ ਇੰਡੀਆ ਹੀ। ਭਾਜੀ ਮੋਸ਼ਨ ਟੂ ਐਡਵਾਂਸ ਪਾ ਦਾਂਗੇ, ਪਰ ਮੈਂ ਤੁਹਾਨੂੰ ਪੁਆਇੰਟ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਤੁਹਾਡੀ ਮੋਸ਼ਨ ਟੂ ਐਡਵਾਂਸ ਪਾਸ ਕਰਕੇ ਤੁਹਾਡਾ ਕੇਸ ਉਹ ਜਿੱਤ ਵੀ ਜਾਂਦੇ ਆ ਤੁਸੀਂ, ਤਾਂ ਉਹਦੇ ਨਾਲ ਘਰਦਿਆਂ ਨੂੰ ਬੈਨੀਫਿਟ ਨਹੀਂ ਮਿਲਦਾ। ਘਰਦਿਆਂ ਨੂੰ ਤੁਸੀਂ ਆਪਣਾ ਗ੍ਰੀਨ ਕਾਰਡ ਲੈ ਕੇ 5-7 ਸਾਲ ਬਾਅਦ ਸਿਟੀਜ਼ਨ ਬਣ ਕੇ ਫਿਰ ਤੁਸੀਂ ਫਾਈਲ ਕਰਦੇ ਆ, 9-10 ਸਾਲ ਦੀ ਜਿਹੜੀ ਗੇਮ ਚੱਲ ਜਾਂਦੀ ਆ। ਉਹ ਜਿਹੜਾ ਮੋਸ਼ਨ ਟੂ ਐਡਵਾਂਸ ਆ ਉਹ ਹੁਣ ਘਰ ਵਾਲੀ ਜਿਹਦੀ ਮਗਰ ਉਹਨੂੰ ਡਾਇਰੈਕਟ ਫਾਇਦਾ ਕਿ ਬੰਦੇ ਦਾ ਕੇਸ ਪਾਸ ਹੋਊਗਾ, ਘਰ ਵਾਲੀ ਛੇਤੀ ਆ ਜਾਊਗੀ। ਉਹ ਕੇਸਾਂ ਦੇ ਵਿੱਚ ਉਹ ਜਿਹੜਾ ਮੋਸ਼ਨ ਟੂ ਐਡਵਾਂਸ ਉਹ ਗ੍ਰਾਂਟ ਕਰਦੇ ਆ। ਘਰਦਿਆਂ ਦੀ ਜਿਹੜੀ ਤੰਗੀ ਦੇ ਬੇਸ ਤੇ ਤਾਂ ਹੁਣ ਹਰੇਕ ਬੰਦਾ ਹੀ ਜਿਹੜਾ ਅਸਾਈਲਮ ਦਾ, ਹਰੇਕ ਬੰਦੇ ਦੀ ਸੇਮ ਸਟੋਰੀ ਆ ਕਿ ਮੇਰੇ ਘਰਦਿਆਂ ਨੂੰ ਤੰਗ ਕਰਦੇ ਆ। ਹਾਂਜੀ ਨਹੀਂ ਭਾਈ ਥੋੜਾ ਮੈਂ ਲਾਈਕ ਆਪਾਂ ਹਨਾ ਕਈ ਹੁੰਦਾ ਵੀ ਜਿੱਦਾਂ ਲਾਈਕ ਸਟੋਰੀ ਹੈ ਨਾ ਜੀ ਤੁਹਾਨੂੰ ਪਤਾ ਹੀ। ਤੇ ਭਾਈ ਮੇਰਾ ਥੋੜਾ ਕਾਫੀ ਸੀਰੀਅਸ ਹੈ। ਜੇ ਤੁਸੀਂ ਇੰਨਾ ਕੁ ਭਾਈ ਮੇਰੀ ਹੈਲਪ ਕਰ ਦਿਓ। ਕਰ ਦੇਣਗੇ ਜਿੱਦਾਂ ਉਹ ਕਹਿੰਦੇ ਆ। ਮੈਂ ਤੁਹਾਡੀ ਕਰ ਦਊਂਗਾ, ਪਰ ਮੈਂ ਕਿਹਾ ਇਹਦੀ
ਇਹਦੀ ਨਹੀਂ ਮੈਂ ਗਾਰੰਟੀ ਲੈ ਸਕਦਾ। ਰੀਜ਼ਨਿੰਗ ਦੱਸ ਰਹੇ ਆ ਤੁਹਾਨੂੰ ਨਾ, ਰੀਜ਼ਨਿੰਗ ਦੱਸ ਰਹੇ ਆ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਤੁਸੀਂ ਵਾਕਈ ਘਰਦਿਆਂ ਨੂੰ ਜਾਣਾ ਬਾਪੂ ICU ਦੇ ਵਿੱਚ ਹੈਗਾ, ਤੁਸੀਂ ਟਰੈਵਲ ਡਾਕੂਮੈਂਟ ਦੇ ਥਰੂ ਜਾ ਸਕਦੇ ਆ, ਉਹ ਤੁਹਾਨੂੰ ਹਫਤੇ 10 ਦਿਨ ਚ ਜ਼ਰੂਰ ਦੇ ਸਕਦੇ ਆ ICU ਦੇ ਬੇਸ ਤੇ। ਜੇ ਤਾਂ ਤੁਸੀਂ ਵਾਕਈ ਜਾਣਾ ਚਾਹੁੰਦੇ ਹੋ, ਉਹਨਾਂ ਨੇ ਪ੍ਰੋਵੀਜ਼ਨ ਬਣਾਈ ਹੋਈ ਆ। ਜੀ ਜੀ ਬਿਲਕੁਲ। ਸੋ ਥੈਂਕ ਯੂ। ਕੋਈ ਨਹੀਂ, ਤੁਹਾਨੂੰ ਕੰਟੈਕਟ ਵੀ ਜਿਹੜੇ ਉਹ ਕਰ ਲੈਣਗੇ ਖੁਦ ਵੀ, ਤੇ ਆਫਿਸ ਵੱਲੋਂ ਤੁਹਾਨੂੰ ਉਧਰੋਂ ਕੰਟੈਕਟ ਹੋ ਜਾਊਗਾ। ਨਿਤਿਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਭਾਜੀ ਮੈਂ ਸਟੱਡੀ ਵੀਜ਼ੇ ਤੇ ਗਿਆ ਸੀ ਪਹਿਲੇ ਕੈਨੇਡਾ ਜੀ, ਤੇ ਮੈਂ ਕੈਨੇਡਾ ਤੇ ਮੇਰੇ ਤੇ ਭਾਈ ਚਾਰਜਿਸ ਲੱਗ ਗਏ ਸੀਗੇ। ਕਾਦੇ ਚਾਰਜਿਸ? ਹਾਂਜੀ, ਅਸੌਲਟ ਚਾਰਜਿਸ ਸੀਗੇ ਮੇਰੇ ਤੇ ਜੀ। ਤੇ ਉਹ ਭਾਜੀ ਬਾਅਦ ਚੋਂ ਕਦੀ ਉਹ ਕੋਰਟ ਕੇਸ ਚਲੇ ਗਏ ਏਦਾਂ, ਤੇ ਕਦੀ ਪਰ ਉੱਥੇ ਪ੍ਰੂਵ ਨਹੀਂ ਹੋਇਆ ਹੈਗਾ। ਤੋ ਮੈਂ ਕਦੀ ਕਦੀ ਗਿਲਟੀ ਨਹੀਂ ਹੋਇਆ ਹੈਗਾ। ਤੇ ਮੇਰੇ ਫਿਰ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੀ ਚਿੱਠੀਆਂ ਆ ਜਾਂਦੀਆਂ ਵਾ ਕਿ ਤੁਸੀਂ ਤੁਹਾਡੀ ਇੰਟਰਵਿਊ ਆ ਗਈ ਆ, ਤੇ ਉਹਨਾਂ ਨੇ ਮੈਨੂੰ ਇਨਐਡਮਿਸਿਬਲ ਦੇ ਦਿੱਤਾ। ਕਿਹਨਾਂ ਨੇ? ਕਿ ਇਮੀਗ੍ਰੇਸ਼ਨ ਨੇ ਤੁਸੀਂ ਸਟੱਡੀ ਨਹੀਂ ਕੀਤੀ, ਏਦਾਂ ਉੱਦਾਂ ਤੁਹਾਨੂੰ ਕਿਹਨੇ ਵਾਪਸ ਭੇਜ ਦੇਣਾ ਵਾ। ਕਿਹੜੀ ਇਮੀਗ੍ਰੇਸ਼ਨ? ਕੈਨੇਡਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ? ਹਾਂਜੀ ਹਾਂਜੀ, ਕੈਨੇਡਾ ਦੀ ਇਮੀਗ੍ਰੇਸ਼ਨ ਨੇ। ਠੀਕ ਹੈ। ਉਹਨਾਂ ਮੈਨੂੰ ਵਾਪਸ ਭੇਜ ਦਿੱਤਾ ਜੀ। ਠੀਕ ਆ, ਤੇ ਮੈਂ ਵਾਪਸ ਆ ਗਿਆ। ਬਾਅਦ ਕੋਵਿਡ ਸ਼ੁਰੂ ਹੋ ਗਿਆ। ਮੇਰੇ ਤੋਂ ਵੀਜ਼ਾ ਸੀਗਾ ਅਮਰੀਕਾ ਦਾ, ਮੈਂ ਕੈਨੇਡਾ ਬਣਵਾਇਆ ਸੀ B1 B2 ਜੀ। ਤੇ ਉੱਥੋਂ ਮੈਂ ਭਾਜੀ ਇੱਥੇ ਆ ਗਿਆ ਅਮਰੀਕਾ। ਮੈਨੂੰ ਕੋਈ ਕੁਐਸਚਨਿੰਗ ਨਹੀਂ ਕੀਤੀ। ਮੈਂ ਨਿਊਯਾਰਕ ਏਅਰਪੋਰਟ ਤੇ ਉਤਰਿਆ, ਮੈਨੂੰ ਕੋਈ ਨਹੀਂ ਪੁੱਛਿਆ ਹੈਗਾ ਕੁਛ ਵੀ। ਤੇ ਆ ਕੇ ਮੈਂ ਅਸਾਈਲਮ ਅਪਲਾਈ ਕੀਤਾ, ਮੇਰਾ ਵਰਕ ਵੀਜ਼ਾ ਵੀ ਆ ਗਿਆ, ਤੇ ਹੁਣ ਭਾਈ ਵਰਕ ਜਾਣ ਕੀ ਪਰਮਿਟ ਆ ਗਿਆ। ਤੇ ਭਾਈ ਮੇਰੇ ਇਹ ਪੁੱਛਣਾ ਸੀਗਾ ਕਿ ਇਹਦਾ ਕੋਈ ਮਤਲਬ ਕੋਈ ਰੈਕਡ ਹੈ ਨਹੀਂ ਨਾ ਮੇਰਾ ਕੋਈ ਏਦਾਂ ਖਾਸ? ਤੁਹਾਨੂੰ ਭਾਜੀ ਜਿਹੜੀ ਕੈਨੇਡਾ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਵਾਇਓਲੇਸ਼ਨ ਨੂੰ ਪੁੱਛ ਸਕਦੇ ਆ। ਸਾਡਾ ਕੱਲ ਹੀ ਜਿਹੜਾ ਕੇਸ ਪੁੱਛਿਆ ਉਹਨੇ ਕਿ ਕੀ ਕਿੱਦਾਂ, ਉਹਨੇ ਦੱਸੀਆਂ ਆਪਣੀਆਂ ਵਾਇਓਲੇਸ਼ਨ, ਕੋਈ ਪ੍ਰੋਬਲਮ ਨਹੀਂ। ਉਹਨੇ ਕਿਹਾ ਉਹਨੇ ਤਾਂ ਬੰਦੇ ਨੇ ਝੂਠ ਵੀ ਬੋਲਿਆ ਸੀਗਾ ਆਪਣੀ ਵੀਜ਼ਾ ਐਪਲੀਕੇਸ਼ਨ। ਉਹਨੇ ਕਿਹਾ ਕਿਉਂ ਬੋਲਿਆ? ਉਹਨੇ ਆਪਣਾ ਰੀਜ਼ਨ ਦੱਸਤਾ ਕਿ ਭਾਈ ਮੈਨੂੰ ਡਿਪੋਰਟ ਕਰਦੇ ਸੀ ਉੱਥੋਂ, ਇੱਦਾਂ ਸੀਗਾ ਉੱਦਾਂ ਸੀਗਾ। ਜੋ ਤੁਹਾਡੀ ਫੈਕਟ ਹੈਗੇ ਉਸ ਲਈ ਦੱਸਣੇ ਆ। ਹੁਣ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਆ ਕਿ ਉਹਨਾਂ ਕੋਲ ਇਨਫੋਰਮੇਸ਼ਨ ਹੈਗੀ ਆ ਕਿ ਨਹੀਂ ਹੈਗੀ ਆ, ਮੋਸਟ ਲਾਈਕਲੀ ਨਹੀਂ ਹੈਗੀ, ਪਰ ਤੁਸੀਂ ਆਪਣੀ ਜਿਹੜੀ ਸੱਚ ਹੀ ਦੱਸਣਾ ਸਾਰਾ ਕੁਝ। ਠੀਕ ਹੈ। ਤੇ ਮੈਂ ਭਾਈ ਇਹਦੇ ਐਲੀਗੇਸ਼ਨ ਤਾਂ ਕੋਈ ਵੀ ਕਿਸੇ ਤੇ ਲਾ ਸਕਦਾ, ਪਰ ਐਲੀਗੇਸ਼ਨ ਕਦੇ ਪ੍ਰੂਵ ਹੀ ਨਹੀਂ ਹੋਏ ਹੈਗੇ ਉਹ ਵਾਲੇ। ਭਾਜੀ ਉਹਨਾਂ ਦਾ ਸਵਾਲ ਹੁੰਦਾ, ਅੱਛਾ ਤੁਸੀਂ ਅਰੈਸਟ ਦੀ ਇਨਫੋਰਮੇਸ਼ਨ ਪੁੱਛਦੇ ਨਹੀਂ, ਉਹ ਇਨਫੋਰਮੇਸ਼ਨ ਇਹਨਾਂ ਕੋਲ ਡੇਟਾਬੇਸ ਹੈਗਾ, ਉਹ ਤੁਹਾਨੂੰ ਡਿਸਕਲੋਜ਼ ਕਰਨੀ ਪੈਣੀ ਹੈ ਸਹੀ ਸਹੀ ਕਿ ਅਰੈਸਟ ਹੋਇਆ ਵਾ, ਤੇ ਉਹਦਾ ਰੈਕਡ ਕਲੀਅਰੈਂਸ ਤੁਹਾਡੇ ਕੋਲ ਮੰਗ ਸਕਦੇ ਆ। ਤੇ ਜੇ ਤੁਹਾਡੀ ਅਰੈਸਟ ਹੋਈ ਸੀਗੀ ਤਾਂ ਜਿਹੜਾ ਕੈਨੇਡੀਅਨ ਸਿਸਟਮ ਆ ਉਹ ਇਦਾਂ ਤਾਂ ਨਹੀਂ ਹੈਗਾ ਕਿ ਉਹ ਸਿੱਧੇ ਰਫਾ ਦਫਾ ਕਰ ਦਿੰਦਾ ਤੁਹਾਨੂੰ। ਜਿਹੜਾ ਇੱਥੇ ਜਿਹੜਾ ਵੀ ਬੰਦਾ ਅਰੈਸਟ ਹੋਇਆ ਉਹਨੂੰ ਇਹ ਅਰੈਸਟ ਰੈਕਡ ਮੰਗਾਉਂਦੇ ਆ, ਤੇ ਕੋਰਟ ਦੇ ਜਿਹੜੇ ਫਾਈਨਲ ਆਰਡਰ ਆਫ ਡਿਸਪੋਜੀਸ਼ਨ ਕਿ ਜੱਜ ਨੇ ਫਾਈਨਲ ਕੀ ਕੀਤਾ ਉਹ ਤੁਹਾਨੂੰ ਦੇਣਾ ਪੈਣਾ। ਤੇ ਜੇ ਉਹਦੇ ਵਿੱਚ ਤੁਹਾਡੀ ਕਨਵਿਕਸ਼ਨ ਹੈਗੀ ਆ ਤਾਂ ਫਿਰ ਤੁਹਾਨੂੰ ਪ੍ਰੋਬਲਮ ਆ। ਜੀ ਠੀਕ ਹੈ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਲਾਡੀ, ਸਤਿ ਸ਼੍ਰੀ ਅਕਾਲ। ਇੱਕ ਇਹਦੇ ਵਿੱਚ ਮੈਂ ਹੋਰ ਚੀਜ਼ ਐਡ ਕਰਦਾ, ਜਦੋਂ ਨੇ ਅਸਾਈਲਮ ਫਾਈਲ ਕੀਤਾ ਸੀਗਾ, ਅਸਾਈਲਮ ਦੇ ਵਿੱਚ ਹੀ ਕੁਐਸਚਨ ਹੁੰਦਾ ਕਿ ਤੁਸੀਂ ਕਦੀ ਅਰੈਸਟ ਤਾਂ ਨਹੀਂ ਹੋਏ। ਪਹਿਲੀ ਗੱਲ ਤਾਂ ਇਹ ਬਾਈ ਨੇ ਜੇ ਹੁਣ ਵਰਕ ਪਰਮਿਟ ਤਾਂ ਆ ਗਿਆ, ਜੇ ਮੇਰਾ ਵੀਰ ਤੂੰ ਆਲਰੇਡੀ ਡਿਸਕਲੋਜ਼ ਨਹੀਂ ਕੀਤਾ ਕਿ ਮੈਂ ਅਰੈਸਟ ਸੀਗਾ, ਤੂੰ ਆਲਰੇਡੀ ਝੂਠ ਬੋਲ ਚੁੱਕਾ ਅਸਾਈਲਮ ਵਾਲਿਆਂ ਨਾਲ। ਸੋ ਇਦਾਂ ਆ ਕਿ ਹੁਣ ਉਹਨੂੰ ਕਰੈਕਟ ਕਰ ਲਈ ਰੈਕਡ ਨੂੰ, ਤੇ ਇਹ ਬੇਸ ਤੇ ਨਾ ਅੱਗੇ ਜਾਈ ਕਿ ਮੈਂ ਉਹਨਾਂ ਨੂੰ ਪਤਾ ਨਹੀਂ ਲੱਗਣਾ ਜਾਂ ਇਦਾਂ ਕੁਛ। ਆਫ ਕੋਰਸ ਉਹਨਾਂ ਨੇ ਕੈਨੇਡਾ ਤੇ US ਦੇ ਜਿਹੜੇ ਅਰੈਸਟ ਵਾਲੇ ਰੈਕਡ ਆ ਇਹ ਸਾਂਝੇ ਜੀ। ਲਾਡੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਵੀ ਮੇਰਾ ਨਾ ਅਸਾਈਲਮ ਦਾ ਕੇਸ ਪਾਸ ਹੋ ਗਿਆ ਸੀਗਾ, ਤੇ ਉਹਨਾਂ ਕਿਸੇ ਨੇ ਬੌਂਡ ਭਰਿਆ ਸੀਗਾ ਮੇਰਾ ਭਾਜੀ, ਹਾਂਜੀ $7500, ਤੇ ਉਹਨਾਂ ਦੇ ਕੋਲ ਜਿੱਦਾਂ ਉਹ ਸਲਿੱਪ ਹੈ ਨਹੀਂ ਗੀ ਜਿਹੜਾ ਬੌਂਡ ਭਰਿਆ ਸੀਗਾ, ਉਹਦਾ ਕੋਈ ਹੱਲ ਹੋ ਸਕਦਾ ਜਾਂ ਕਿੱਥੇ ਮੈਨੂੰ ਕੰਟੈਕਟ ਕਰਨਾ ਚਾਹੀਦਾ ਭਾਜੀ? ਪਲੀਜ਼ ਹੈਲਪ ਕਰ ਦਿਓ ਕੁਛ। ਭਾਜੀ ਆਈਸ ਆਫਿਸ ਵਾਲਿਆਂ ਨੂੰ ਕੰਟੈਕਟ ਕਰੋ, ਲੋਕਲ ਜਾ ਕੇ ਉਹਨਾਂ ਕੋਲ ਇਨਫੋਰਮੇਸ਼ਨ ਮੰਗ ਲਓ। ਤੇ ਉਹ ਮੈਂ ਜਾਵਾਂ ਉੱਥੇ ਜਾਂ ਜਿਹਨੇ ਭਰਿਆ ਉਹਨੂੰ ਜਾਣਾ ਚਾਹੀਦਾ ਭਾਜੀ? ਦੋਨਾਂ ਚੋਂ ਕੋਈ ਚੱਲ ਜਾਵੇ। ਠੀਕ ਹੈ ਭਾਜੀ, ਧੰਨਵਾਦ ਜੀ, ਥੈਂਕ ਯੂ। ਮਿਹਰਬਾਨੀ। ਅਮਨ ਸਰ ਆਪਣੇ ਸੌਰੀ ਕਰਮਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਆਪਣੀ ਗੱਲ ਹੋ ਰਹੀ ਸੀ, ਫੋਨ ਕੱਟ ਗਿਆ ਸੀਗਾ ਜੀ। ਤੇ ਭਾਜੀ ਮੈਂ ਬਾਰਡਰ ਕ੍ਰੋਸ ਕਰਕੇ ਆਇਆ ਸੀ ਫੈਮਿਲੀ ਦੇ ਨਾਲ, ਤੇ ਮੈਰੀਲੈਂਡ 'ਚ ਮੇਰੇ ਵਕੀਲ ਨੇ ਗੱਲ ਕੀਤੀ ਸੀ ਫਿੰਗਰਸ ਵਾਸਤੇ, ਤੇ ਫਿੰਗਰ ਦਾ ਕਹਿੰਦੇ ਸੀ ਕੋਈ ਗੱਲ ਨਹੀਂ ਤੁਹਾਡੇ ਫਿੰਗਰ ਹੋ ਜਾਣਗੇ। ਪਰ ਅੱਜ 200 ਦਿਨ ਬਾਅਦ ਮੈਂ ਵਰਕ ਪਰਮਿਟ ਵੀ ਅਪਲਾਈ ਕਰਤਾ ਸੀ, ਮੇਰਾ ਵਰਕ ਪਰਮਿਟ ਕੈਂਸਲ ਹੋ ਗਿਆ, ਡਿਨਾਈਡ ਕਰਤਾ ਉਹਨਾਂ ਨੇ ਜੀ। ਤੇ ਨਾ ਹੀ ਫਿੰਗਰਸ ਹੋਇਆ ਨਾ ਹੀ ਵਰਕ ਪਰਮਿਟ ਆਇਆ। ਹੁਣ ਅੱਗੇ ਦੱਸੋ ਜੀ ਕੀ ਹੱਲ ਹੈ ਜੀ ਇਹਦਾ? ਕੇਸ ਤੁਹਾਡਾ ਐਕਟਿਵ ਆ ਇਸ ਵੇਲੇ ਸਿਸਟਮ 'ਚ? ਸਿਸਟਮ 'ਚ ਸਰ ਆਨਲਾਈਨ ਸ਼ੋ ਨਹੀਂ ਹੁੰਦਾ ਹੈਗਾ। GPS ਲੱਗਿਆ ਸੀ ਜਦੋਂ ਮੈਂ ਕੈਲੀਫੋਰਨੀਆ ਇੱਧਰ ਉੱਧਰ ਜਾਂਦਾ ਸੀ, ਮੈਂ ਬਕਾਇਦਾ GPS ਦੇ ਵਿੱਚ ਐਡਰੈਸ ਚੇਂਜ ਕਰਵਾ ਕੇ ਜਾਂਦਾ ਸੀ ਰੂਲ ਮੁਤਾਬਕ। ਭਾਜੀ ਵਕੀਲ ਦੀ ਸਲਾਹ ਮੰਨੋ ਆਪਣੇ। ਕਿੱਦਾਂ ਹੁਣ ਤੁਹਾਨੂੰ ਮੈਂ ਬਲੈਂਕਟ ਸਲਾਹ ਤਾਂ ਨਹੀਂ ਦੇ ਸਕਦਾ ਕਿ ਕੀ ਚੱਕਰ ਆ। ਮਤਲਬ ਮੇਕ ਸ਼ੋਰ ਕਰਿਓ ਕਿ ਤੁਹਾਡਾ ਕੇਸ ਐਕਟਿਵ ਆ ਤੇ ਅਸਾਈਲਮ ਜਿਹੜਾ ਉਹ ਲੱਗ ਗਿਆ। ਤੇ ਹੁਣ ਤੁਸੀਂ ਇੰਨੀਆਂ ਚੀਜ਼ਾਂ ਸੁੱਟ ਰਹੇ ਕਿ ਮੇਰੀ ਕਲੌਕ ਕੈਂਸਲ ਹੋ ਗਈ, ਮੈਂ ਫਿੰਗਰਪ੍ਰਿੰਟ ਉਹ ਮੈਰੀਲੈਂਡ ਕੈਲੀਫੋਰਨੀਆ ਹੈ ਨਾ, ਇਹ ਕੇਸ ਤੁਹਾਡਾ ਸਿੱਧਾ ਜਿਹਾ ਨਹੀਂ ਲੱਗਦਾ, ਟੇਢਾ ਲੱਗਦਾ। ਸੋ ਮੇਕ ਸ਼ੋਰ ਕਰੋ ਕਿ ਕੇਸ ਐਕਟਿਵ ਆ, ਅਸਾਈਲਮ ਲੱਗਾ ਵਾ, ਕਲੌਕ ਚੱਲਦੀ ਹੈ ਤੁਹਾਡੀ ਹੈ ਨਾ, ਤੇ ਜਿਹੜਾ ਐਡਰੈਸ ਆਪਣਾ ਉਹ ਆਪਣੇ
ਤੇ ਐਡਰੈਸ ਚੇਂਜ ਭਾਜੀ ਕਰਵਾਤਾ ਸੀਗਾ। ਉਹ ਮੈਨੂੰ ਚਿੱਠੀਆਂ ਆਉਂਦੀਆਂ ਨੇ ਟੈਕਸਸ ਤੋਂ, ਜਿੱਥੋਂ ਮੈਨੂੰ ਰਿਹਾ ਕੀਤਾ ਸੀ ਕੈਂਪ ਦੇ ਵਿੱਚ ਉਹਨਾਂ ਨੇ। ਮੇਰਾ ਵੀਰ ਸਵਾਲ ਕੀ ਹੈ ਤੇਰਾ? ਵੀ ਮੈਂ ਵਰਕ ਪਰਮਿਟ ਦੁਬਾਰਾ ਅਪਲਾਈ ਕਰਾਂ ਕਿ ਸਰ ਠਹਿਰ ਕੇ ਕਰਾਂ ਹੁਣ, ਵੀ ਫਿੰਗਰਸ ਵੀ ਨਹੀਂ ਆ ਰਹੇ। ਯਾਰ ਜੇ ਤੇਰੀ ਕਲੌਕ ਪੂਰੀ ਹੋ ਗਈ ਹੈ ਤੂੰ ਅਪਲਾਈ ਕਰ ਦੇ, ਠਹਿਰ ਕੇ ਕਿਉਂ ਕਰਨਾ? ਜੀ ਇੱਕ ਵਾਰੀ ਕੀਤਾ ਤਾਂ ਕਹਿੰਦਾ ਉਹਨਾਂ ਨੇ ਰਿਜੈਕਟ ਕਰਤੇ ਸੀ। ਉਹਦਾ ਰੀਜ਼ਨ ਦੇਖ ਲੈਣਾ ਕਿ ਕਿਉਂ ਰਿਜੈਕਟ ਕੀਤਾ, ਕਿਹੜੀ ਗੱਲੋਂ ਕੀਤਾ। ਠੀਕ ਹੈ। ਅਮਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਜੀ ਠੀਕ ਹੈ ਜੀ। ਭਾਜੀ ਮੈਂ 2 ਸਵਾਲ ਪੁੱਛਣੇ ਸੀਗੇ ਤਰਕਿਆਨਾ ਜੀ ਸਿਵਰੋ ਜੀ। ਭਾਜੀ ਮੈਂ ਨਾ ਐਕਚੁਅਲੀ ਕੈਨੇਡਾ ਰਹਿ ਰਿਹਾ, 6 ਸਾਲ ਹੋ ਗਏ ਨੇ, ਤੇ ਮੈਂ ਇੱਥੇ ਆਪਣਾ ਲੀਗਲ ਸੀਗਾ ਵਰਕ ਪਰਮਿਟ ਤੇ ਮੈਂ ਆਪਣੀ ਐਕਸੈਸ ਐਂਟਰੀ 'ਚ ਐਪਲੀਕੇਸ਼ਨ ਲਾਈ ਸੀ ਤੇ ਮੇਰੀ ਉਹ ਰਿਫਿਊਜ਼ ਹੋ ਗਈ ਹੈ। ਤੇ ਸਰ ਉਹਦਾ ਨੈਕਸਟ ਕੋਈ ਰਸਤਾ ਨਜ਼ਰ ਆ ਨਹੀਂ ਰਿਹਾ। ਤੇ ਜੇ ਮੈਂ ਪੁੱਛਣਾ ਸੀਗਾ ਕਿ ਜੇ ਮੈਂ ਆਪਣਾ ਅਮਰੀਕਾ ਆ ਕੇ ਅਸਾਈਲਮ ਲਾਣਾ, ਮੇਰਾ ਗ੍ਰਾਂਟ ਹੋ ਸਕਦਾ, ਚਾਂਸਿਸ ਹੈਗੇ ਨੇ? ਤੁਸੀਂ ਕੈਨੇਡਾ ਦੇ ਵਿੱਚ ਕੀ ਸਟੂਡੈਂਟ ਵੀਜ਼ੇ ਤੇ ਸੀਗੇ? ਨਹੀਂ, ਮੈਂ ਭਾਜੀ ਵਰਕ ਪਰਮਿਟ ਲਿਆ ਸੀਗਾ ਆਪਣਾ ਵਿਜ਼ਟਰ ਆ ਕੇ, ਫਿਰ ਮੈਂ ਵਰਕ ਪਰਮਿਟ ਚੇਂਜ ਕਰਾ ਕੇ ਤੇ ਮੈਂ ਲੀਗਲ ਰਿਹਾ, ਮਤਲਬ ਕੋਈ ਵਾਇਲੇਸ਼ਨ ਨਹੀਂ, ਕੋਈ ਇਲੀਗਲ ਵਾਲਾ ਕੋਈ ਕੰਮ ਨਹੀਂ ਸੀਗਾ ਅੱਜ ਤੱਕ। ਤੇ ਸਿੱਧੇ ਤੌਰ ਤੇ ਮੈਂ ਐਪਲੀਕੇਸ਼ਨ ਲਾਈ ਸੀ ਬਟ ਉਹ ਰਿਫਿਊਜ਼ ਹੋ ਗਈ। ਸੋ ਭਾਜੀ ਪਹਿਲਾਂ ਤਾਂ ਇਦਾਂ ਕਿ ਅਮਰੀਕਾ ਦੀ ਆਪਾਂ ਤੁਹਾਨੂੰ ਕੋਈ ਸਲਾਹ ਨਹੀਂ ਦੇ ਸਕਦੇ, ਨਾ ਕਿਸੇ ਨੂੰ ਇਨਕਰੇਜ ਕਰ ਸਕਦੇ ਆ, ਨਾ ਕਿਸੇ ਦੀ ਹਾਮੀ ਭਰ ਸਕਦੇ ਆ ਬਾਰਡਰ ਟੱਪਣ ਦੇ ਸਵਾਲਾਂ ਦੇ ਰਿਲੇਟਡ ਕਿਸੇ ਵੀ ਕਿਸਮ ਦੇ, ਕਿਉਂਕਿ ਉਹ ਸਾਡੇ ਲਈ ਗੈਰ ਕਾਨੂੰਨੀ ਆ। ਉਹ ਬੰਦੇ ਦੀ ਆਪਣੀ ਮਰਜ਼ੀ ਆ ਜੋ ਉਹਨੇ ਕਰਨਾ ਨਹੀਂ ਕਰਨਾ। ਸੋ ਅਸਾਈਲਮ ਜਿਹੜਾ ਹੁਣ ਸੀਗਾ ਕੈਨੇਡਾ ਦੀ, ਜੇ ਤੁਸੀਂ ਸਾਡੇ ਪਿਛਲੇ 2 ਪ੍ਰੋਗਰਾਮ ਸੁਣੋ ਤਾਂ ਉਹਦੇ ਵਿੱਚ ਇਹ ਸੀਗਾ ਕਿ ਇਹਨਾਂ ਦੀ ਆਪਸ 'ਚ ਇੱਕ ਡੀਲ ਹੋਈ ਹੈ। ਉਹ ਜਿਹੜੀ ਮਾਰਚ 23 ਤੋਂ ਜੋ ਵੀ ਉਹਦੀ ਕੱਟ ਆਊਟ ਡੇਟ ਆ, ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਜੇ ਕੋਈ ਵੀ ਬੰਦਾ ਬਾਰਡਰ ਟੱਪਦਾ ਕੈਨੇਡਾ ਰਾਹੀਂ ਤਾਂ ਅਮਰੀਕਾ ਨੂੰ ਵਾਪਸ ਕੈਨੇਡਾ ਭੇਜ ਦਊਗਾ ਜੇ ਉਹਨੇ ਕੈਨੇਡਾ ਦੇ ਵਿੱਚ ਪਹਿਲਾਂ ਅਸਾਈਲਮ ਨਹੀਂ ਫਾਈਲ ਕੀਤਾ। ਹੁਣ ਇਹ ਦੇਖਦੇ ਹਾਂ ਡੀਲ ਅੱਗੇ ਕਿੱਥੇ ਤੱਕ ਇਹ ਗੱਲ ਜਾਂਦੀ ਆ, ਕਿੰਨਾ ਕੁ ਇਨਫੋਰਸ ਕਰਦੇ ਆ। ਸੋ ਬੇਸਿਕਲੀ ਉਹਨਾਂ ਨੇ ਜਿਹੜੇ ਕੈਨੇਡਾ ਵਾਲੇ ਸਿੱਧੇ ਉੱਥੋਂ ਦੀ ਰਹਿ ਕੇ ਇੱਧਰ ਨੂੰ ਆ ਜਾਂਦੇ ਸੀ, ਇੱਧਰੋਂ ਉੱਧਰ, ਉਹਨਾਂ ਦਾ ਉਹ ਰਾਹ ਬੰਦ ਕਰ ਰਿਹਾ ਜੇ ਉਹਨਾਂ ਨੇ ਪਹਿਲਾਂ ਅਸਾਈਲਮ ਉਹ ਦੇਸ਼ 'ਚ ਨਹੀਂ ਲਾਇਆ। ਸੋ ਹੁਣ ਇਹ ਆਹੀ ਕਾਲ ਤੁਸੀਂ ਪਿਛਲੇ ਦਸੰਬਰ 'ਚ ਕੀਤੀ ਹੁੰਦੀ, ਜਵਾਬ ਹੋਰ ਸੀਗਾ। ਹੁਣ ਜਿਹੜਾ ਜਵਾਬ ਉਹ ਇਹ ਹੈ ਕਿ ਜਿਹੜੀ ਆ ਡੀਲ ਕਿਉਂਕਿ ਉਹਨਾਂ ਦੀ ਆਪਸ 'ਚ ਹੋ ਗਈ ਹੈ, ਇਹਦੇ ਬੇਸ ਤੇ ਤੁਹਾਡਾ ਜਿਹੜਾ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੋ ਗਿਆ। ਕਿ ਭਾਜੀ ਆਪਣਾ ਜੇ ਇਹ ਸਿਰਫ ਰੂਲ ਜਿਹੜੇ ਬਾਰਡਰ ਟੱਪ ਕੇ ਆ ਰਹੇ ਉਹਨਾਂ ਲਈ ਹੈ ਜਾਂ ਜਿਹੜੇ ਵੀਜ਼ੇ ਤੇ ਆ ਰਹੇ ਉਹਨਾਂ ਲਈ ਵੀ ਹੈ? ਵੀਜ਼ੇ ਤੇ ਤਾਂ ਇਹ ਪਹਿਲਾਂ ਹੀ ਸੀਗਾ ਰੂਲ, ਬਾਰਡਰ ਟੱਪਣ ਵਾਲਿਆਂ ਨੂੰ ਪਹਿਲਾਂ ਛੋਟ ਸੀ, ਉਹਨਾਂ ਨੇ ਬਾਰਡਰ ਟੱਪਣ ਵਾਲਿਆਂ ਤੇ ਵੀ ਲਾਗੂ ਕਰਤਾ। ਅੱਛਾ, ਜਿਹੜਾ ਵੀਜ਼ਾ ਲੈ ਕੇ ਆਉਂਦਾ ਉਹ ਨਹੀਂ ਲਾ ਸਕਦਾ? ਵੀਜ਼ਾ ਲੈ ਕੇ ਤੁਸੀਂ ਹੁਣ ਕਿੱਥੋਂ, ਕੈਨੇਡਾ ਤੋਂ ਆਉਣਾ ਕਿ ਕਿੱਥੋਂ ਦੀ ਆ ਰਹੇ ਆ ਤੁਸੀਂ? ਇੰਡੀਆ ਤੋਂ ਆ ਰਹੇ ਆ? ਮਤਲਬ ਜੇ ਨਹੀਂ ਜੇ ਕੈਨੇਡਾ ਤੋਂ ਯੂਐਸ ਆਨੇ ਵੀਜ਼ਾ ਲੈ ਕੇ, ਮਤਲਬ ਹਾਂਜੀ, ਉਹਦੇ ਜੇ ਵੀਜ਼ਾ ਲੈ ਕੇ ਆਨੇ ਆ ਤੁਹਾਡੇ ਤੇ ਇਹ ਰੂਲ, ਮਤਲਬ ਜਿਹੜਾ ਰੂਲ ਹੈ ਇਹਦੀ ਐਕਸਪੈਂਸ਼ਨ ਹੋਣੀ ਹੈ, ਇਹਦੇ ਉੱਤੇ ਹੋਰ ਰੈਗੂਲੇਸ਼ਨ ਜਿਹੜੀ ਅੱਗੇ ਇਹਨਾਂ ਨੇ ਕਰਨੀ ਹੈ। ਮਤਲਬ ਇਹਨਾਂ ਨੇ ਆਪਣਾ ਇੰਟੈਂਟ ਇੰਡੀਕੇਟ ਕੀਤਾ ਜੇ ਕਿ ਏਦਾਂ ਕਰਨਾ। ਠੀਕ ਹੈ ਜੀ, ਥੈਂਕ ਯੂ ਜੀ। ਤੇ ਬਾਕੀ ਜੇ ਤੁਹਾਡਾ ਕੋਈ ਇਦਾਂ ਹੁੰਦਾ ਆ ਵੀ ਥੋੜੇ ਜਿਹੇ ਲੰਮੀ ਚੌੜੀ ਗੱਲਬਾਤ ਕਰਨੀ ਹੁੰਦੀ ਆ, ਤੁਸੀਂ ਅਪਾਇੰਟਮੈਂਟ ਬਣਾ ਸਕਦੇ ਆ ਅਟਾਰਨੀ ਟਰਕੀਆਨਾ ਹੋਣਾ ਦੇ ਆਫਿਸ ਦੇ ਵਿੱਚ 4159090503 415 909 0503 ਦੇ ਉੱਤੇ। ਅਗਲੇ ਕਾਲਰ ਕੇਵਲ ਸਿੰਘ। ਜਿਹੜਾ ਇਹ ਬੰਦਾ ਸੀਗਾ ਸੁਖਵਿੰਦਰ, ਏਲੀਅਨ ਨੰਬਰ ਦਿੱਤਾ ਸੀਗਾ ਅਟਰਨੀ ਨੂੰ। ਮੈਂ ਪੁੱਛਿਆ ਕਹਿੰਦੀ ਕਿ ਸਾਡੇ ਨਾਲ ਇਨ ਟੱਚ ਹੈਗਾ ਇਹ ਪਿਛਲੇ ਵੀਕ। ਮੇਰਾ ਵੀਰ ਜੇ ਯਾਰ ਤੇਰੇ ਨਾਲ ਗੱਲਬਾਤ ਕਰ ਰਹੇ ਆ ਤੂੰ ਸਾਨੂੰ, ਮੈਂ ਕਿਹਾ ਰੇਡੀਓ ਤੇ ਕਾਲ ਕਰ ਰਿਹਾ। ਉਹ ਕਹਿੰਦੇ ਕਿ ਇਨ ਟੱਚ ਆ, ਤੈਨੂੰ ਦੱਸਿਆ ਕਿ ਕੀ ਡਾਕੂਮੈਂਟ ਚਾਹੀਦੇ ਆ, ਜਿਹੜਾ ਮੋਸ਼ਨ ਟੂ ਐਡਵਾਂਸ ਵਾਲਾ ਸੀਗਾ। ਨਹੀਂ ਫਿਰ ਚੰਗਾ ਨਹੀਂ ਇਦਾਂ ਲੱਗਦਾ ਵੀ ਤੁਸੀਂ ਸੋਨਾ ਡਬਲ ਟ੍ਰਿਪਲ ਕੰਮ ਹੋ ਜਾਂਦਾ। ਸੋ ਜਿਹੜੇ ਉਹਨਾਂ ਨੇ ਹੁਣ ਰੇਡੀਓ ਤੇ ਵੀ ਮੈਂ ਵੀ ਉਹੀ ਗੱਲ ਕਹੀ ਤੈਨੂੰ, ਜਿਹੜੀ ਉਹਨਾਂ ਨੇ ਕਹੀ ਕਿ ਯਾਰ ਘਰਦਿਆਂ ਦੇ ਬੇਸ ਤੇ ਫਾਈਲ ਕਰ ਦਾਂਗੇ, ਪਰ ਹੁਣ ਘਰਦਿਆਂ ਨੂੰ ਤਾਂ ਫਿਰ ਹਰੇਕ ਬੰਦੇ ਦੇ ਘਰ ਦੇ ਇਸ ਹਿਸਾਬ ਨਾਲ ਤਾਂ ਜਿਹੜਾ ਮੈਂ ਕਿਹਾ ਅਸਾਈਲਮ ਆ ਕਿਸੇ ਦਾ ਡਿਲੇ ਹੀ ਨਾ ਹੋਵੇ, ਸਾਰਿਆਂ ਨੂੰ ਹੀ ਉਹ ਕਰ ਦੇਣ ਰਾਈਟ। ਸੋ ਇਦਾਂ ਨਹੀਂ ਹੁੰਦਾ। ਜੱਜ ਪਹਿਲੀ ਗੱਲ ਤਾਂ ਵਾਕਈ ਬਿਜ਼ੀ ਆ, ਉਹਨਾਂ ਦੇ ਡਾਕਟ 'ਚ ਹੈ ਨਹੀਂਗਾ। ਕਈ ਜੱਜ ਤਾਂ ਉਹਨਾਂ ਨੇ ਇਦਾਂ ਵੀ ਕਹਿ ਦਿੱਤਾ। ਸਾਡਾ ਇੱਕ ਕਲਾਇੰਟ ਸੀਗਾ, ਉਹਨੂੰ ਕਹਿੰਦਾ ਮੈਨੂੰ, ਮੈਂ ਕਿਹਾ ਇਹਦੀ ਐਮਰਜੈਂਸੀ ਆ ਨਾ, ਤਰੀਕ ਇਹਦੀ ਪਹਿਲਾਂ ਵੀ 2 ਵਾਰੀ ਇਦਾਂ, ਕਹਿੰਦਾ ਤੂੰ ਇਦਾਂ ਕਰ, ਕਹਿੰਦਾ ਆਪਣਾ ਕੋਈ ਹੋਰ ਜਿਹੜਾ ਕੇਸ ਆ ਨਾ, ਕਹਿੰਦਾ ਤੂੰ ਉਹਦੀ, ਜੇ ਮੇਰੇ ਮੋਰੇ ਕੋਈ ਹੋਰ ਕੇਸ ਹੈਗਾ ਜੱਜ ਕਹਿੰਦਾ ਉਹਨੂੰ ਮਨਾ ਲਾ, ਆਪਣੇ ਦੂਜੇ ਕਲਾਇੰਟ ਨੂੰ, ਕਹਿੰਦਾ ਇਹਦੀ ਮੈਂ ਪਹਿਲਾਂ ਦੇ ਦਿੰਦਾ, ਕਹਿੰਦਾ ਆਪਣੇ ਨੂੰ ਮਨਾ, ਕਹਿੰਦਾ ਮੇਰੇ ਤੋਂ ਨਾ ਆਸ ਰੱਖ, ਮੈਂ ਕਿਸੇ ਦੀ ਕਹਿੰਦਾ ਹੋਰ ਧੱਕਾ। ਤੇ ਮੈਨੂੰ ਕਲਾਇੰਟ ਕਹੇ, ਕਹਿੰਦਾ ਯਾਰ ਭਾਈ ਤੁਸੀਂ ਆਪਣੇ ਕਿਸੇ ਕਲਾਇੰਟ ਨਾਲ ਗੱਲ ਕਰ ਲਓ। ਮੈਂ ਕਿਹਾ ਯਾਰ ਇਦਾਂ ਕਿਸੇ ਨੇ ਆਪਣੀ ਪੋਜੀਸ਼ਨ ਛੱਡਣੀ ਹੈ ਕਿ ਉਹ ਕਹੇ ਕਿ ਮੈਂ ਆਪਣੀ ਅੱਗੇ ਪੋਸਟਪੋਨ ਕਰਦਾ। ਸੋ ਜੱਜ ਦੇ ਕੈਲੰਡਰ ਭਰੇ ਹੋਏ ਆ, ਜਦ ਤੱਕ ਨਵੇਂ ਜੱਜ ਨਹੀਂ ਆਉਂਦੇ ਉਹਨਾਂ ਦੇ ਹੱਥ ਵੱਜੇ ਹੋਏ ਆ। ਜੀ ਹਾਂਜੀ ਕੇਵਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੈਂ ਆਪਣੀ ਬੇਟੀ ਦਾ ਅਪਲਾਈ ਕੀਤਾ 13 ਦਾ ਜੀ, ਤੇ ਅਜੇ ਤੱਕ ਕੋਈ ਦੂਜੇ ਨੇ ਡਾਕੂਮੈਂਟ ਸਾਰੇ ਕੰਪਲੀਟ ਹੈ, ਜੋ ਉਹਨਾਂ ਡਾਕੂਮੈਂਟ ਮੰਗੇ ਸੀ ਉਹ ਕਾਫੀ ਚਿਰ ਹੋ ਗਿਆ ਸਾਨੂੰ ਦਿੱਤਿਆਂ ਨੂੰ, ਤੇ ਮੁੜ ਕੇ ਸਾਨੂੰ ਕੋਈ ਦੂਜਾ ਨਹੀਂ ਪਤਾ ਲੱਗਾ ਵੀ ਕਿੰਨਾ ਕੁ ਟਾਈਮ ਲੱਗੂਗਾ। ਮੈਂ ਇਹ ਪੁੱਛਣਾ ਸੀਗਾ ਜੀ। ਉਹਨਾਂ ਦੀ 2009 ਵਾਲੇ 8 ਵਾਲੇ 9 ਵਾਲੇ ਕੇਸ ਚੱਲ ਰਹੇ ਆ ਅਜੇ ਤਾਂ। ਉਹਨਾਂ ਨੇ ਤੁਹਾਡੇ ਵੱਲ ਤਾਂ ਨਹੀਂ ਉਹਨਾਂ ਦੀ
ਅਟੈਂਸ਼ਨ ਹੈਗੀ, ਅਜੇ ਤੁਹਾਨੂੰ ਵੇਟ ਕਰਨੀ ਪੈਣੀ 4 ਸਾਲ। ਕਿੰਨਾ ਕੁ 4 ਸਾਲ ਦੀ? ਉਹ ਅਨਮੈਰਿਡ ਸੀਗਾ ਜੀ, ਤੇ ਅਨਮੈਰਿਡ ਤੇ ਬੇਸ ਤੇ ਅਸੀਂ ਅਪਲਾਈ ਕੀਤਾ ਤੇ ਵੀ ਉਹ ਮੈਰਿਡ ਨਹੀਂ ਹੈਗੀ ਕੁੜੀ। ਅਨਮੈਰਿਡ ਦੀ ਮੈਂ ਤੁਹਾਨੂੰ ਵੇਟ ਦੱਸ ਦਿੰਦਾ ਕਿੰਨੀ ਚੱਲਦੀ ਆ, ਸੁਣਦੇ ਰਹੋ ਪ੍ਰੋਗਰਾਮ ਤੁਸੀਂ। ਇਹ ਆਪਾਂ ਨੂੰ ਜਦ ਤੱਕ ਅਗਲੀ ਕਾਲਰ ਲੈਂਦੇ ਆ ਤੇ ਡੇਟਸ ਜਿਹੜੀਆਂ ਦੱਸ ਦੇਣਗੇ ਤੇ ਸਾਰੇ ਹੀ ਸੁਣ ਲਿਓ ਜਿਨ੍ਹਾਂ ਦੇ ਇਹਦੇ ਨਾਲ ਹੀ ਸੰਬੰਧਿਤ ਸਵਾਲ ਹੋਣਗੇ। ਰਮਨੀਸ਼। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੈਂ ਪੁੱਛਣਾ ਸੀ ਜਿੱਦਾਂ ਤੁਹਾਡਾ ਮੈਂ ਪਿਛਲੇ ਵੀ ਪ੍ਰੋਗਰਾਮ ਸੁਣਦਾ ਰਿਹਾ ਨਾ, ਤੇ ਪਿਛਲਾ ਇਟਲੀ ਵਾਲਾ ਸੁਣਿਆ ਸੀ, ਤੇ ਮੈਂ ਵੀ ਇਟਲੀ ਵਾਲਾ ਹੀ ਹਾਂ। ਤੇ ਮੈਂ ਇਟਲੀ ਤੋਂ ਜਿੱਦਾਂ 9 ਸਾਲ ਇਟਲੀ ਰਿਹਾ ਸੀ, ਉਸ ਤੋਂ ਬਾਅਦ ਚ ਮੈਂ ਇੰਡੀਆ ਚਲਾ ਗਿਆ ਸੀ, 1.5 ਸਾਲ ਇੰਡੀਆ ਰਿਹਾ ਨਾ। ਮੈਂ ਇਹ ਪੁੱਛਣਾ ਸੀ ਕਿ ਜਿੱਦਾਂ ਮੇਰੇ ਤੇ ਰੀਫਰਮ ਸੈਟਲਮੈਂਟ ਬਾਹਰ ਲੱਗਦੀ ਆ ਜਾਂ ਨਹੀਂ ਲੱਗਦੀ? ਜੇ ਇਟਲੀ ਦੇ ਵਿੱਚ PR ਸੀਗੀ ਤਾਂ ਬਾਹਰ ਲੱਗਦੀ ਆ ਤੁਹਾਡੇ ਉੱਤੇ ਆਫਕੋਰਸ ਤੁਹਾਨੂੰ, ਪਰ ਤੁਸੀਂ ਉਹਨੂੰ ਬਾਹਰ ਨੂੰ ਫਾਈਟ ਕਰ ਸਕਦੇ। ਅੱਛਾ, ਜਿੱਦਾਂ ਮੈਂ ਸਾਲ ਤੋਂ ਬਾਅਦ ਕਰਾ ਲਿਆ ਸੀ, ਉਹਨਾਂ ਦੀ ਆਫੀਸ਼ੀਅਲ ਸਾਈਟ ਤੇ ਲਿਖਿਆ ਹੋਇਆ ਕਿ ਜਿੱਦਾਂ ਰਿਵੋਕ ਹੋ ਜਾਂਦੀ ਨਾ ਸਜੋਰ ਨੂੰ, ਤੇ ਮੇਰੀ ਜਿੱਦਾਂ ਰਿਵੋਕ ਹੋ ਗਈ ਸੀ, ਉਹ ਮਤਲਬ ਕਹਿ ਸਕਦਾ ਕਿ ਮੇਰੀ ਰਿਵੋਕ ਹੋ ਗਈ ਸੀ, ਮੇਰੇ ਤੇ ਬਾਹਰ ਨਹੀਂ ਲੱਗਦੀ? ਹਾਂਜੀ, ਪਰ ਮੇਰਾ ਵੀਰ ਇਹ ਆਪਣਾ ਜਿਹੜਾ ਵੀ ਵਕੀਲ ਹੈ ਨਾ ਤੇਰਾ, ਉਹਦੇ ਨਾਲ ਬਹਿ ਕੇ ਫਰਮ ਰੀਸੈਟਲਮੈਂਟ ਬਾਰ ਬਾਰੇ ਡਿਸਕਸ ਕਰ, ਕੁਐਸਚਨ ਕਰ। ਕੋਈ ਇਦਾਂ ਨਹੀਂ ਕਿ ਜਾ ਕੇ ਜੱਜ ਨਾਲ ਵਾਰਤਾਲਾਪ ਕਰ ਦੇਣੀ ਹੈ। ਵਕੀਲ ਨੇ ਜਿਹੜਾ ਕੇਸ ਡਿਵੈਲਪ ਕਰਨਾ, ਕਿੱਦਾਂ ਦੇ ਸਵਾਲ ਪੁੱਛਣੇ ਆ, ਕਿੱਦਾਂ ਦੇ ਤੁਹਾਡੇ ਅੱਗੇ ਜਵਾਬ ਆਉਣੇ ਆ, ਸਰਕਾਰੀ ਵਕੀਲ ਨੇ ਕੀ ਪੁੱਛਣਾ, ਤੁਹਾਡਾ ਕੀ ਆਣਾ। ਤੇ ਪਹਿਲੀ ਜ਼ਿੰਮੇਵਾਰੀ ਸਰਕਾਰੀ ਵਕੀਲ ਦੀ ਬਣਦੀ ਆ ਕਿ ਉਹਨੇ ਪ੍ਰੂਵ ਕਰਨਾ ਕਿ ਫਰਮ ਰੀਸੈਟਲਮੈਂਟ ਬਾਹਰ ਲੱਗਦੀ ਆ। ਸੋ ਜਿਹੜਾ ਇਦਾਂ ਨਹੀਂ ਕਿ ਉਹ ਸਿੱਧੇ ਹੀ ਜਾ ਕੇ ਹਾਂਜੀ ਹਾਂਜੀ ਕਹਿ ਕੇ ਆਪਣੇ ਬਾਹਰ ਲਵਾ ਲਿਓ, ਉਹਨੂੰ ਜਾ ਕੇ ਆਪਣੇ ਵਕੀਲ ਨਾਲ ਡਿਸਕਸ ਕਰਾਓ, ਉਹਦੇ ਡਾਕੂਮੈਂਟ ਸਬਮਿਟ ਕਰੋ ਉਹਦੇ ਰਿਲੇਟਿਡ ਕਿ ਬਾਹਰ ਤੋਂ ਬਚਣਾ ਕਿੱਦਾਂ ਵਾ। ਜੀ ਬਿਲਕੁਲ, ਥੈਂਕ ਯੂ। ਆਪਣੇ ਅਗਲੇ ਕਾਲਰ ਗੁਰਤੇਜ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਹਾਂਜੀ ਬਾਈ, ਮੇਰਾ ਸਵਾਲ ਇਹ ਹੈ ਜੀ, ਮੈਂ ਤਕਰੀਬਨ 10 ਸਾਲ ਮੈਂ 2 ਸਾਲਾਂ ਵਿੱਚ ਇੱਥੇ ਆਇਆ ਸੀ ਤੇ 10-12 ਸਾਲ ਅਸਾਈਲਮ ਕੇਸ ਫਾਈਲ ਨਹੀਂ ਕੀਤਾ ਜੀ, ਵਿਜ਼ਟਰ ਵੀਜ਼ੇ ਤੇ ਸੀਗੇ। ਤੇ ਉਸ ਤੋਂ ਬਾਅਦ ਮੈਂ 16 ਦੇ ਵਿੱਚ ਅਸਾਈਲਮ ਕੇਸ ਫਾਈਲ ਕੀਤਾ ਜੀ। ਹੁਣ 7 ਸਾਲ ਹੋ ਗਏ ਉਹਦੀ ਕੋਈ ਸੁਣਵਾਈ, ਕੋਈ ਤਰੀਕ, ਕੋਈ ਸ਼ੇਅਰਿੰਗ ਨਹੀਂ ਆਈ ਹਾਲੇ ਤੱਕ। ਪਰ ਮੇਰੇ 3 ਬੱਚੇ ਆ ਇੱਥੋਂ ਦੇ ਸਿਟੀਜ਼ਨ ਆ, ਵੱਡਾ ਬੇਟਾ 16 ਸਾਲ ਦਾ, ਇੱਕ 8 ਸਾਲ ਦਾ ਤੇ ਇੱਕ 4 ਸਾਲ ਦਾ ਜੀ। ਤੇ ਮੈਂ ਕੋਈ ਰਿਕੁਐਸਟ ਕਰ ਸਕਦਾ ਇਮੀਗ੍ਰੇਸ਼ਨ ਨੂੰ ਵੀ, ਇੰਨੇ ਸਾਲ ਹੋ ਗਏ ਮੇਰੀ ਕੋਈ ਹੀਅਰਿੰਗ ਨਹੀਂ, ਕੁਛ ਨਹੀਂ ਜੀ, ਜਾਂ ਮੈਂ ਬੇਟੇ ਦੀ ਵੇਟ ਕਰਾਂ ਵੀ ਉਹ 21 ਸਾਲ ਦਾ ਹੋ ਕੇ ਫਿਰ ਅਪਲਾਈ ਕਰੇ? ਤੁਸੀਂ ਵੀਜ਼ੇ ਤੇ ਆਏ ਸੀਗੇ? ਹਾਂਜੀ ਵੀਜ਼ੇ ਤੇ ਆਏ। ਹਾਂਜੀ ਹਾਂਜੀ ਭਾਜੀ, ਬਿਲਕੁਲ ਬੇਟੇ ਦੀ ਵੇਟ ਕਰੋ, 4 ਸਾਲ ਰਹਿੰਦੇ ਤੁਹਾਡਾ ਗਰੰਟੀਡ ਪਿਆ ਵਾ ਵੱਟ ਦੇ ਉੱਤੇ ਗ੍ਰੀਨ ਕਾਰਡ। ਤੁਸੀਂ ਕੱਲ ਹੀ ਉਹਨੂੰ ਐਕਸਟੈਂਡ ਕਰਕੇ ਡਿਪੋਰਟੇਸ਼ਨ ਲਵਾਣੀ। ਓਕੇ ਠੀਕ ਆ ਭਾਈ, ਥੈਂਕ ਯੂ ਜੀ। ਬਸ ਇੱਕ ਵਾਰ। ਕੁਲਵਿੰਦਰ ਸਤਿ ਸ਼੍ਰੀ ਅਕਾਲ। ਕੁਲਵਿੰਦਰ ਸਿੰਘ, ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਸੀਗਾ ਵੀ 2 ਵਾਰ ਪਹਿਲਾਂ ਅਪਲਾਈ ਕੀਤਾ ਸੀ ਕੇਸ ਮੂਵ ਕਰਨ ਲਈ, ਉਹਨੇ ਡਿਨਾਈ ਕਰਤਾ, ਤੀਜੀ ਵਾਰ ਕਰ ਸਕਦੇ ਆ? ਕੋਈ ਇਹਦਾ ਕੇਸ ਤੇ ਇਫੈਕਟ ਤਾਂ ਨਹੀਂ ਕੋਈ? ਕਿਹੜਾ ਪੋਰਟਲੈਂਡ ਦਾ ਕੋਡ ਸੀਗਾ? ਕਿਹੜਾ ਕੋਡ ਸੀਗਾ? ਹਾਂਜੀ ਭਾਜੀ, ਪੋਰਟਲੈਂਡ। ਭਾਜੀ ਉਹਨਾਂ ਨੇ ਨਹੀਂ ਕਰਨਾ, ਉਹਨਾਂ ਨੇ ਉੱਥੇ ਘੇਰਨਾ ਤੁਹਾਨੂੰ ਪਹਿਲਾਂ, ਤੇ ਫਿਰ ਤੁਹਾਡਾ ਕੇਸ ਡਿਨਾਈ ਕਰਨਾ, ਤੇ ਨਾਲ ਉਹਨਾਂ ਨੇ ਕਹਿਣਾ ਕਿ ਇਹ ਬੰਦੇ ਨੇ ਫਰਾਡ ਕੀਤੀ ਹੈ। ਠੀਕ ਹੈ ਭਾਜੀ। ਇਹ ਤੁਹਾਡੀ ਕਿਸਮਤ ਆ ਭਾਜੀ। ਇਹ ਜਿਹੜੇ ਪੋਰਟਲੈਂਡ ਤੋਂ ਭਾਈ ਬਚੋ, ਉਹਨਾਂ ਨੇ ਪਹਿਲਾਂ ਹੀ ਧਿਆਇਆ ਹੋਇਆ, ਉਹ ਕੰਧ ਨਾਲ ਸਿਰ ਮਾਰਨ ਵਾਲੀ ਗੱਲ ਆ। ਉਹਨਾਂ ਨੇ ਪਹਿਲਾਂ ਹੀ ਧਿਆਇਆ, ਉਹਨਾਂ ਨੇ ਸਾਰੇ ਡਾਕੂਮੈਂਟ ਕਹਾਣੀਆਂ ਸਾਰੀਆਂ ਲੋਕਾਂ ਦੀਆਂ ਥੱਦੇ ਬਣਾ ਕੇ ਆਪਣੇ ਰੱਖੇ ਹੋਏ ਆ। ਤੇ ਸਾਡਾ ਇੱਕ ਕੇਸ ਸੀਗਾ, ਉਹਦੇ ਵਿੱਚ ਜਿਹੜਾ ਸਰਕਾਰੀ ਵਕੀਲ ਸੀਗਾ ਉਹ ਕਹਿੰਦੀ ਮੈਂ ਐਗਰੀ ਕਰਦੀ ਆ ਇਹਨਾਂ ਦੇ ਨਾਲ, ਤੇ ਕੇਸ ਸਾਰਾ ਸਹੀ ਹੋ ਗਿਆ ਉਹ, ਤੇ ਜੱਜ ਅੱਗੋਂ ਦੀ ਕਹਿੰਦੀ ਮੈਨੂੰ ਲੱਗਦਾ ਇਹ ਫਰਾਡ ਆ, ਮੈਂ ਇਦਾਂ ਦੇ ਹੋਰ ਕੇਸ ਦੇਖਿਆ, ਮੈਂ ਰਿਸਰਚ ਕਰਕੇ ਆਉਂਗੀ, ਮੈਂ ਤੁਹਾਨੂੰ ਦੁਬਾਰਾ ਹੀਅਰਿੰਗ ਦਊਂਗੀ। ਜੱਜ ਕਹਿੰਦੀ ਅੱਗੋਂ। ਨਵੇਂ ਆਏ ਐਕਚੁਅਲੀ, ਨਵੇਂ ਆਏ ਆ, ਤੇ ਮੇਰਾ ਜੱਜ ਚੇਂਜ ਹੋ ਗਿਆ, ਨਵੇਂ ਆਏ। 3 ਵਾਰ ਹੀਅਰਿੰਗ ਫਾਈਨਲ ਮਿਲ ਗਿਆ, ਤੀਜੀ ਵਾਰ ਦੀ ਉਹਦੀ ਕੈਂਸਲ ਹੋ ਗਈ ਆ। ਤੁਸੀਂ ਭਾਜੀ ਟਰਾਈ ਜ਼ਰੂਰ ਕਰੋ, ਜੇ ਨਵਾਂ ਜੱਜ ਆ, ਹੋ ਸਕਦਾ ਕਿ ਅਜੇ ਸ਼ਿਕੰਜੇ 'ਚ ਨਾ ਆਇਆ ਹੋਵੇ ਉਹਨਾਂ ਦੇ, ਤਾਂ ਗ੍ਰਾਂਟ ਕਰ ਦੇਵੇ ਤੁਹਾਨੂੰ। ਪਰ ਇੱਕ ਜਿੱਦਾਂ ਹੁਣ ਸਰਕਾਰੀ ਵਕੀਲ ਸੀਗੀ, ਇਹ ਨਵੀਂ ਸੀ ਥੋੜੀ, ਤੇ ਓਬਵੀਅਸਲੀ ਹੁਣ ਜਦੋਂ ਜੱਜ ਦਾ ਉਹਨੇ ਰਵੱਈਆ ਦੇਖਣਾ ਕਿ ਇਦਾਂ ਕਿ ਐਂਡ ਆਫ ਦਾ ਡੇ ਕੀ ਹੈ ਕਿ ਉਹ ਸਰਕਾਰੀ ਵਕੀਲ ਨੇ ਵੀ ਕਹਿਣਾ ਕਿ ਮੇਰੀ ਜੌਬ ਸੌਖੀ ਹੈ ਜੇ ਮੈਂ ਜੱਜ ਦੇ ਨਾਲ ਹੋ ਕੇ ਚੱਲਾਂ, ਰਾਈਟ। ਸੋ ਜਿਹੜਾ ਸਿਸਟਮ ਆ ਉੱਥੇ ਮਾੜਾ ਹੀ ਹੈ। ਜੇ ਤੁਹਾਡਾ ਜੱਜ ਨਵਾਂ ਆਇਆ, ਤੁਸੀਂ ਫਟਾਫਟ ਜਿਹੜੀ ਆਪਣੀ ਐਡਵਾਂਸ ਦੀ ਫਾਈਲ ਕਰੋ, ਹੋ ਸਕਦਾ ਤੁਸੀਂ ਲੱਕੀ ਹੋ ਜਾਓ ਕਿ ਤੁਹਾਡੀ ਅਪਰੂਵ ਹੋ ਜਾਵੇ, ਹੈ ਨਾ। ਜੀ ਰਣਜੀਤ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਸੈਟਲ ਤੋਂ ਬੋਲ ਰਿਹਾ ਜੀ। ਜੀ ਭਾਜੀ, ਮੈਂ 2016 ਚ ਕੇਸ ਲਾਇਆ ਸੀ ਤੇ ਅਜੇ ਤੱਕ ਕੋਈ ਡੇਟ ਡੂਟ ਨਹੀਂ ਆਈ। 2 ਨੰਬਰ ਭਾਜੀ ਇੱਕ ਨਾਲ ਆ ਦੱਸ ਦਿਆ ਕਰੋ ਕਿ 2 ਨੰਬਰ 'ਚ ਆਏ ਸੀ, 1 ਨੰਬਰ 'ਚ ਆਏ ਸੀਗੇ, ਅਸਾਈਲਮ ਆਫਿਸ ਲਾਇਆ, ਇਮੀਗ੍ਰੇਸ਼ਨ ਕੋਰਟ ਲਾਇਆ? ਭਾਜੀ ਮੈਂ 10 ਸਾਲ 'ਚ ਆਇਆ ਸੀ, 10 ਸਾਲ ਵਾਲੇ ਵੀਜ਼ੇ ਤੇ ਅਸਾਈਲਮ ਦਾ ਲਾਏ ਆ। ਉਹਦੀ ਭਾਜੀ ਕੇਸ ਜਿਹੜੇ ਹੈਗੇ 10 ਸਾਲ ਤੋਂ ਬਾਅਦ ਹੀ ਤਰੀਕਾਂ ਪੈ ਰਹੀਆਂ।
ਵਾਹਿਗੁਰੂ। ਅੱਛਾ ਠੀਕ ਹੈ ਭਾਜੀ, ਇੱਕ ਹੋਰ ਕੁਐਸਚਨ ਸੀ, ਆਪਾਂ ਜਿਵੇਂ ਪਿੱਛੇ ਇੰਡੀਆ ਫੈਮਿਲੀ ਹੈ ਤਾਂ ਆਪਾਂ ਵੈਸਟਰਨ ਯੂਨੀਅਨ ਤੇ ਪੈਸੇ ਪਾ ਸਕਨੇ ਆ ਬ੍ਰਦਰ ਵਗੈਰਾ ਮਦਰ ਫਾਦਰ ਨੂੰ, ਜਾਂ ਉਸ ਤਰ੍ਹਾਂ ਅਕਾਊਂਟ? ਮਤਲਬ ਤੁਹਾਡੇ ਕੋਲ ਵਰਕ ਪਰਮਿਟ ਵਗੈਰਾ ਹੈਗਾ, ਰਾਈਟ, ਸੋਸ਼ਲ ਸਿਕਿਉਰਿਟੀ ਵਗੈਰਾ? ਹਾਂਜੀ ਹਾਂਜੀ ਸਭ ਕੁਝ ਹੈਗਾ। ਹਾਂਜੀ ਹਾਂਜੀ ਪਾ ਸਕਦੇ ਆ, ਐਜ਼ ਲੌਂਗ ਐਜ਼ ਮਨੀ ਲਾਂਡਰਿੰਗ ਨਾ ਹੋਵੇ, ਟੈਕਸ ਟੁਕਸ ਦਿੱਤਾ ਹੋਵੇ, ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਕੋਈ ਰੋਕ ਥੋੜਾ ਹੈਗੀ। ਵੈਸਟਰਨ ਯੂਨੀਅਨ ਬੜਿਆ ਇਮੀਗ੍ਰੈਂਟਾਂ ਲਈ ਆ ਪੈਸੇ ਭੇਜਣ ਲਈ ਬਾਹਰ। ਜੀ ਜੀ ਬਿਲਕੁਲ। ਜਗਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਜਗਵਿੰਦਰ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਮੇਰਾ। ਭਾਜੀ ਮੇਰਾ ਕੁਐਸਚਨ ਹੈ ਕਿ ਮੈਂ 15 ਚ ਆਇਆ ਸੀ ਇੱਥੇ ਵੀਜ਼ੇ ਤੇ, ਫੈਮਿਲੀ ਵੀਜ਼ੇ ਤੇ, ਪਰ ਮੇਰਾ ਅੱਜ ਤੱਕ ਕੋਈ ਡੇਟ ਨਹੀਂ ਆਈ, ਕੋਈ ਕੁਛ ਨਹੀਂ। ਇੱਕ ਬੇਟਾ ਮੇਰੇ ਇੱਥੇ ਹੋਇਆ ਆਣ ਕੇ ਜੀ। 8 ਸਾਲ ਹੋ ਗਏ ਇਹਨਾਂ ਨੂੰ। ਬੇਟੇ ਦੀ ਉਮਰ ਕਿੰਨੀ ਹੈ? ਜਿਹੜਾ ਇੱਥੇ ਬੇਟਾ ਹੋਇਆ ਉਹਦੇ 4 ਸਾਲ ਹੋ ਗਏ ਜੀ। ਤੇ ਵੀਜ਼ੇ ਤੇ ਜਿਹੜਾ ਬੰਦਾ ਆਇਆ ਉਹ ਤਾਂ 21 ਸਾਲ ਦਾ ਹੀ ਬੇਟਾ ਹੋ ਕੇ ਅਪਲਾਈ ਕਰ ਸਕਦਾ। ਸੋ ਤੁਹਾਡੇ ਫਾਇਦੇ 'ਚ ਹੀ ਹੈ, ਤੁਸੀਂ ਕੇਸ ਨੂੰ ਰਹਿਣ ਦਿਓ ਪੈਂਡਿੰਗ ਜਿੰਨੀ ਦੇਰ ਚੱਲਦਾ, ਤੁਹਾਡੇ ਬੇਸ ਬਣ ਜਾਊਗਾ ਉੱਧਰ, ਨਾਲੇ ਤੁਹਾਡੀ ਲਾਈਫ ਇੱਥੇ ਚੱਲੀ ਜਾਂਦੀ ਹੈ ਨਾ। ਮੈਂ ਤਾਂ ਇਹੀ ਸਲਾਹ ਦਊਂਗਾ ਤੁਹਾਨੂੰ। ਅੱਛਾ, ਕੋਈ ਇਨਕੁਆਇਰੀ ਨਾ ਪਾਵਾਂ ਵੀ? ਪਾਣੀ ਪਾ ਦਿਓ, ਉਹਨਾਂ ਨੇ ਕਿਹੜਾ ਤੁਹਾਡੀ ਗੱਲ ਸੁਣ ਕੇ ਐਕਸਪੀਡਾਈਟ ਕਰਨਾ। ਪਾਣੀ ਪਾ ਦਿਓ ਤੁਸੀਂ, ਤੁਹਾਨੂੰ ਖੁੱਲ੍ਹ ਹੈਗੀ ਆ ਪੂਰੀ। ਅੱਗੇ ਤੁਸੀਂ ਸੁਣੀ ਲਿਆ ਰੇਡੀਓ ਤੇ ਕਿੱਦਾਂ ਇਨਕੁਆਇਰੀ ਦਾ ਮਤਲਬ ਇਹ ਨਹੀਂ। ਸਮਾਂ ਵਕਤ ਜਿਹੜਾ ਉਹ ਜ਼ਿਆਦਾ ਲੱਗ ਰਿਹਾ ਹੈ। ਇੱਕ ਸੈਕਿੰਡ ਦਿਓ ਮੈਨੂੰ, ਲੈਪਟਾਪ ਨਾ ਬੈਟਰੀ ਚਾਰਜ ਕਰਨੀ ਪੈਣੀ। ਇੱਕ ਸੈਕਿੰਡ। ਬੈਟਰੀ ਪ੍ਰੋਗਰਾਮ ਅੱਜ ਥੋੜਾ ਲੰਬਾ ਚੱਲ ਰਿਹਾ ਹੈ, ਸੋ ਇਸ ਕਰਕੇ ਡੈਫੀਨੇਟਲੀ ਚਾਰਜਿੰਗ ਵੀ ਜਿਹੜੀ ਉਹਦੀ ਲੈਪਟਾਪ ਦੀ ਆਲਮੋਸਟ ਮੈਨੂੰ ਲੱਗਦਾ ਡੈਡ ਹੋਣ ਵਾਲੀ ਆ। ਸੋ ਇਦਾਂ ਹੀ ਆ ਜਗਵਿੰਦਰ ਜੀ, ਬਾਕੀ ਵੀ ਜਿਹੜੇ ਸੁਣ ਰਹੇ ਆ, ਸਮਾਂ ਜਿਹੜਾ ਇਸ ਟਾਈਮ ਲਗਾਤਾਰ ਵੱਧਦਾ ਜਾ ਰਿਹਾ ਆ। ਇਹ ਜਿਹੜੀ ਰਫਤਾਰ ਇਹਨਾਂ ਦੀ ਕਾਫੀ ਸਲੋ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਵੀ ਟਰਕੀਆਨਾ ਜੀ ਇਹਨਾਂ ਦੀ ਹੋਈ ਆ, ਕੋਈ ਬਹੁਤੀ ਤੇਜ਼ੀ ਦੇ ਨਾਲ ਚੱਲ ਨਹੀਂ ਰਹੇ। ਤੇ ਜਿਉਂ-ਜਿਉਂ ਅੱਗੇ ਵਕਤ ਪੈਂਦਾ ਜਾਣਾ ਆ ਤਾਂ ਸਮਾਂ ਹੋਰ ਜ਼ਿਆਦਾ ਵੱਧਦਾ ਜਾਣਾ ਆ। ਸਭ ਨੂੰ ਹੀ ਪਤਾ ਆ ਵੀ ਵੱਧਦੇ ਹੀ ਜਾ ਰਹੇ ਆ ਜੀ। ਉਹਨਾਂ ਦੀ ਪਹਿਲ ਹੈਗੀ ਆ ਅਫਗਾਨੀਆਂ ਦੇ ਕੇਸ, ਯੂਕਰੇਨੀਅਨਾਂ ਦੇ ਕੇਸ, ਕਿਉਂਕਿ ਬਹੁਤ ਤਾਦਾਦ ਦੇ ਵਿੱਚ ਲੋਕੀ ਜਿਹੜੇ ਆਏ ਆ, ਕ੍ਰਾਈਸਿਸ ਬਹੁਤ ਵੱਡਾ ਹੋ ਗਿਆ ਹੈ ਨਾ ਉੱਥੇ, ਪਤਾ ਹੀ ਹੈ ਮਤਲਬ ਕੰਟਰੀ 'ਚ ਕੀ ਹੋਇਆ ਸੀ ਉਹ ਤੋਂ। ਸੋ ਇਹਨਾਂ ਨੇ ਆਪਣੀ ਜਿਹੜੀ ਪ੍ਰੈਫਰੈਂਸ ਹੁਣ ਉਹਨਾਂ ਨੂੰ ਰੱਖੀ ਆ, ਤੇ ਇਮੀਗ੍ਰੈਂਟ ਆ ਹੀ ਬੜੇ ਰਹੇ ਆ, ਮੈਕਸੀਕੋ ਤੋਂ, ਵੈਨਜ਼ੂਏਲਾ ਤੋਂ, ਹਰੇਕ ਜਗ੍ਹਾ ਤੋਂ ਆ ਰਹੇ ਆ। ਹੁਣ ਉਹ ਵੀ ਕੀ ਕਰਨ ਕਿ ਇੱਕ ਦਿਨ 'ਚ ਇੱਕ ਅਫਸਰ ਆ, ਉਹ 2 ਕੇਸ ਸੁਣ ਸਕਦਾ। ਜੇ ਹੁਣ ਸੈਨ ਫਰਾਂਸਿਸਕੋ ਕਿੰਨੇ ਆ, 50 ਅਫਸਰ 100 ਭਰ ਦੂਗੇ ਜ਼ਿਆਦਾ ਤੋਂ ਜ਼ਿਆਦਾ, ਸੋ ਕਿੰਨੇ ਕੁ ਕੇਸ ਉਹ ਨਿਪਟਾਰਾ ਕਰ ਸਕਦੇ ਆ। ਤੇ ਲੋਕੀ ਆ ਰਹੇ ਹਜ਼ਾਰਾਂ ਦੇ ਹਿਸਾਬ ਨਾਲ। ਸੋ ਇਹ ਡਿਲੇ ਤਾਂ ਹੈਗਾ ਹੀ ਆ। ਅਗਲੇ ਇਹ ਕਹਿੰਦੇ ਆ ਕਿ ਤੁਹਾਨੂੰ ਜਾਣ ਦਾ ਖਤਰਾ ਹੈਗਾ, ਤੁਹਾਨੂੰ ਆਪਾਂ ਆਪਣਾ ਦੇਸ਼ ਖੋਲ ਕੇ ਦਿੱਤਾ, ਵਰਕ ਪਰਮਿਟ ਦਿੱਤੇ ਆ, ਤੇ ਤੁਹਾਨੂੰ ਕੰਮ ਕਰਦੇ ਇੱਥੇ ਉਹ ਮਿਲ ਰਿਹਾ, ਫੈਸਿਲਿਟੀਆਂ ਮਿਲ ਰਹੀਆਂ, ਬੈਨੀਫਿਟ ਦੇ ਰਹੇ ਆ ਅਸਾਈਲਮ ਵਾਲਿਆਂ ਨੂੰ। ਸੋ ਉਸ ਤੋਂ ਜ਼ਿਆਦਾ ਹੁਣ ਕੀ ਕਰ ਸਕਦੇ ਆ ਉਹ ਵੀ। ਜੀ ਜੀ ਬਿਲਕੁਲ। ਲਾਈਕ ਇਨਫਰਾਸਟ੍ਰਕਚਰ ਸਿਸਟਮ ਸਪਰੈਡ ਥਿਨ ਆ ਜੀ, ਇਹ ਚੱਕਰ ਆ। ਹਰਪ੍ਰੀਤ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੁਹਾਡਾ ਇੱਕ ਤਾਂ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਟਾਈਮ ਕੱਢ ਕੇ ਸਾਰਿਆਂ ਨੂੰ ਬਹੁਤ ਨੌਲੇਜ ਵਾਲੀ ਗੱਲਾਂ ਦੱਸਦੇ ਹੋ ਜੀ। ਭਾਜੀ ਵਕੀਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਸੀ, ਜਿਹੜੇ ਇੰਡੀਆ ਤੋਂ ਵਿਜ਼ਟਰ ਵੀਜ਼ਾ ਲਾਈਕ B2 ਵੀਜ਼ਾ ਲੈ ਕੇ ਆਉਂਦੇ ਨੇ, ਉਹ ਇੱਥੇ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ? ਕੋਈ ਇਦਾਂ ਦਾ ਕੋਈ ਨਵਾਂ ਰੂਲ ਆਇਆ ਕੋਈ ਜੀ? ਨਹੀਂ ਭਾਜੀ, ਇਹ ਪਤਾ ਨਹੀਂ ਹੁਣ ਕੌਣ ਅਫਵਾਹਾਂ ਫੈਲਾ ਦਿੰਦਾ ਵਾ। ਜਦੋਂ ਆਉਂਦਾ ਸਾਰੇ ਬੰਦੇ ਉਹੀ ਸਵਾਲ ਪੁੱਛੀ ਜਾਂਦੇ ਕਿ ਕਿੱਦਾਂ ਯਾਰ ਇੱਦਾਂ ਅਮਰੀਕਾ ਨੂੰ ਕੀ ਪਈ ਆ ਕਿ ਬੰਦਾ ਆ ਜਾਵੇ ਤੇ ਵਰਕ ਪਰਮਿਟ। ਇੱਕ ਬੰਦਾ ਕੰਸਲਟੇਸ਼ਨ ਕਰੇ ਪਿਛਲੇ ਹਫਤੇ ਤਾਂ ਉਹਨੂੰ ਸਾਰਾ ਦੱਸਦਾ ਕਿ ਹੈ ਨਾ ਇਨਵੈਸਟਮੈਂਟ ਫੈਮਿਲੀ ਉਹ, ਤੇ ਉਹਦਾ ਰਿਸ਼ਤੇਦਾਰ ਪੁੱਛੇ ਕਿ ਯਾਰ ਤੇਰੇ ਕੋਲ ਕੋਈ ਹੋਰ ਸਵਾਲ ਹੈਗਾ? ਕਹਿੰਦਾ ਉਹ ਹੈਗਾ। ਮੈਂ ਕਿਹਾ ਕੀ ਆ? ਕਹਿੰਦਾ ਭਾਜੀ ਮੈਂ ਉਹਨਾਂ ਨੂੰ ਇਹ ਕਹਿ ਸਕਦਾ ਕਿ ਮੈਨੂੰ ਇਹ ਦੇਸ਼ ਵਧੀਆ ਬਹੁਤ ਲੱਗਦਾ ਵਾ ਤੇ ਮੈਨੂੰ ਇੱਥੇ ਵਰਕ ਪਰਮਿਟ ਦਿਓ। ਮੈਂ ਕਿਹਾ ਯਾਰ ਹੁਣ ਇੱਦਾਂ ਵਰਕ ਪਰਮਿਟ ਐਡਾ ਸੌਖਾ ਥੋੜ੍ਹਾ ਨਾ ਇਮੀਗ੍ਰੇਸ਼ਨ ਦਾ। ਸੋ ਇੱਦਾਂ ਦਾ ਕੋਈ ਰੂਲ ਨਹੀਂ ਭਾਜੀ। ਜਿਹੜਾ ਵਰਕ ਪਰਮਿਟ ਵਗੈਰਾ ਵਾਲੇ ਰੂਲ ਆ ਨਾ, ਜਿਹੜੇ ਇੱਥੋਂ ਦੀ ਈਵਨ ਲੋਕੀ ਗ੍ਰੈਜੂਏਟ ਵੀ ਹੁੰਦੇ ਆ, ਸਟੂਡੈਂਟ ਵਗੈਰਾ, ਉਹਨਾਂ ਦੀ ਕਾਫੀ ਜਿਹੜੀ ਫਾਈਟ ਰਹਿੰਦੀ ਆ। ਤੇ ਉਹਨਾਂ ਨੂੰ ਵੀ ਜਿਹੜੇ ਲੋਟਰੀ ਸਿਸਟਮ H1B ਇੰਪਲੋਇਰ ਵਗੈਰਾ ਚਾਹੀਦਾ। ਸੋ ਇੱਦਾਂ ਦਾ ਕੋਈ ਰੂਲ ਨਹੀਂ ਹੈਗਾ ਜੀ ਜੀ ਜੀ। ਸੋ ਬਿਲਕੁਲ। ਤੇ ਆਪਣੇ ਅਗਲੇ ਜਿਹੜੇ ਕਾਲਰ ਹਰਪ੍ਰੀਤ। ਹਾਂਜੀ ਭਾਜੀ। ਜੀ ਹਾਂਜੀ ਹਾਂਜੀ ਠੀਕ ਆ। ਹਾਂਜੀ ਤੇ ਆਪਣੇ ਉੱਥੋਂ ਅਗਲੇ ਕਾਲਰ ਜਿਹੜੇ ਆ, ਨਾਲੇ ਨਾ ਉਹ ਇੱਕ ਪਾਸੇ H1 ਸਪੈਸ਼ਲ ਕੰਮ ਕਰਨ ਲਈ ਹੁੰਦਾ ਆ, ਤੇ ਇੱਕ ਜਿਹੜਾ ਟੂਰਿਸਟ ਆ ਤੇ ਉਹ ਫਿਰ ਉਹ ਗੱਲ ਥੋੜੀ ਬਣਦੀ। ਉਹਦਾ ਫਿਰ ਮਤਲਬ ਕੀ ਹੋਇਆ 2 ਵੱਖੋ ਵੱਖਰੇ ਵੀਜ਼ਿਆਂ ਦਾ ਨਾ, ਵੀ ਜੀ ਉਹਦੇ ਤੇ ਆ ਕੇ ਇੱਕੋ ਹੀ ਚੀਜ਼ਾਂ ਜਿਹੜੀਆਂ ਤੁਸੀਂ ਕਰਦੀਆਂ ਨਾਲੇ ਵੀਜ਼ੇ ਦੀ ਟਾਈਮਲਾਈਨ ਆ। H1B ਜਿੱਦਾਂ ਮਾਰਚ 'ਚ ਸ਼ੁਰੂ ਹੁੰਦਾ, ਲੋਟਰੀ ਆ ਹੁਣ।
ਸਾਡੇ ਮੰਨ ਲਓ ਮੇਰੇ ਆਪਣੇ ਖੁਦ ਫਰਮ ਦੇ ਵਿੱਚ ਜਿਹੜੇ ਬੰਦੇ ਲਾਅ ਦੇ ਵਿੱਚ ਗ੍ਰੈਜੂਏਟ ਹੋਏ ਆ, 1 ਸਾਲ ਮੇਰੇ ਕੋਲ ਕੰਮ ਕਰ ਰਹੇ ਆ, ਮੈਨੂੰ ਉਹਨਾਂ ਤੋਂ ਮੈਨੂੰ ਹਰ ਕੀਮਤ 'ਚ ਮੰਨ ਲਓ ਚਾਹੀਦੇ ਆ, ਪਰ ਲੋਟਰੀ ਆਪਾਂ ਫਾਈਲ ਕੀਤੀ ਜਿਹੜੇ ਮੇਰੇ ਵਾਲੇ ਸੀਗੇ, ਉਹਨਾਂ 'ਚੋਂ 5 'ਚੋਂ ਕਿਸੇ ਦਾ ਵੀ ਨਹੀਂ ਲੱਗਾ, ਲੋਟਰੀ 'ਚ ਨਹੀਂ ਸਿਲੈਕਟ ਹੋਏ, ਤੇ ਦੁਬਾਰਾ ਉਹਨਾਂ ਨੂੰ ਸਕੂਲ ਜਾਣਾ ਪੈ ਰਿਹਾ, ਤੇ ਉਹਨਾਂ ਨੂੰ ਹੁਣ ਉਹ ਰੈਡੀ ਟੂ ਗੋ, ਉਹਨਾਂ ਦਾ ਨਹੀਂ ਵੀਜ਼ਾ ਲੱਗਾ। ਤੇ ਪਹਿਲੀ ਗੱਲ ਤਾਂ ਲੋਟਰੀ ਦੇ ਵਿੱਚ ਨੰਬਰ ਆਉਣਾ ਚਾਹੀਦਾ ਹੈ ਨਾ, ਜੋ ਵੀ 20-30% ਤੁਹਾਡੇ ਚਾਂਸ ਹੁੰਦੇ ਆ, ਫਿਰ ਉਹ ਅਪਰੂਵ ਹੋਣਾ ਚਾਹੀਦਾ। ਸੋ ਵੀਜ਼ੇ ਦੀ ਇੱਥੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਫਾਈਟ ਆ, ਇਹ ਨਾਲੇ EMPLOYER ਦੇ ਥਰੂ ਹੁੰਦਾ, ਇਹ ਕੈਨੇਡਾ ਵਾਂਗੂ ਜਿੱਦਾਂ ਓਪਨ ਵਰਕ ਪਰਮਿਟ ਨਹੀਂ ਹੈਗੇ ਇੱਥੇ। ਜੀ ਜੀ, ਆਪਣੇ ਚਰਨਜੀਤ ਜੀ ਸਤਿ ਸ਼੍ਰੀ ਅਕਾਲ। ਇੱਕ ਭਾਜੀ ਆਪਣਾ ਵੈਬਸਾਈਟ ਹੈ, ਐਕਚੁਅਲੀ ਇਹਨਾਂ ਨੂੰ ਮੈਂ ਇਹਨਾਂ ਦਾ ਮੈਂ ਨਾਂ ਤਾਂ ਨਹੀਂ ਰੇਡੀਓ ਤੇ ਲੈਣਾ ਸੀਗਾ, ਪਰ ਹੁਣ ਸਵਾਲ ਜਿਹੜਾ ਸਾਹਮਣੇ ਆ ਰਿਹਾ ਵਾ, ਤੇ ਉਹਦੇ ਕਰਕੇ ਜਿਹੜਾ ਇਹਨਾਂ ਦਾ ਨਾਂ ਜਿਹੜਾ ਆਪਣਾ ਦੱਸ ਦਿੰਦੇ ਆ ਕੀ ਆ। ਇੱਕ ਵੈਬਸਾਈਟ ਆ www.y-access.com, ਤੇ ਇਹ ਫਰਾਡ ਵੈਬਸਾਈਟ ਆ, ਜਿਹੜੇ ਵੀ ਇਹ ਬਣਾਈ ਹੈ ਹਨਾ, ਫੋਨ ਕਰਨ ਡਿਆ, ਤੇ ਇਹ ਫਰਾਡ ਵੈਬਸਾਈਟ ਆ। ਇਹਦੇ ਵਿੱਚ ਉਹਨਾਂ ਨੇ ਆ ਜਿਹੜਾ ਭਾਜੀ ਦੱਸ ਰਿਹਾ ਨਾ ਕਿ B1 B2 ਅਪਲਾਈ ਕਰ ਸਕਦਾ, ਜੌਬ ਇੰਟਰਵਿਊ ਲੈ ਸਕਦਾ ਵਾ ਸਾਰੀ, ਤੇ ਇਹਨਾਂ ਨੇ ਆਪਣਾ ਇਨਫੋਰਮੇਸ਼ਨ ਦੇ। ਸੋ ਇਹ ਵੈਬਸਾਈਟ ਤੋਂ ਬਚਿਓ, WhatsApp ਨੰਬਰ ਇਹਨਾਂ ਨੇ ਪਾਏ ਹੋਏ ਆ, ਤੇ ਇਹਦਾ ਜਿਹੜਾ ਹੈਗਾ ਸਾਰਾ ਵੈਬਸਾਈਟ ਤੇ, ਜਿੱਦਾਂ ਹੁਣ ਇਹਨਾਂ ਦੀ ਵੈਬਸਾਈਟ ਮੈਂ ਖੋਲੀ ਆ, ਉੱਤੇ ਇਹਨਾਂ ਨੇ ਆਹੀ ਲਿਖਿਆ ਕਿ B1 B2 ਦਾ ਜਿਹੜਾ ਬਾਈ ਗੱਲ ਦੱਸ ਰਿਹਾ ਨਾ, ਤੇ ਇੱਧਰੋਂ ਉੱਧਰੋਂ ਮਾੜੇ ਮੋਟੇ ਲਾਅ ਲੂ ਚੱਕ ਕੇ ਨਾ ਇਹਨਾਂ ਨੇ ਆਪਣਾ ਜਿਹੜਾ ਕੀ ਕਰ ਸਕਦਾ ਨਾਨ ਇਮੀਗ੍ਰੈਂਟ, ਕੀ ਨਹੀਂ ਕਰ ਸਕਦਾ, ਆ ਸਾਰਾ ਇਹਨਾਂ ਦਾ ਪੇਜ ਦਾ ਸਕਰੀਨਸ਼ਾਟ ਲੈ ਲਿਆ, ਤੇ ਇਹਨਾਂ ਦਾ ਮੈਂ ਰਿਪੋਰਟ ਵੀ ਜਿਹੜਾ ਹੋਮਲੈਂਡ ਸਿਕਿਉਰਿਟੀ ਨੂੰ ਐਕਚੁਅਲੀ ਆਲਰੇਡੀ ਕਰ ਚੁੱਕਾ। ਤੇ ਇਹ ਜਿਹੜੀਆਂ ਇਦਾਂ ਦੀਆਂ ਨਾ, ਤੇ ਅੱਗੋਂ ਪੰਜਾਬੀ ਕਮਿਊਨਿਟੀ 'ਚ ਮੈਨੂੰ ਵੀ ਕਿਸੇ ਦੇ ਥਰੂ WhatsApp ਤੋਂ ਹੁੰਦੇ ਜਿਹੜੀ ਗੱਲ ਇਹ ਜਿਹੜੀ ਸੀਗੀ ਆਈ ਸੀਗੀ ਸਾਹਮਣੇ ਹੈ ਨਾ। ਸੋ ਇਦਾਂ ਦੇ ਆ ਕਿ ਇਹ ਖਬਰਾਂ ਕੌਣ ਫੈਲਾਉਂਦਾ, ਕਿੱਦਾਂ ਫੈਲਾਉਂਦਾ, ਇਹਨਾਂ ਤੋਂ ਬਚਿਆ ਕਰੋ ਜੀ। ਚਰਨਜੀਤ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਵੀ ਮੈਂ 2018 ਚ ਆਇਆ ਸੀ, ਤੇ ਮੇਰਾ ਕੇਸ ਉੱਪਰ ਅਪੀਲ ਤੇ ਲੱਗਾ ਹੋਇਆ, ਤੇ ਮੇਰੇ ਗੁੜੀਆ ਹੈ ਪਿੱਛੇ ਇੰਡੀਆ, ਤੇ ਉਹ ਸਕੂਲ ਵਾਲੇ ਕਹਿੰਦੇ ਸਨ ਵੀ ਅਸੀਂ ਸਕੂਲ ਦੇ ਥਰੂ ਉਹਨਾਂ ਦਾ ਵੀਜ਼ਾ ਅਪਲਾਈ ਕਰਨਾ ਦੀ, ਟੂਰਿਸਟ ਵੀਜ਼ਾ ਅਪਲਾਈ ਕਰਨ ਦੀ ਕੋਸ਼ਿਸ਼ ਕਹਿੰਦੇ ਨੇ ਵੀ ਕਰਾ ਦਿੰਦੇ ਆ। ਤੇ ਤੁਸੀਂ ਦੱਸੋਗੇ ਵੀ ਮੈਨੂੰ ਇਹਦਾ ਫਾਇਦਾ ਹੈ ਕਰਵਾਉਣ ਦਾ, ਕਿ ਨਹੀਂ ਫਾਇਦਾ ਕਰਵਾਉਣ ਦਾ? ਕੋਈ ਕੱਲ ਨੂੰ ਕੋਈ ਮੇਰੀ ਇਨਫੋਰਮੇਸ਼ਨ ਮੰਗਣਗੇ ਜਾਂ ਕਿਵੇਂ? ਦੱਸਣਾ ਤਾਂ ਪਊਗਾ ਵੀ ਉਦੋਂ ਦਾ ਡੈਡੀ ਉੱਥੇ ਆ ਨਾ, ਉਹ ਤਾਂ ਦੱਸੂਗੇ ਉਹਨਾਂ ਨੂੰ। ਹਾਂਜੀ ਹਾਂਜੀ, ਇਨਫੋਰਮੇਸ਼ਨ ਫਾਰਮ ਜਿਹੜੇ ਸਾਰੇ ਸਹੀ ਇਨਫੋਰਮੇਸ਼ਨ ਦੱਸਣੀ, ਝੂਠ ਨਹੀਂ ਕਿਤੇ ਵੀ ਬੋਲਣਾ। ਤੇ ਫਿਰ ਉਹ ਤਾਂ ਫਿਰ ਵੀਜ਼ਾ ਦੇਣਾ ਨਹੀਂ ਉਹਨਾਂ ਨੇ, ਦੇਣਾ ਨਹੀਂ। ਇਹ ਤਾਂ ਹੁਣ ਇਹ ਕਿਸਮਤ ਹੁੰਦੀ ਹੈ, ਉਹਨਾਂ ਨੇ ਦੇਣਾ ਨਹੀਂ। ਹੁਣ ਉਹਨਾਂ ਦੇ ਰੂਲ ਆ, ਉਹਨਾਂ ਨੇ ਬਣਾਏ ਆ, ਆਪਣੀ ਪਾਲਿਸੀ ਆ, ਉਹਨੂੰ ਫੋਲੋ ਕਰਨਾ, ਉਹਨੂੰ ਥੋੜਾ ਤੁਸੀਂ ਤੋੜ ਸਕਦੇ ਹੋ। ਹਾਂਜੀ ਹਾਂਜੀ, ਤੇ ਮੈਂ ਕਹਿੰਦਾ ਕਦੀ ਸਕੂਲ ਦੇ ਥਰੂ, ਕਦੀ ਸਕੂਲ ਦੀ ਰਿਪੋਰਟ ਲੱਗਦੀ ਹੋਵੇ ਕਿ ਸਾਡੀ ਰਿਪੋਰਟ ਸਾਡੇ ਤੇ। ਦੇਖੋ ਜੀ, ਉਹ ਤੁਸੀਂ ਉਹਦੇ ਡੈਡੀ ਆ, ਉਹ ਤਾਂ ਲੱਗਣੀ ਉਹਦੇ ਵਿੱਚ, ਉਹ ਮਾਈਨਰ ਆ ਹਨਾ, ਛੋਟੀ ਆ ਬੱਚੀ, ਤੇ ਚਾਹੇ ਉਹ ਸਕੂਲ ਦੇ ਥਰੂ ਵੀ ਆ ਰਹੀ ਆ, ਉਹ ਤਾਂ ਉਹਨਾਂ ਨੇ ਦੱਸਣਾ ਹੀ ਪੈਣਾ ਆ। ਤੇ ਜੇ ਤੁਹਾਡਾ ਨਾਂ ਆਊਗਾ ਤੇ ਫਿਰ ਉਹਦੇ ਵਿੱਚ ਆਬਵੀਅਸਲੀ ਇਹ ਵੀ ਦੱਸੂਗਾ ਵੀ ਤੁਸੀਂ ਇੱਥੇ ਅਪਲਾਈ ਵੀ ਕੀਤਾ ਹੈ, ਜਾਂ ਜੋ ਵੀ ਕੇਸ ਜਿਹੜਾ ਤੁਹਾਡਾ ਚੱਲਦਾ ਆ, ਜੇ ਪ੍ਰੋਬਲਮ ਆਊਗੀ ਉਹ ਫਾਰਮ 'ਚ ਹੀ ਆ ਜਾਂਦਾ ਹੈ ਕਿੱਥੇ ਰਹਿੰਦੇ। ਸੋ ਪਹਿਲੀ ਗੱਲ ਇਹ ਹੁਣ ਸਾਰਿਆਂ ਲਈ ਗੱਲ ਆ, ਕਿੱਦਾਂ ਆਪਾਂ ਰੂਟੀਨ 'ਚ ਦੇਖਦੇ ਆ ਇਹ ਭਾਜੀ ਕਿ ਮੈਰਿਡ ਬੰਦਾ ਨਾ, ਉਹ ਕਹਿੰਦਾ ਮੈਂ ਅਨਮੈਰਿਡ ਸ਼ੋ ਕਰ ਦੇਵਾਂ ਕੈਟੇਗਰੀ ਸ਼ਾਰਟ ਕਰਨ ਨੂੰ, ਤਾਂ ਕਿ ਮੇਰਾ ਵੀਜ਼ਾ ਜਿਹੜਾ ਜਲਦੀ ਆ ਜਾਵੇ, ਮੈਨੂੰ ਮੈਰਿਡ ਵਾਂਗੂ ਵੇਟ ਨਾ ਕਰਨੀ ਪਵੇ। ਤੇ ਅੱਗੋਂ ਜਵਾਕ ਵੀ ਹੋਏ ਹੁੰਦੇ ਆ, ਪਹਿਲਾਂ ਗ੍ਰੀਨ ਕਾਰਡ ਲੈ ਲੈਂਦੇ ਆ, ਤੇ ਫਿਰ ਦੁਬਾਰਾ ਬਾਅਦ 'ਚ ਪੰਗੇ ਪੈ ਜਾਂਦੇ ਆ, ਫਰਾਡ ਦੇ ਵਿੱਚ ਆ ਜਾਂਦਾ, ਰਾਈਟ। ਤੇ ਕਈ ਜਿੱਦਾਂ ਹੁਣ ਆਹੀ ਕਿ ਮੈਂ ਦੱਸਣਾ ਨਹੀਂ, ਘਰ ਦੇ ਉੱਥੇ ਆ। ਸੋ ਇਹ 2023 ਚੱਲਦਾ ਪਿਆ, 1980 ਨਹੀਂ ਚੱਲਦਾ, ਕਿ ਕੰਪਿਊਟਰ ਦਾ ਸਾਰਾ ਉਹ ਸਾਰਾ ਉਹਨਾਂ ਨੂੰ ਪਤਾ ਹੈਗਾ, ਲੱਗ ਜਾਣਾ। ਕੋਈ ਏਦਾਂ ਨਹੀਂ ਕਿ ਮੈਂ ਘਪਲਾ ਮਾਰ ਕੇ ਦੇਖ ਲਾਂ, ਚਾਂਸ ਬਣਾ ਲਵਾਂ। ਜੇ ਤੁਹਾਡਾ ਸਿੱਧੇ ਤਰੀਕੇ ਨਾਲ ਵੀਜ਼ਾ ਲੱਗਦਾ, ਲਓ। ਇਹ ਚੀਜ਼ਾਂ 'ਚ ਇਹ ਵਾਲੇ ਘਪਲੇ ਨਾ ਕਰਿਓ, ਡਾਕੂਮੈਂਟ ਵਾਲੇ, ਕਿ ਰਿਲੇਸ਼ਨ ਨਹੀਂ ਦੱਸੇ, ਘਰਦਿਆਂ ਦਾ ਨਹੀਂ ਦੱਸਿਆ। ਇਵੈਂਚੁਅਲੀ ਕੀ ਹੁੰਦਾ ਕਿ ਬਾਅਦ 'ਚ ਆਪਾਂ ਇਹ ਦੇਖਦੇ ਹਾਂ ਕਿ ਬੰਦਾ ਸਿਟੀਜ਼ਨ ਵੀ ਬਣ ਜਾਂਦਾ, ਪੈਸੇ ਵੀ ਬਣਾ ਲੈਂਦਾ, ਤੇ ਮੁੜ ਕੇ ਇਦਾਂ ਦਾ ਫਰਾਡ ਕੀਤਾ ਹੁੰਦਾ, ਉਹ ਗੱਲ ਸਾਰੀ ਉਮਰ ਜਿਹੜੀ ਸਿਰੇ ਨਹੀਂ ਲੱਗ ਸਕਦੀ। ਤੇ ਹੁਣ ਇਹਦੇ ਵਿੱਚ ਕੀ ਆ ਕਿ ਕੁੜੀ ਜੇ ਆ ਵੀ ਜਾਂਦੀ, ਕੱਲ ਨੂੰ ਅਗਲੀ ਪੜ੍ਹ ਲਿਖ ਕੇ ਵਕੀਲ, ਡਾਕਟਰ ਜੋ ਵੀ ਬਣਦੀ ਆ, ਤੇ ਸਾਰੀ ਉਮਰ ਉਹਦਾ ਉਹੀ ਰਹਿਣਾ ਕਿ ਝੂਠ ਜਿਹੜਾ ਬੋਲਿਆ ਕਿ ਤੇਰਾ ਫਾਦਰ ਕੌਣ ਸੀਗਾ, ਜੇ ਬਾਅਦ 'ਚ ਸਹੀ ਦੱਸਦੀ ਆ ਤਾਂ ਮਰੀ, ਗਲਤ ਦੱਸਿਆ ਤਾਂ ਮਰੀ। ਲਵਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਈ, ਮੇਰਾ ਇਹ ਸਵਾਲ ਇਹ ਸੀ, ਮੈਂ 2019 ਕੇਸ ਲਾਇਆ ਸੀ, ਤੇ ਮੇਰਾ ਉਹਨਾਂ ਨੇ ਡਿਨਾਈ ਕਰਤਾ, ਤੇ ਮੈਂ ਅਪੀਲ ਲਾਈ ਸੀ, ਤੇ 2023 ਆ ਗਿਆ, ਉਹਨਾਂ ਨੇ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ। ਸਵਾਲ ਕੀ ਹੈ ਤੁਹਾਡਾ? ਤੇ ਭਾਜੀ, ਮੇਰਾ ਸਵਾਲ ਇਹ ਹੈ ਕਿ ਮੈਂ ਆਪਣਾ ਕੇਸ ਮੂਵ ਉਧਰ ਕਰ ਸਕਦਾ ਕਿ ਨਹੀਂ ਕਰ ਸਕਦੇ? ਮੈਂ ਅਪੀਲ ਲਾਈ ਸੀ, ਕੋਈ ਡਿਸੀਜਨ ਨਹੀਂ ਦੱਸ ਰਹੇ ਨਾਲੇ। ਅਪੀਲ ਕਿੱਥੇ, BIA ਦੇ ਵਿੱਚ ਲਾਈ ਆ? ਹਾਂਜੀ। ਜੇ ਭਾਜੀ BIA ਦੇ ਵਿੱਚ ਅਪੀਲ ਲਾਈ ਆ ਤਾਂ BIA 'ਚ ਹੀ ਰਹਿਣੀ, ਉਹਨੂੰ ਮੂਵ ਕਿੱਥੇ ਕਰਨਾ? ਤੁਸੀਂ ਆਪ ਮੂਵ ਹੋ ਸਕਦੇ ਆ ਜਿੱਥੇ ਮਰਜ਼ੀ, ਪਰ
BIA ਤਾਂ BIA ਹੀ ਆ, ਉਹ ਤੁਹਾਨੂੰ ਮੂਵ ਹੋਣੀ, ਉਹ ਵਰਜੀਨੀਆ ਦੇ ਵਿੱਚ ਆ, ਉੱਥੇ ਕੇਸ ਰਹਿਣਾ। ਠੀਕ ਹੈ ਜੀ। ਤੁਸੀਂ ਆਪ ਜਿੱਥੇ ਮਰਜ਼ੀ ਮੂਵ ਕਰ ਸਕਦੇ ਆ। ਠੀਕ ਹੈ। ਹਰਪਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਛੋਟਾ ਜਿਹਾ ਕੁਐਸਚਨ ਸੀ ਵੀ ਫੈਮਿਲੀ ਮਤਲਬ ਪੇਰੈਂਟਸ ਦੋਨੇ ਸਪੋਜ਼ ਵੀਜ਼ੇ ਤੇ ਆਏ ਨੇ ਇੱਥੇ ਨੇ ਜੀ, ਤੇ ਬੱਚੇ ਦੋਨੇ ਕੈਨੇਡਾ ਵੀਜ਼ਾ ਲੈ ਕੇ ਉੱਥੋਂ ਅੱਗੇ ਆ ਗਏ ਨੇ ਜੀ, ਉਹਨਾਂ ਦਾ ਕੇਸ ਇਕੱਠਾ ਲੱਗੇਗਾ ਤੇ ਜਾਂ ਵੱਖ-ਵੱਖ ਲੱਗੇਗਾ ਜੀ? ਜਿਹੜੇ ਇਕੱਠਾ ਕੇਸ ਉਹਨਾਂ ਦਾ ਲੱਗਦਾ ਕਿ ਜਿਹੜੀ ਫੈਮਿਲੀ ਹੁਣ ਇਕੱਠੀ ਕ੍ਰਾਸ ਮਤਲਬ ਜਿਹੜੀ ਐਜ਼ ਅ ਫੈਮਿਲੀ ਯੂਨਿਟ ਇਕੱਠੇ ਆਉਂਦੇ ਆ, ਪੇਰੈਂਟਸ ਤੇ ਬੱਚੇ 21 ਸਾਲ ਤੋਂ ਥੱਲੇ, ਉਹਨਾਂ ਦਾ ਕੇਸ ਇਕੱਠਾ ਲੱਗਦਾ। ਜਿਹੜੇ ਲੋਕੀ 2 ਨੰਬਰ 'ਚ ਆਉਂਦੇ ਆ ਉਹ ਇਮੀਗ੍ਰੇਸ਼ਨ ਕੋਰਟ ਮੂਹਰੇ ਜਾਂਦੇ ਆ, ਜਿਹੜਾ ਨੂੰ ਫੜ ਲਿਆ ਜਾਵੇ। ਜਿਹੜੇ ਸੇਫ ਲੰਘਦੇ ਆ ਜਾਂ ਵੀਜ਼ੇ ਤੇ ਆਉਂਦੇ ਆ, ਉਹਨਾਂ ਦਾ ਅਸਾਈਲਮ ਆਫਿਸ ਮੂਹਰੇ ਕੇਸ ਜਿਹੜਾ ਹੁੰਦਾ। ਤੇ ਹੁਣ ਇਹ ਡਿਪੈਂਡ ਕਰਦਾ ਕਿ ਕੌਣ ਕਿੱਦਾਂ ਕਿਹੜੀ ਐਂਟਰੀ ਕੀਤੀ, ਇਕੱਠੇ ਨਹੀਂ ਇਕੱਠੇ, ਉਹਦੇ ਹਿਸਾਬ ਨਾਲ ਕੇਸ ਉਹਨਾਂ ਦੇ ਜਿਹੜੇ ਤੈਅ। ਫੈਮਿਲੀ ਜਿਹੜੇ ਨੇ ਉਹ ਇਮੀਗ੍ਰੇਸ਼ਨ ਤੋਂ ਹੋ ਕੇ ਮਤਲਬ ਵੀਜ਼ਾ ਲੈ ਕੇ ਪ੍ਰੋਪਰ ਐਂਟਰੀ ਤੇ ਆਏ ਨੇ, ਮਤਲਬ ਪੇਰੈਂਟਸ ਦੋਨੇ, ਬੱਚੇ ਦੋਨੇ 18 ਸਾਲ ਤੋਂ ਛੋਟੇ ਨੇ, ਉਹ ਕ੍ਰਾਸ ਉੱਦਾਂ ਹੋਏ ਨੇ ਜਿਵੇਂ ਸੇਮ ਡੇ ਹੋਏ ਨੇ, ਇਦਾਂ ਹੀ। ਉਹਨਾਂ ਨੂੰ ਫੜ ਲਿਆ ਸੀਗਾ, ਨਹੀਂ ਫੜਿਆ ਸੀਗਾ? ਨਹੀਂ ਜੀ, ਸੇਫ। ਫਿਰ ਉਹ ਜੇ ਸੇਫ ਆ, ਕੋਈ ਰੈਕਡ ਨਹੀਂ ਹੈਗਾ, ਜੋ ਫੈਮਿਲੀ ਯੂਨਿਟ ਉਹਨਾਂ ਦਾ ਇਕੱਠਾ ਕੇਸ ਲੱਗੂਗਾ ਸਾਰਿਆਂ ਦਾ ਅਸਾਈਲਮ ਆਫਿਸ ਮੂਹਰੇ। ਓਕੇ, ਅਸਾਈਲਮ ਆਫਿਸ ਵਾਸਤੇ ਵਕੀਲ ਸਾਹਿਬ ਹਾਇਰ ਕਰਨੇ ਪੈਣਗੇ ਕਿ ਜਾਂ ਉੱਦਾਂ ਹੀ? ਇੱਕ ਵਕੀਲ ਸਾਹਿਬ ਕੋਲ ਗਏ ਸੀ, ਉਹ ਕਹਿੰਦੇ ਸੀ ਤੁਸੀਂ ਆਪ ਲਾ ਸਕਦੇ ਹੋ, ਬਟ ਪਤਾ ਨੌਲੇਜ ਨਹੀਂ ਹੈਗੀ ਵੀ ਵਕੀਲ ਕੋਲ ਜਾਣਾ ਪਏਗਾ ਥੱਲੇ ਆਫਿਸ ਵਾਸਤੇ ਕਿ ਜਾਂ? ਜੀ, ਇਹ ਭਾਜੀ ਕਿਹੜਾ ਸਵਾਲ ਪੁੱਛ ਲਿਆ ਤੁਸੀਂ, ਇਹ ਤਾਂ ਮੈਂ ਕਿਹਾ ਹੁਣ ਪਤਾ ਹੀ ਆ ਤੁਹਾਨੂੰ, ਜੇ ਵਕੀਲ ਕਰਨਾ ਅਫੋਰਡ ਕਰਨਾ ਚਾਹੁੰਦੇ ਆ ਤਾਂ ਵਕੀਲ ਕਰ ਲਓ, ਨਹੀਂ ਆਪ ਲਾਣਾ ਆਪ ਲਾ ਲਓ, ਹਨਾ। ਇਹਦੇ ਵਿੱਚ ਹੁਣ ਮੈਂ ਕਿਹਾ ਮੈਂ ਕੀ ਤੁਹਾਨੂੰ ਸਵਾਲ ਦਵਾਂ। ਹਾਂ, ਜੇ ਤੁਹਾਨੂੰ ਨਹੀਂ ਪਤਾ ਆਬਵੀਅਸਲੀ ਫਿਰ ਤੁਹਾਨੂੰ ਕੋਈ ਨਾ ਕੋਈ ਹਾਇਰ ਕਰਨਾ ਪੈਣਾ ਹੈ, ਤੇ ਜੇ ਉਹ ਵਕੀਲ ਨਹੀਂ ਲੈ ਰਿਹਾ ਤੇ ਕੋਈ ਹੋਰ ਕਿਸੇ ਵਕੀਲ ਤੋਂ ਦੇਖ ਲਓ, ਅਗਲਾ ਬਿਜ਼ੀ ਹੋਊਗਾ। ਮੈਂ ਤੁਹਾਨੂੰ ਕਹਾਂ ਆਪ ਕਰ ਸਕਦੇ ਆ, ਤੁਸੀਂ ਕੱਲ ਨੂੰ ਜਾ ਕੇ ਫਾਹਾ ਲੈ ਲਓ, ਫੇਲ ਹੋਏ ਦਿਖਣਾ ਯਾਰ ਤੂੰ ਕਿਹਾ ਸੀ ਆਪ ਕਰਦੇ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਆਬਵੀਅਸ ਜੀ ਗੱਲ ਆ, ਫਿਰ ਤੁਹਾਨੂੰ ਕਰਨਾ ਹੀ ਪੈਣਾ ਕੋਈ। ਹਾਂਜੀ, ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਜਿਹੜਾ ਬੰਦਾ ਮੈਂ ਕਿਹਾ ਸਵਾਲ ਪੁੱਛ ਰਿਹਾ ਕਿ ਕੇਸ ਲੱਗਣਾ ਕਿੱਥੇ ਆ, ਪਹਿਲੀ ਗੱਲ ਤਾਂ ਉਹ ਨਹੀਂ ਪਤਾ ਕਿ ਉਹਨੂੰ ਕਿ ਕੇਸ ਲੱਗਣਾ ਕਿੱਥੇ ਆ, ਇਕੱਠਾ ਲੱਗਣਾ ਕੁਛ ਲੱਗਣਾ, ਉਹ ਆਪ ਕਿੱਦਾਂ ਕੇਸ ਫਾਈਲ ਕਰੂਗਾ, ਮੈਨੂੰ ਦੱਸੋ। ਜੀ ਜੀ ਬਿਲਕੁਲ। ਹਾਂਜੀ ਸਰਬਜੀਤ ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੇਰਾ ਨਾਮ ਸਰਬਜੀਤ ਸਿੰਘ ਹੈ ਤੇ ਮੈਂ ਨਾ ਬੋਰਡਰ ਹੀ ਆਇਆ ਸੀ 2019 ਚ ਨਾ, ਫਰਵਰੀ ਦੀ 24 ਤਰੀਕ ਮੈਂ ਬਾਹਰ ਆਇਆ ਸੀ ਕੈਂਪ ਚੋਂ ਨਾ, ਤੇ ਮੇਰਾ ਅਸਾਈਲਮ ਕੇਸ ਸੀ ਭਾਜੀ, ਤੇ ਫਾਈਨਲ ਡੇਟ ਸੀ ਨਾ ਜੁਲਾਈ 21 2022 ਨੂੰ ਨਾ, ਤੇ ਮੇਰੀ 2 ਦਿਨ ਪਹਿਲਾਂ ਜਿਵੇਂ ਪਹਿਲਾਂ ਡੇਟ ਕੈਂਸਲ ਹੋ ਗਈ ਨਾ, ਮਤਲਬ ਸ਼ੋਅ ਹੋਣੀ ਬੰਦ ਹੋ ਗਈ ਸੀ। ਫਿਰ ਜਿਵੇਂ 21 ਜੁਲਾਈ ਨੂੰ ਨਾ 10:30 ਵਜੇ ਮੇਰੀ ਡੇਟ ਸੀ, ਤੇ ਉਹਨਾਂ ਨੇ 10:24 ਤੇ ਸਰਕਾਰੀ ਵਕੀਲ ਨੇ ਨਾ ਪੀਡੀ ਦਾ ਮੋਸ਼ਨ ਪਾਤਾ ਸੀ ਨਾ ਜੱਜ ਨੂੰ, ਤੇ ਇੱਕ ਮੇਰੇ ਲੋਅਰ ਸਾਹਿਬ ਕੋ ਵੀ ਆਇਆ ਸੀ, ਤੇ ਉਹਨਾਂ ਜਿਵੇਂ ਰਿਪਲਾਈ ਕੀਤਾ ਉਹਦਾ ਨਾ ਕਿ ਅਸੀਂ ਪੀਡੀ ਨਹੀਂ ਲੈਣੀ, ਅਸੀਂ ਕੇਸ ਲੜਨਾ ਚਾਹੁੰਦੇ ਨਾ, ਬਟ ਅਜੇ ਤੱਕ ਜੱਜ ਨੇ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਨਾ, ਤੇ ਉਹਦਾ ਕੋਈ ਹੱਲ ਹੈਗਾ? ਕੇਸ ਅਜੇ ਚੱਲਦਾ ਕਿ ਪੈਂਡਿੰਗ ਚ ਕਿ ਡਿਸਮਿਸ ਕਰਤਾ? ਭਾਜੀ ਪੈਂਡਿੰਗ ਚ ਜੇ ਕੇਸ ਨਾ ਸ਼ੋ ਹੁੰਦਾ। ਉਹਦਾ ਹੱਲ ਇਹੀ ਹੈ, ਮੋਸ਼ਨ ਟੂ ਰੀਕੈਲੰਡਰ ਪਾਓ। ਠੀਕ ਹੈ ਭਾਈ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਭਾਈ, ਥੈਂਕ ਯੂ। ਜਗਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ? ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ 2019 ਦੇ ਵਿੱਚ ਕੇਸ ਗ੍ਰਾਂਟ ਹੋਇਆ ਸੀ ਨਿਊਯਾਰਕ ਦੇ ਵਿੱਚ ਅਸਾਈਲਮ ਦਾ ਜੀ। ਸਾਲ ਬਾਅਦ ਮੈਂ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ, ਮੈਂ ਆਪਣਾ ਸਾਰਾ ਐਡਰੈਸ ਪ੍ਰੂਫ ਨਾ ਇੰਡੀਆਨਾ ਦਾ ਕਰਾਤਾ ਜੀ। ਸਾਲ ਬਾਅਦ ਮੈਂ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ, ਤੇ ਆਲਮੋਸਟ ਮੇਰਾ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ 28 ਮਹੀਨੇ ਹੋ ਚੱਲੇ ਨੇ। ਮੇਰਾ ਕੇਸ ਗਿਆ ਵਾ ਲੀਜ਼ ਸੰਬੰਧ ਮਜ਼ਦੂਰੀ ਨੈਸ਼ਨਲ ਬੈਨੀਫਿਟ ਸੈਂਟਰ, ਮੈਂ ਆਲਰੇਡੀ 2 ਵਾਰ ਇਨਕੁਆਇਰੀ ਪਾ ਚੁੱਕਾ ਵਾਂ, ਤੇ ਕੋਈ ਇਹਦਾ ਹੱਲ? ਭਾਜੀ ਜੇ ਤਾਂ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ, ਪ੍ਰੋਸੈਸਿੰਗ ਟਾਈਮ ਚੈੱਕ ਕਰ ਲਓ ਕਿੰਨਾ ਚੱਲਦਾ। ਜੇ ਤਾਂ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ, ਪ੍ਰੋਸੈਸਿੰਗ ਟਾਈਮ ਨਹੀਂ ਸ਼ੋ ਹੁੰਦਾ। US ਦੇ ਵੈਬਸਾਈਟ ਮੈਂ ਪ੍ਰੋਸੈਸਿੰਗ ਟਾਈਮ ਚੈੱਕ ਕਰ ਚੁੱਕਾ ਵਾਂ। ਆਲਸੋ ਮੈਂ ਜਿਵੇਂ ਇਮੀਗ੍ਰੇਸ਼ਨ ਨੂੰ ਕਾਲ ਕੀਤੀ ਸੀ ਨਾ, ਜਿਹੜੇ ਨੰਬਰ ਤੇ ਕਾਲ ਹੁੰਦੀ, ਉਹ ਵੀ ਪ੍ਰੋਸੈਸਿੰਗ ਟਾਈਮ ਨਹੀਂ ਦੱਸ ਰਹੇ। ਅੱਛਾ, ਇਹਦਾ ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਤੁਹਾਡਾ ਕਿਹੜੇ ਸਰਵਿਸ ਸੈਂਟਰ ਤੇ ਤੁਹਾਡਾ ਪੈਂਡਿੰਗ ਹੈ? ਕੈਂਸਸ ਵਾਲੇ ਸੈਂਟਰ ਗਿਆ, ਲੀ ਸਮਿਟ ਮਜ਼ਦੂਰੀ। ਲੀ ਸਮਿਟ ਮਜ਼ਦੂਰੀ ਸੈਂਟਰ। ਠੀਕ ਹੈ, ਤੁਸੀਂ ਆਪਣਾ ਸੁਣਦੇ ਰਹੋ, ਮੈਂ ਦੱਸ ਦਿੰਦਾ ਕਿੱਦਾਂ। ਤੇ ਹੁਣ ਇਹ ਤੁਹਾਨੂੰ ਦੱਸ ਦਿੰਦੇ ਕਿ ਹਾਂਜੀ ਇਹਦਾ ਪ੍ਰੋਸੈਸਿੰਗ ਟਾਈਮ ਤੁਹਾਡਾ ਹੈ ਨਹੀਂਗਾ, ਅਵੇਲੇਬਲ ਨਹੀਂ ਹੈਗਾ। ਸੋ ਤੁਸੀਂ ਭਾਜੀ ਇਹਦਾ ਨਾ ਆਹੀ ਆ, USCIS ਵਾਲਿਆਂ ਨੂੰ ਕਾਲ ਕਰ ਸਕਦੇ ਆ, ਜਾਂ ਇੱਕ ਓਮਬਡਸਮੈਨ ਦਾ ਆਫਿਸ ਹੁੰਦਾ ਵਾ, ਉਹਨਾਂ ਕੰਟੈਕਟ ਕਰ ਸਕਦੇ ਆ। ਤੇ ਕੀ ਉਹਨਾਂ ਨੇ ਐਕਸਪੀਰਾਈਟ ਕਰਨਾ ਕਿ ਨਹੀਂ ਕਰਨਾ, ਇਹਦਾ ਕੋਈ ਜਵਾਬ ਨਹੀਂ। ਪਰ ਹਾਂਜੀ ਜੇ ਤੁਸੀਂ ਪੁੱਛਣਾ ਕਿ ਹੋਰ ਮੈਂ ਕੀ ਟਰਾਈ ਕਰ ਸਕਦਾ, ਤੁਸੀਂ ਉਹ ਟਰਾਈ ਕਰ ਸਕਦੇ ਆ। ਕਾਂਗਰਸਮੈਨ ਨੂੰ ਅਪਰੋਚ ਕਰ ਸਕਦੇ ਆ, ਤੇ ਓਮਬਡਸਮੈਨ ਦੇ ਆਫਿਸ ਕੰਟੈਕਟ ਕਰ ਸਕਦੇ ਆ। ਜੀ
ਜੀ ਬਿਲਕੁਲ, ਥੈਂਕ ਯੂ ਜੀ। ਅਗਲੇ ਕਾਲਰ ਮਨਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਮੈਂ ਪੁੱਛਣਾ ਸੀ, ਮੈਂ ਪਹਿਲਾਂ ਵੀ ਕਾਲ ਕੀਤੀ ਸੀ, 130 ਅਪਰੂਵ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਪੁੱਛਿਆ ਸੀ ਭਾਈ ਉਹਨਾਂ ਨੂੰ ਕਿ ਮੈਂ ਟਰਮੀਨੇਟ ਕੇਸ ਪਾਉਣਾ ਹੈ ਨਾ, ਉਹ 3 ਵੀਕਾਂ 'ਚ ਉਹਨਾਂ ਮੇਰੇ ਜੱਜ ਨੇ ਅੱਜ ਡਿਸੀਜਨ ਦੇ ਦਿੱਤਾ ਕਿ ਟਰਮੀਨੇਟ ਪ੍ਰੋਸੀਜਿੰਗ ਹੋਲਡ ਹੈਗਾ ਸ਼ੋ, ਤੇ ਮੈਂ ਟਰਮੀਨੇਟ ਕਰਤਾ ਉਹਨਾਂ ਨੇ। ਜੇ ਟਰਮੀਨੇਟ ਦਾ ਆਰਡਰ ਦੇ ਦਿੱਤਾ ਮੇਰਾ ਵੀ ਫੇਰ ਕਰਤਾ ਹੈ ਨਾ, ਆਰਡਰ ਪੜੋ ਉੱਤੇ ਕੀ ਲਿਖਿਆ ਵਾ। ਆਰਡਰ ਘਰੇ ਆਇਆ ਨਹੀਂ ਤਾਂ ਆਨਲਾਈਨ ਸ਼ੋ ਹੁੰਦਾ ਪਿਆ ਟਰਮੀਨੇਟ ਪ੍ਰੋਸੀਜਿੰਗ। ਹਾਂਜੀ ਫਿਰ ਆਨਲਾਈਨ ਵਾਲੇ ਨੂੰ ਐਕਚੁਅਲ ਆਰਡਰ ਵੀ ਕਰੋ, ਹੁਣ ਆਨਲਾਈਨ ਗਲਤ ਨਾ ਹੋਵੇ ਅਪਡੇਟ। ਪਰ ਹਾਂਜੀ ਜੇ ਤੁਸੀਂ ਮੋਸ਼ਨ ਪਾਈ ਸੀ ਤਾਂ ਉਹਨੇ ਕਰਤਾ ਟਰਮੀਨੇਟ। ਹੁਣ ਵਿਆਹ ਵਾਲਾ ਆਪਣਾ ਕੇਸ ਆ ਉਹ ਪ੍ਰੋਸੀਡ ਕਰੋ। ਮੈਂ 601 ਲਾਉਣੀ ਹੁਣ, ਤੇ ਮੈਂ ਪੁੱਛਣਾ ਹੀ ਮੈਂ ਆਪਣਾ ਬੌਂਡ ਲਈ ਅਪਲਾਈ ਕਰ ਸਕਦਾ? ਮੈਨੂੰ ਬੌਂਡ ਪਿਆ ਸੀ ਉਦੋਂ $7500। ਹਾਂਜੀ ਹਾਂਜੀ ਕਰ ਸਕਦੇ ਹੋ, ਕਰ ਸਕਦੇ ਹੋ। ਜਦੋਂ ਇਹਨਾਂ ਦੇ ਕੋਲ ਰਿਟਨ ਆ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਕਾਰਵਾਈਆਂ ਹੋਣੀਆਂ। ਜ਼ਿਆਦਾਤਰ ਤਾਂ ਜਦੋਂ ਟਰਮੀਨੇਟ ਹੁੰਦਾ ਆਪਣੇ ਆਪ ਹੀ 6 ਮਹੀਨੇ 'ਚ ਆ ਜਾਣਾ ਚਾਹੀਦਾ ਬੌਂਡ ਬੂਡ। ਪਰ ਹਾਂਜੀ ਟਰਾਈ ਕਰ ਲਓ ਤੁਸੀਂ ਪਹਿਲਾਂ ਇੱਕ ਵਾਰੀ, ਤੁਹਾਡਾ ਜੇ ਕੇਸ ਤੁਹਾਡਾ ਟਰਮੀਨੇਟ ਆ ਤੁਹਾਡਾ ਬੌਂਡ ਆ ਜਾਣਾ ਚਾਹੀਦਾ ਵਾਪਸ। ਠੀਕ ਹੈ ਜੀ, ਥੈਂਕ ਯੂ। ਗੁਰਕਿਰਪਾਲ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੈਂ ਪੁੱਛਣਾ ਸੀ, ਮੈਂ ਸਿਆਟਲ ਤਰਕਿਆਨਾ ਸਾਹਿਬ ਨੂੰ ਕਿ ਮੈਨੂੰ ਸਾਲ ਹੋ ਗਿਆ ਹੈ ਤੇ ਜਿੱਦਾਂ ਫੋਨ ਦਿੱਤਾ ਸੀ ਮੈਨੂੰ ਨਾ ਐਰੀਜ਼ੋਨਾ ਯੂਮਾ ਚੌਂਕੀ 'ਚ, ਤੇ ਉਹ ਫੋਨ ਤੇ ਉਹਨਾਂ ਲੈ ਲਿਆ ਮੇਰੇ ਆਪ ਦੇ ਫੋਨ ਦੇ ਵਿੱਚ ਹੀ ਐਪ ਜੀ ਭਰਤੀ, ਤੇ ਉਹ ਹਰ ਵੀਕ ਬਾਅਦ ਚੈਕਿੰਗ ਹੁੰਦਾ। ਤੇ ਪੁੱਛਣਾ ਸਰ ਨੂੰ ਕਿ ਦੱਸ ਸਕਦੇ ਕਿਦੋਂ ਰਿਮੂਵ ਕਰਨਗੇ? ਤੁਹਾਡੀ ਜਦੋਂ ਫਾਈਨਲ ਤਰੀਕ ਪੈ ਗਈ ਨਾ ਉਸ ਤੋਂ ਬਾਅਦ ਆਈਸ ਵਾਲਿਆਂ ਦੇ ਜਾਓਗੇ ਤਾਂ ਉਹ ਮੂਵ ਕਰ ਦਿੰਦੇ ਆ। ਫਾਈਨਲ ਪੈ ਗਈ ਤੁਹਾਡੀ? ਸਰ ਫਾਈਨਲ ਪਈ ਸੀ ਅਗਲੇ ਨਵੰਬਰ ਦੀ 2024। ਇਸ ਵੇਲੇ ਬੋਲਦੀ ਫਾਈਨਲ ਤੁਹਾਡੀ? ਹਾਂਜੀ ਸਰ, ਹਾਂਜੀ ਇਮੀਗ੍ਰੇਸ਼ਨ ਕੋਲ ਆਈਸ ਦੇ ਆਫਿਸ ਜਾਓ, ਉਹਨੂੰ ਕਹ ਮੇਰੀ ਫਾਈਨਲ ਤਰੀਕ ਪਈ ਆ ਤੇ ਮੈਂ ਆਹ ਵਾਲੇ ਕੋਰਟ 'ਚ ਆ ਤੇ ਮੇਰਾ ਐਪ ਕੱਢ ਦੋ, ਹਨਾ ਟਰਾਈ ਕਰ ਲਓ। ਉਹਨਾਂ ਨੂੰ ਕੱਢ ਦਿੰਦੇ ਕਈ ਵਾਰੀ ਜੇ ਬੰਦੇ ਦੀ ਫਾਈਨਲ ਤਰੀਕ ਹੋਵੇ। ਠੀਕ ਹੈ, ਠੀਕ ਹੈ ਜੀ। ਕਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਹਾਂਜੀ ਭਾਜੀ, ਮੇਰਾ ਛੋਟਾ ਜਿਹਾ ਕੁਐਸਚਨ ਹੈ ਕਿ ਜਿੱਦਾਂ ਮੇਰਾ ਕੇਸ ਗ੍ਰਾਂਟ ਹੋ ਗਿਆ ਸੀ 6 ਮਹੀਨੇ ਪਹਿਲਾਂ, ਤੇ ਮੈਂ ਫੈਮਿਲੀ ਦਾ ਲਾਇਆ ਸੀ ਆਪਣੀ ਦਾ ਜੀ, ਤੇ ਮੈਨੂੰ ਕੋਈ ਇੱਕ ਗਲਤੀ ਹੋ ਗਈ ਕਿ ਜਿੱਦਾਂ ਬੱਚਿਆਂ ਦਾ ਮੈਂ ਜਿਹੜਾ ਅਪਲਾਈ ਕੀਤਾ ਵਾ ਉਹਨਾਂ ਦੇ ਪਾਸਪੋਰਟ ਹੈ ਨਹੀਂ ਸੀ ਮੌਕੇ ਤੇ ਉਹ ਕੋਈ ਸਰ ਮਸਲਾ ਕੋਈ ਬਣ ਸਕਦਾ, ਕੋਈ ਦੁਬਾਰਾ ਮੰਗ ਸਕਦੇ ਪਾਸਪੋਰਟ ਇਮੀਗ੍ਰੇਸ਼ਨ, ਮਤਲਬ ਹੁਣ ਅਗਲੇ ਮਹੀਨੇ ਬਣ ਜਾਣੇ ਜਿੱਦਾਂ? ਨਹੀਂ ਕੋਈ ਮਸਲਾ ਨਹੀਂ, ਆਪਣਾ ਜਮ੍ਹਾਂ ਕਰਾ ਸਕਦੇ ਹੋ ਤੁਸੀਂ। ਹਾਂਜੀ ਪਾਸਪੋਰਟ ਉਹਨਾਂ ਨੂੰ ਆਪਣਾ ਜਦੋਂ ਬਣ ਗਏ ਤਾਂ ਜਿਹੜਾ ਰਸੀਟ ਤੁਹਾਨੂੰ ਆਈ ਆ ਉਹਦੇ ਨਾਲ ਇਮੀਗ੍ਰੇਸ਼ਨ ਨੂੰ ਪਾਸਪੋਰਟ ਘੱਲ ਦਿਓ। ਅੱਛਾ ਠੀਕ ਹੈ ਸਰ ਜੀ, ਮਿਹਰਬਾਨੀ ਓਕੇ ਸਰ ਜੀ, ਥੈਂਕ ਯੂ। ਥੈਂਕ ਯੂ ਜੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ, ਤੇ ਸ਼ੁਕਰੀਆ ਅਟਾਰਨੀ ਟਰਕਿਆਨਾ ਜੀ। ਮਿਲਦੇ ਆਪਾਂ ਨੈਕਸਟ ਟਾਈਮ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।